ਘਰ ਦੀਆਂ ਤੇ ਚਲੋ ਚੀਜ਼ਾਂ ਉਹ ਗੱਲਾਂ ਅਲੈਕਸਾ ਕੋਲ ਨਹੀਂ ਹੈ ਸੋਚ ਤੁੰਨ ਕੇ ਵਿੱਚ ਤੀਲੀਆਂ ਤੁੰਨੀਆਂ ਲੂਮਾ ਲੈਣਾ ਹਲੇ ਹੈਗਾ ਰਾਬਤਾ ਵਾਪਸੀ ਅਗਰ ਜਾਣਾ ਹੋਵੇ ਇਹਨਾਂ ਨੇ ਲਾਇਆ ਪ੍ਰੋਜੈਕਟਰ ਤੇ ਉਹ ਸ਼ੇਡ ਵੀ ਨਿਕਲੀ ਸੀ ਉਹਦੀ ਤੇ ਸਾਰੇ ਹੀਰੋ ਆਏ ਸੀ ਕੱਪੜੇ ਵਾਲੀ ਕੰਧ ਤੇ ਲਾਤਾ ਪ੍ਰੋਜੈਕਟਰ ਉਹ ਸਲਵਾਰਾਂ ਪਰੇ ਕਰਦਾ ਆਉਂਦਿਆਂ ਨਹੀਂ ਤਾਂ अस्सलाम वालेकुम जी नाज़रीन टी टाइम में खुश आमदीद ਸਾਜੋ 15 ਸੈਕਿੰਡ ਦਾ ਗਾਣਾ ਬੰਦ ਹੀ ਕਰਤਾ ਤੁਸੀਂ हैं 15 ਸੈਕਿੰਡ ਵਾਲਾ ਉਹ ਫੇਰ ਥੱਲੇ ਕਹਿੰਦੇ ਜੀ ਉਹ ਕਰਿਓ ਫਿਰ ਗਾਣਾ ਲਬਾਣਾ ਹਾਂਜੀ यार वो ते ਉਹ ਮੈਂ ਉੱਥੇ ਪਿੰਨ ਕੀਤੇ ਜਿਨ੍ਹਾਂ ਜਿਨ੍ਹਾਂ ਦਾ ਮੈਂ ਗਿਫਟ ਭਾਈ ਮੈਂ ਦੇਣਾ ਵਾ ਅੱਛਾ ਜੀ ਹਾਂਜੀ ਹਾਂ 100 ਡੱਬਾ ਚਾਰ ਦਾ सब तो उत्ते मैं पिन किया वा जो विन किया उनका मैं नाम अनाउंस कर देता हूँ ਜੀ वो मैंने मैं उन्होंने कहा मेल क्या मैंने 250 मेल आ गई उन्होंने पढ़ी के सारी भाई जी आ मेरा एड्रैस मैं कहा हूँ असल कौन आ ਹਾਂ है ना ਹਾਂਜੀ ਇਹ ਤੁਸੀਂ असल ਦਾ ਪਤਾ ਲੱਗੇ ਤੇ ਫੇਰ ਆਣਾ ਅਸਲੀਏ ਦੀ ਤੇ ਨਕਲੀਏ ਦੀ ਕਿੱਦਾਂ ਪਛਾਣ ਹੋਈ ਆ ਦੇਖੋ ਕਿਹੜਾ ਸ਼ੋਅ ਸੀ ਉਹ ਉਸਤਾਦ ਜੀ ਉਹ ਗਾਣੇ ਵਾਲਾ ਯਾਨੀ ਕਿ ਤੁਸੀਂ ਓਏ ਆਹੋ ਗਾਣੇ ਵਾਲਾ ਕਿਹੜਾ ਸੀ ਇਹਦੇ ਚ ਤਾਂ ਨਹੀਂ ਸੀ ਨਾ ਇੱਥੇ ਕਰਕੇ ਸੀ ਨਹਾਇਤ ਪਿੱਕਾ ਸ਼ੋਅ ਚ ਵੀ ਸੀ ਮੈਨੂੰ ਉਸ ਤੋਂ ਅਗਲੇ ਜੀ ਇਹ ਦੇਖੋ ਭਾਈ ਪਰਦਾ ਹੈ ਪਰਦਾ Song ਇਸ ਭਾਈ ਨੇ ਸਭ ਤੋਂ ਪਹਿਲੇ ਦੱਸਿਆ ਸੀ ਓਕੇ ਠੀਕ ਆ ਜੀ ਇਹਨਾਂ ਦਾ ਨਾਮ ਆ ਜੀ ਜ਼ਾਹਿਦ ਸੋਨੂ 497 ਜ਼ਾਹਿਦ ਸੋਨੂ ਸਾਹਿਬ ਬਹੁਤ ਮੁਬਾਰਕ ਹੋ ਆਪ ਚਾਰ ਸ਼ੈਪੋਂ ਦੇ ਹੱਕਦਾਰ ਜ਼ਾਹਿਦ ਸੋਨੂ ਸਾਹਿਬ ਨੇ ਅੱਗੋਂ ਮੈਨੂੰ ਲਓ ਜ਼ਾਹਿਦ ਸੋਨੂ ਸਾਹਿਬ ਦਾ ਮੈਂ ਕਮੈਂਟ ਪਿੰਨ ਕੀਤਾ ਠੀਕ ਆ ਜੀ पर्दा है पर्दा Song इस तरह तो लोग वीडियो आगे करके आंसर कर सकते हैं वीडियो आगे करके मतलब की ਵੀ ਅੱਗੇ ਭਜਾ ਕੇ कितना आगे भजा के ਜਿਹੜਾ ਤੁਸੀਂ ਬਾਅਦ ਚੋਂ ਗਾਣਾ ਦੱਸ ਦਿੰਦੇ ਹੋ ਖੋਲ ਦਿੰਦੇ ਹੋ ਨਹੀਂ ਗਾਣਾ ਦੱਸਿਆ ਸ਼ੋਅ ਚ ਨਹੀਂ ਦੱਸਿਆ ਦੱਸਿਆ ਹੀ ਨਹੀਂ ਅੱਛਾ ਜੀ गाना ਜੇ ਬਾਅਦ ਚ ਦੱਸਿਆ ਵੀ ਆ ਤੇ ਕਿਸੇ ਨੂੰ ਕੀ ਪਤਾ ਵੀ 36 ਮਿੰਟ ਤੇ ਆ ਹਾਂ 47 ਮਿੰਟ ਤੇ ਆ ਜਾਂ ਐਂਡ ਤੇ ਆ ਆਹੋ ਉਹ 뮤직 ਭਾਜਨ ਲਵਰ ਹੈ ਨੇ ਉਹ ਗਾਣੇ ਪਹੁੰਚ ਜਾਂਦੇ ਆ। ਸਾਡਾ ਜ਼ਾਹਦ ਸਾਹਿਬ ਦਾ ਕਮੈਂਟਸ ਪੜ੍ਹ ਕੇ ਫਟਾਫਟ ਸਾਰੇ ਦੱਸੀ ਜਾਂਦੇ ਹੋ ਜ਼ਾਹਦ ਪਰਦਾ ਹੈ ਪਰਦਾ ਠੀਕ ਹੈ ਜੀ ਜ਼ਾਹਦ ਸਾਹਿਬ ਨੇ ਭੇਜਿਆ ਜ਼ਾਹਦ ਸਾਹਿਬ ਮਾਂ ਦੇਖੂੰ ਸੈਂਡਵਿਚ ਤੇ ਫੋਟੋ ਕਾਪੀ ਹੁੰਦੀ ਆ मुंह देखो सैंडविच की फोटो कॉपी होती अच्छा जी पाजी गैस करने के लिए शो में बोलो और नेक्स्ट एपिसोड में सॉन्ग का नाम बता दो ओके पाजी हाँ सॉन्ग नेक्स्ट टी टाइम में बताना चाहिए ओके इस तरह तो लोग वीडियो आगे करके नहीं लोगों को की पता भी 60 मिनट ਦੇ ਵਿੱਚ ਕਿੱਥੇ ਹੈ ਨਾਲੇ 15 ਸੈਕਿੰਡ ਦਾ ਟਾਈਮ ਦਿੱਤਾ ਤੁਸੀਂ 15 ਤੇ ਸੈਕਿੰਡ 15 ਸੈਕਿੰਡ ਚ ਸਾਰੇ ਤੇਰੇ ਦਿਨ ਨਾ ਵੇਖੀ ਜਾਣੀ ਨਹੀਂ ਨਹੀਂ ਉਸਤਾਦ ਜੀ ਤੁਸੀਂ ਨਹੀਂ ਨਹੀਂ ਜ਼ਾਹਦ ਸਾਹਿਬ ਨਾਲੇ ਜ਼ਾਹਦ ਸਾਹਿਬ ਦੀ ਤਸਵੀਰ ਤੋਂ ਮੈਨੂੰ ਲੱਗ ਰਿਹਾ ਜ਼ਾਹਦ ਸਾਹਿਬ ਜਰਾ ਥੋੜੇ ਜੇ ਬਿੱਲੀ ਲੱਗੀ ਹੈ ਡੀਪੀ ਤੇ ਬਸ 뮤직 ਲਵਰ ਹੀ ਹੈ ਜ਼ਾਹਦ ਸਾਹਿਬ ਇਸੇ ਵੀਡੀਓ ਦੇ ਨਹਾਇਤ ਹੀ ਫਿੱਕਾ ਟੀ ਟਾਈਮ ਵਾਲੇ ਦੇ ਟਾਈਟਲ ਦੇ ਸਭ ਤੋਂ ਉੱਤੇ ਤੁਹਾਡਾ ਪਿੰਨ ਜਿਹੜੀ ਕਮੈਂਟ ਜਿਹੜਾ ਪਿੰਨ ਜਾਂ ਤੇ ਮੈਨੂੰ ਹੁਣ ਕਿੱਦਾਂ ਹਿਸਾਬ ਲਾਵਾਂ ਕਿ ਉਹਨਾਂ ਨੂੰ ਮੈਂ ਕਹਾਂ ਮੈਨੂੰ ਈਮੇਲ ਕਰੋ ਤੇ ਇਹ ਉਹੀ ਹੋਣਗੇ ਕੁਝ ਸ਼ੋਹੀ ਕਰਕੇ ਈਮੇਲ ਕਰ ਪਿੰਨ ਕਮੈਂਟ ਦੇ ਥੱਲੇ ਹੀ ਉਹ ਆਪਣਾ ਕਮੈਂਟ ਕਰਨ ਤਾਂ ਕਿ ਸੇਮ ਆਈਡੀ ਉੱਥੇ ਹੋਰ ਤੇ ਨਹੀਂ ਨਾ ਮੈਂਸ਼ਨ ਹੋ ਜਾਵੇ ਨਹੀਂ ਐਡਰੈਸ ਸਾਰਾ ਕੁਝ ਤੇ ਨਹੀਂ ਨਾ ਇੱਥੇ ਅਸੀਂ ਕਰਨਾ ਉਹ ਤੇ ਓਪਨ ਹੋ ਜਾਣਾ ਸਾਰਾ ਕੁਝ ਮੇਲ ਤੇ ਕਰਨਾ ਮੇਲ ਤੇ ਤੁਸੀਂ ਭਲਾ ਕੀ ਕਰੋ ਨੰਬਰ ਦੇ ਦਿਓ ਕਿਸੇ ਦਾ ਤੁਸੀਂ ਉਹਨੂੰ ਕਹੋ ਕਿ ਆਪਣਾ ਥੱਲੇ WhatsApp ਨੰਬਰ ਇਸ ਟਾਈਮ ਤੇ ਇਸ ਟਾਈਮ ਤੱਕ ਦੇ ਦੇ ਸਾਰੀ ਸਿੱਧਾ ਸਿੱਧਾ ਸਾਫ ਸੱਚ ਉਸ ਤੋਂ ਬਾਅਦ ਐਵਰੀਵਨ ਡਿਲੀਟ ਕਰ ਦੇਣਾ ਕਮੈਂਟ ਆਪਣਾ ਠੀਕ ਆ ਉਹ ਤੋਂ ਫੌਰਨ ਨੰਬਰ ਚੁੱਕ ਕੇ ਤੁਸੀਂ ਕਹੋ ਹਾਂਜੀ ਜ਼ਾਹਦ ਸਾਹਿਬ ਉਹ ਕਹਿਣ ਨਹੀਂ ਤਾੜੀ ਸਾਡਾ ਪਹਿਲੀ ਗੱਲ ਕਰਕੇ ਓਏ ਮੇਰੇ ਸਿਰ ਆਈਡੀਆ ਕੀ ਜ਼ਾਹਦ ਸਾਹਿਬ ਤੁਸੀਂ ਨਾ ਈਮੇਲ ਦੇ ਅੱਗੇ ਨਾ 2244 ਲਿਖ ਦੇਣਾ ਮੈਨੂੰ ਸਮਝ ਆ ਜਾਏਗੀ ਤੁਸੀਂ ਬਾਕੀ ਨਾ ਸੁਣਿਓ ਇਹਦਾ ਸਾਰੇ ਲਿਖ ਦੇਣਾ ਨਹੀਂ ਇਹ ਸਾਰੀ ਥੱਲੇ ਪੱਟੀ ਨਹੀਂ ਚੱਲਦੀ ਨੰਬਰ ਦੀ ਆਰਡਰ ਵਾਲੀ ਜਿਹੜਾ ਨੰਬਰ ਚੱਲਦਾ ਰਫੀ ਦਾ ਉਹਨਾਂ ਨੂੰ ਕਹਦਾ ਮੁਸੀਬਤ ਪਾਉਣੀ ਉਹਨਾਂ ਕੋਲ ਬਾਰੋਂ ਬਾਰ ਚੁੱਕ ਕੇ ਜਾਣ ਕੰਮ ਨਹੀਂ ਉਹਨਾਂ ਨੇ ਮੇਰਾ ਨਹੀਂ ਜੇ ਉਹ ਵਿੱਚ ਉਹਦੇ ਲੋਕੇਸ਼ਨ ਪਾ ਦੇ ਆਪਣੀ ਉਸਤਾਦ ਜੀ ਕਮੈਂਟ ਦੇ ਥੱਲੇ ਡਾਇਰੈਕਟ ਗੱਲ ਹੀ ਮੁਕਾਓ ਇਹ ਉਹਦੀ ਗੱਲ ਸੁਣ ਕਹਿੰਦਾ ਥੱਲੇ ਪਟਿੰਗ ਚੱਲਦੀ ਹੈ ਅਚਾਰ ਸ਼ੈਂਪੂ ਸ਼ਾਇਦ ਨੇ ਹਾਂਜੀ ਉਹ ਨੰਬਰ ਤੇ ਲਾ ਕੇ ਡਾਇਰੈਕਟ ਉੱਥੇ ਜਾ ਕੇ ਚੁੱਕ ਕੇ ਤੇ ਚੱਲ ਜਾਣ ਤੇ ਉੱਥੇ ਦਿਲ ਕਰੇ ਗਲੀ ਬੰਦ ਹੋ ਜੇ ਰਾਸ਼ਨ ਨਹੀਂ ਜ਼ਾਹਦ ਸਾਹਿਬ ਕੱਲੇ ਜਾਣ ਉਹ ਪੁੱਛਣ ਰਫੀ ਪੁੱਛੇ ਜ਼ਾਹਦ ਕਿਹੜਾ ਬਈ ਉਹਨੂੰ ਅੰਦਰ ਵੜ ਦੋ ਛੇ ਪਿਛਲੀ ਗਲੀ ਤੱਕ ਕਰ ਦੇ
ਨਦੀ ਬਹੁਤ ਅੱਛੀ ਦੱਸ ਯਾਰ ਗੁੱਜਰ ਤੂੰ ਇੱਕ ਸਿਆਣ ਪੜਿਆ ਲਿਖਿਆ ਆਦਮੀ ਹੈ, ਮੈਂ ਤੇ ਉਸਤਾਦ ਜੀ ਕਿਹਾ ਵਾ ਦੇਖੋ ਕੋਈ ਤਰੀਕਾ ਦੱਸ ਵੀ ਜ਼ਾਹਦ ਸਾਹਿਬ ਮੈਨੂੰ ਮੇਲ ਕਰਨ ਤੇ ਚਾਹੇ 20 ਮੇਲ ਆਈਆਂ ਹੁਣ ਜ਼ਾਹਦ ਦੀਆਂ, ਮੈਨੂੰ ਪਤਾ ਲੱਗ ਜੀ ਆ ਉਹ ਜ਼ਾਹਦ ਆ। ਲੱਭ ਗਿਆ ਜ਼ਾਹਦ, ਅੰਗੂਠਾ ਆਪਣਾ ਵੱਢਣ ਜਿਹਦੇ ਤੇ ਬਾਇਓਮੈਟ੍ਰਿਕ ਵਾਲਾ ਨਿਸ਼ਾਨ ਆ, ਪੀਓ ਬਾਕਸ ਆਪਣੇ ਦਫ਼ਤਰ ਦਾ ਦਿਓ, ਉਹਦੇ ਚ ਪੋਸਟ ਕਰਨ, ਇੱਥੇ ਸਾਡੇ ਕੋਲ ਪਹੁੰਚੇਗਾ ਇੰਜ ਕਰਕੇ ਲਾ ਕੇ ਬਚਾ। ਹਾਂਜੀ ਤੁਸੀਂ ਇੱਧਰ ਲੰਮੇ ਵੇਖ ਕੇ ਆਣਾ, ਮੈਂ ਦੇਖੀ ਪਰ ਸਾਹ ਦਾ ਗੂਠਾ ਆਇਆ ਹੋਣਾ ਕਿਉਂਕਿ ਅੰਗੂਠਾ ਉਸਤਾਦ ਜੀ ਬੰਨ੍ਹ ਦੇ ਰਿਹਾ। ਇਹ ਕਿਸੇ ਹੋਰ ਦੀਆਂ ਹੈ ਹੀ ਨਹੀਂ। ਇਹ ਪੜ੍ਹੇ ਲਿਖੇ ਵਾਲੀ ਗੱਲ ਨਹੀਂ, ਇਹ ਨਹਾਇਤ ਹੀ ਬੌਂਕੀ ਹੈ। ਨਹੀਂ ਉਸਤਾਦ ਜੀ ਕੋਈ ਟੈਕਨੀਕਲ ਤਰੀਕਾ ਦੱਸ। ਜੀ ਹੱਦ ਸੀਗੇ ਆਪਾਂ ਕਾਹਤੋਂ ਖੱਪਣੇ ਭਾਈ ਜ਼ਾਹਦ ਨੂੰ ਕਹੋ ਇਸ ਪਿੰਡ ਦੇ ਥੱਲੇ ਹੀ ਆਪਣਾ ਮੋਬਾਈਲ ਨੰਬਰ ਸੈਂਡ ਕਰੇ, ਆਪਾਂ ਉਹ ਤੋਂ ਕਾਲ ਕਰ ਲਾਂਗੇ, ਜ਼ਾਹਦ ਨੂੰ ਕੋਲੇ ਨੂੰ ਬੁਲਾ ਲਾਂਗੇ। ਯਾਰ ਸਾਰਿਆਂ ਦੇ ਆ ਉਹਨੂੰ ਕਿਹੜਾ ਹਰ ਬੰਦੇ ਜ਼ਾਹਦ ਸਾਹਿਬ ਤੁਸੀਂ ਮੇਲ ਦੇ ਉੱਤੇ ਲਿਖਣਾ ਵਾ, ਮੈਂ ਹੀ वो ਜ਼ਾਹਦ हूँ, अगर मैं वो नहीं हूँ तो मैं दुनिया का सबसे बड़ा बगैरत इंसान हूँ। ਹਾਂ ਪੂਰੀ ਸ਼ਪਥ ਲਿਖਦੇ ਹੋ ਵਿੱਚ, ਜੋ ਕਹੂੰਗਾ ਸੱਚ ਕਹੂੰਗਾ, ਮੈਂ ਹੀ ਸਾਹ ਇੱਥੇ ਕਈ ਮਿੱਠੇ ਵਾਲੇ ਦਿਲ ਕਰੇ ਕਿ ਕੋਈ ਨਹੀਂ ਜਿੱਦਾਂ ਮਿੱਠਾ ਨਹੀਂ ਜਿੱਦਾਂ ਉਹਨੇ ਕਿਹਾ ਭਾਜੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਨਾ ਦਵਾਂ ਤੇ ਮੈਂ ਇਹ ਓਕੇ ਭਾਈ ਮੈਂ ਨਹੀਂ ਦੇਣਾ, ਤੁਸੀਂ ਮੈਨੂੰ ਕਹਿ ਲਓ। ਇਦਾਂ ਕਈਆਂ ਨੇ ਵੇਖਣਾ ਨੈਸ਼ਾ ਨੇ ਸੋਚਣਾ ਉਸਤਾਦ ਜੀ ਮੈਂ ਇਹੀ ਕਹਿਣਾ, ਉਦਾਂ ਵੀ ਤਾਂ ਸਾਰੀ ਦਿਹਾੜੀ ਯਾਰ ਦੋਸਤ ਕਹਿੰਦੇ ਯਾਰ ਬਗੈਰਤਾ, ਅੱਬਾ ਵੀ ਕਹਿੰਦਾ ਬਗੈਰਤਾ, ਜਾਨੀ ਭਾਈ ਵੀ ਕਹਿ ਲੈਣਗੇ ਲਿਖੋ। ਉਸਤਾਦ ਜੀ ਇੱਕ ਗੱਲ ਨਹੀਂ ਹੋਰ, ਕੋਈ ਲੈਣ ਐਸੀ ਲਿਖੀ ਹੋਵੇ ਮੈਨੂੰ ਪਤਾ ਲੱਗ ਜੇ ਉਹ ਜ਼ਾਹਦ ਆ। ਸੱਚ ਚਾਈਨੀਜ਼ ਜ਼ੁਬਾਨ ਚ ਲਿਖ ਦੇਵੇ, ਉਹ ਚਾਈਨੀਜ਼ ਆਹੋ ਨਾ ਸਾਨੂੰ ਸਮਝ ਆਏਗੀ ਚਾਰ ਵੀ ਨਾ ਉਹਨੂੰ ਸਮਝ ਚਾਈਨੀਜ਼ ਚ ਜ਼ਾਹਦ ਅਚਾਰ ਵਾਲਾ ਲਿਖ ਦੇਵੇ। ਹਾਂ ਨਹੀਂ ਉਹ ਕੱਲੇ ਲਿਖਿਆ 20 ਚੋਂ ਮੈਂ ਹੀ ਜ਼ਾਹਦ ਆ, ਫਿਰ ਤੁਹਾਨੂੰ ਪਤਾ ਨਹੀਂ ਤੇ ਉਸਤਾਦ ਜੀ ਫਿਰ ਜਿੱਦਾਂ ਅਗਵਾ ਵਾਲੇ ਨਹੀਂ ਬੁਲਾਉਂਦੇ ਹੁੰਦੇ ਕੱਟੀ ਪਹਾੜੀ ਕੇ ਪਿੱਛੇ ਆ ਜਾਓ, ਉੱਥੇ ਬੁਲਾ ਲਓ ਫਿਰ। ਉਸਤਾਦ ਜੀ ਕਮੈਂਟ ਚ ਤਸਵੀਰ ਨਹੀਂ ਉੱਥੇ ਜੋ ਕਹੂੰਗਾ ਸੱਚ ਕਹੂੰਗਾ, ਸੱਚ ਕੇ ਸਿਵਾ ਕੁਝ ਨਹੀਂ ਕਹੂੰ। ਉਸਤਾਦ ਮਤਲਬ ਉਸਤਾਦ ਜੀ ਸਹੀ ਕਹਿੰਦੇ, ਜਿੱਦਾਂ ਹੀਰੇ ਦੀ ਆਪਾਂ ਕਰਦੀ ਕਮਿਟਮੈਂਟ ਇਧਰੋਂ ਤੁਸੀਂ ਜਾਈਏ ਨਹੀਂ, ਬੈਠ ਨਹੀਂ, ਚਾਰ ਨਹੀਂ, ਲੈ ਕੇ ਪੁਲ ਦੇ ਥੱਲੇ। ਉਹ ਹੁੰਦਾ ਵਾ ਇੱਕੋ ਹੀ ਨੋਟ ਦੋ ਕਰਕੇ ਨਾ, ਹਾਂਜੀ ਅੱਧਾ ਜਾਪਾਨ ਚ ਹੁੰਦਾ ਬੰਦੇ ਕੋ, ਅੱਧਾ ਇੰਡੀਆ ਚ ਪਾਕਿਸਤਾਨ ਚ ਹੁੰਦਾ। ਏਦਾਂ ਕਰੋ ਉਹਨੇ ਜਾ ਕੇ ਨੋਟ ਜੋੜਨਾ, ਉਹਨੇ ਉਹਨੂੰ ਮਾਲ ਦੇ ਦੇਣਾ। ਨੋਟ ਤੇ ਕੋਲੇ ਉਸਤਾਦ ਜੀ ਪਿੱਛੇ- ਏਦਾਂ ਕਰ ਲਓ, ਕਿਸੇ ਵੱਡੇ ਪਲਾਜ਼ੇ 'ਚ ਬੁਲਾ ਲਓ ਤੇ ਸਾਨੂੰ ਸਾਰਿਆਂ ਨੂੰ ਵਾਇਰਲੈਸ ਪੜਾ ਦਿਓ, ਜ਼ਾਹਦ ਆ ਰਿਹਾ ਹੈ, ਜ਼ਾਹਦ ਆ ਰਿਹਾ ਹੈ, ਏਦਾਂ ਕਰਵਾ ਲਓ। ਇਦਾਂ ਕਰ ਲੈਂਦੇ ਆ। ਤੇ ਉਧਰੋਂ ਕੋਈ ਸ਼ੂਪਰ ਦੇ ਪਲਾਨ ਚ ਕੋਈ ਸ਼ੂਟਰ ਸ਼ੂਟ ਕਰ ਜੇ ਬੈਠਾ। जितने जो वो आवाज आनी कि तुम्हें चारों तरफ से घेर लिया गया है। ਉਸਤਾਦ ਜੀ ਕਮੈਂਟ ਸੈਕਸ਼ਨ ਦੇ ਵਿੱਚ ਤਸਵੀਰ ਨਹੀਂ ਆਉਂਦੀ, हाँ जी ਉਹ ਲੈਣ ਆ ਰਿਹਾ ਅਚਾਰ, ਉਹਨੂੰ ਕਹਿਣਾ ਤੂੰ ਮੈਂ ਅਚਾਰੋਂ ਤਰਫ ਸੇ ਗਈ। ਇਹ ਚਾਰੋਂ ਸ਼ਾਨੇ ਚਿੱਤ ਕਰਦੀ ਆ। ਆਹੋ ਇਹਦਾ ਬਿਹਤਰੀਨ ਹੱਲਾ ਜ਼ਾਹਦ ਸਾਹਿਬ ਸਾਨੂੰ ਨਾਲ ਛੇੜਨ, ਅਸੀਂ ਉਹਨਾਂ ਨੂੰ ਛੇੜਦੇ, ਚਾਰ ਉਹਨਾਂ ਨੂੰ ਮਾਫ ਕੀਤਾ ਸੀ, ਉਹਨੂੰ ਮਾਫ ਕੀਤਾ। ਨਹੀਂ ਆ ਰਹੇ ਤੇ ਇਹ ਜ਼ਿਆਦਾ ਦੇਣਾ ਮਾਨਾ ਉਸਤਾਦ ਜੀ ਇੱਕ ਚਾਰ ਦੋ ਸ਼ੈਂਪੂ ਵੀ ਸੀ। हाँ जी ਤੁਸੀਂ ਨਾ ਲੰਬਾ ਜਿਹਾ ਲੈਦਰ ਦਾ ਕੋਟ ਪਾ ਲੈਣਾ, ਉੱਤੇ ਹੈਟ ਪਾ ਲੈਣਾ, ਕਾਲੀ ਐਨਕ, ਇੱਥੇ ਰੁਮਾਲ ਬੰਨ ਲੈਣਾ, ਹੱਥ 'ਚ ਤੁਹਾਡੇ ਛਾਪਰ ਆ, ਉਹਦੇ 'ਚ ਚਾਰ ਉਹਨੇ ਨਹੀਂ ਬੈਗ ਇੱਕ ਕੰਮ ਯਾਰ ਈਜ਼ੀ ਕੰਮ ਆ। सर ਅੱਛਾ ਜਦੋਂ ਅਸੀਂ ਇਦਾਂ ਕਰਦੇ ਨਾ, ਇਹਨਾਂ ਦੇ ਵਿੱਚੋਂ ਕਈ ਜਿਹੜੇ ਬੈਠੇ ਕੁੱਟ ਰਹੇ ਹੁੰਦੇ ਆ ਕਿ ਉਹਨਾਂ ਨੂੰ ਪਤਾ ਵਾ ਕਿ ਇਦਾਂ ਹੋ ਸਕਦਾ, ਕਿ ਉਹ ਸਾਨੂੰ ਕਹਿੰਦੇ ਦਿਲ ਕਰੇ ਬੁੱਢੀ ਨੂੰ ਕਈ ਜਣ ਘਰ ਬੈਠੇ ਕਿ ਉਹਨੂੰ ਕੀ ਹੋਇਆ, ਉਹ ਯਾਰ ਜਾਹਲ ਵੇ ਹੈ ਨਾ ਯਾਰ। ਇਹਨਾਂ ਨੂੰ ਸਮਝ ਲੱਗਦੀ ਸਿੱਧਾ ਤਰੀਕਾ ਉਹ ਰਿਆ ਤੈਨੂੰ ਮੈਂ ਦੱਸਾਂ, ਉਹ ਬੁੱਢੀ ਵਿਚਾਰੀ ਦਿਲ ਕਰੋ ਦੇ ਮੇਰੀ ਗੱਲ ਸਿੱਧੀ ਨੂੰ ਡਾਲਦਾ। ਆ ਜਾਨੀ ਨਹੀਂ ਯਾਰ, ਇਹਨੇ ਇਦਾਂ ਕੀਤਾ, ਪਿਆਨੋ ਵਜਾਈ ਆ। ਉਹਨੇ ਕਿਹਾ ਅੱਛਾ ਠੀਕ ਆ, ਉਹਨੇ ਕਿਹਾ ਵੀ ਆ ਗਾਣਾ ਬੁੱਝੋ, ਉਹਨੇ ਕਿਹਾ ਠੀਕ। ਹੁਣ ਉਹ ਗਾਣਾ ਜਿਹਨੇ ਬੁੱਝ ਲਿਆ ਵਾ, ਉਹ ਬੇਵਕੂਫ ਨੂੰ ਨਹੀਂ ਸਮਝ ਲੱਗਦੀ ਵੀ ਉਹਨੂੰ ਮੈਂ ਇਕੱਲੇ ਨੂੰ ਕਿੱਦਾਂ ਬੁਲਾਉਣਾ, ਦੱਸ ਇਹ ਇੰਜ ਕਰਕੇ ਉਹਨੂੰ ਬੁਲਾ ਲਵੇ। ਉਹ ਕਹੇ ਆਹੋ, ਤੇ ਫਿਰ ਤੁਸੀਂ ਉਹਨੂੰ ਕਿੱਦਾਂ ਕਮੈਂਟ ਕਰਦੇ ਹੋ? ਤੇ ਕਮੈਂਟ ਕੀ ਕਰਨਾ, ਪੜਦਾ ਹੀ ਨਹੀਂ। ਆਹੋ ਹਾਂ ਉਹਨੂੰ ਵੀ ਤੇ ਪਤਾ ਹੀ ਆ। ਕਈ ਇਦਾਂ ਲੱਗੇ ਹੋਣੇ ਵਿਚਾਰੇ ਕੁੜਨਦੇ ਹੋਣੇ ਕਿ ਭਾਈ ਇਹ ਯਾਰ ਇਹਦਾ ਤੇ ਬੜਾ ਆਸਾਨ ਤਰੀਕਾ, ਇਹਦਾ ਆਸਾਨ ਤਰੀਕਾ ਹੈ ਕਿ ਜਿਹੜਾ ਉਹਨੇ ਕਮੈਂਟ ਕੀਤਾ ਵਾ, ਹਾਂਜੀ ਜਿਹੜਾ ਉਹਨੇ ਕਮੈਂਟ ਕੀਤਾ ਵਾ, ਉਹ ਆਪਣਾ ਮੋਬਾਈਲ ਨੰਬਰ ਉਹਦਾ ਪਹਿਲੇ ਇਕੱਲਾ 0 ਲਿਖੇ ਉਹਦੇ ਚ। हाँ हाँ बरीक काम ਇਹਦਾ ਕੀ ਫਾਇਦਾ? ਦੇਖਿਆ ਕਿੱਥੇ ਗਿਆ ਦਿਮਾਗ? ਸੁਣ ਹਲੇ ਪੂਰੀ ਗੱਲ ਨਹੀਂ ਹੋਈ। ਉਸ ਤੋਂ ਬਾਅਦ 0 ਮੈਂ ਸੇਵ ਕਰ ਲਿਆ, 0 ਮਿਟੇ ਦੇਵੇ, ਡਿਲੀਟ ਡਿਲੀਟ ਕਰ ਦੇਵੇ। ਠੀਕ ਹੈ। 1.5-2 ਮਹੀਨੇ ਬਾਅਦ 3 ਲਿਖੇ। ਉਸਤਾਦ ਜੀ ਇਹਨੇ ਦੇ तो 7 साल ਤੇ ਪਹੁੰਚ ਜਾਣਾ ਕੰਮ। ਚਾਰ 800 ਦਾ 4 ਦਾ ਟਾਈਮ ਦੇਖੋ ਤੁਸੀਂ ਕਿੰਨਾ ਮੁੜ ਕੇ ਅਚਾਰ ਲੈਣ ਆਵੇ ਤੇ ਨਾਲ ਆਪਣੇ ਦੋਤਰੇ ਪੋਤਰੇ ਵੀ ਆਵੇ, ਚਲੋ ਮੈਂ ਜਿੱਤਿਆ ਸੀ। ਆਪੇ ਮੇਰਾ ਆਖਰੀ 7 ਜਿਹੜਾ ਸੀ ਉਹ ਮੈਂ ਐਰ ਕੀ ਪਾਤਾ। ਜਾਨੂੰ ਕਿਲੋ ਦਾ ਡੱਬਾ ਮਰਤਬਾਨ ਬਣ ਜਾਵੇ, ਏਡਾ ਹੋ ਜਾਵੇ। ਨਹੀਂ ਉਹਦੇ ਥੱਲੇ ਭਾਈ ਨੂੰ ਕਮੈਂਟ ਕਰੇ ਠੀਕ कि जी मेरी जानी भाई मैंने आपको जीमेल कर दी है, ਹਾਂ हाँ ਉਹ ਮੇਰੀ ਆਈਡੀ ਦਾ ਉੱਤੇ ਤੇ ਮੇਰਾ ਜੀਮੇਲ ਆ ਆਈਡੀ ਆ, हाँ ਉਹ ਸੇਮ ਹੋ ਨਹੀਂ ਹੋ ਸਕਦੀ। ਨਹੀਂ ਸਬਜੈਕਟ ਦੱਸ ਦੇਵੇ ਕਿ ਮੈਂ ਆ ਸਬਜੈਕਟ ਚ ਸਬਜੈਕਟ ਵੀ ਸਾਰੇ ਲਿਖ ਲੈਣਗੇ। ਈਮੇਲ ਸੇਮ ਬਹੁਤ ਘੱਟ ਹੁੰਦੀ, ਸੇਮ ਨਹੀਂ ਹੋ ਸਕਦੀ। ਹਾਂਜੀ। ਲਾਈਕ ਅਗਰ ਉਹਨੇ ਲਿਖਿਆ ਨਾ ਜ਼ਾਹਦ 8683,
@gmail.com ਤੇ ਉਹ ਤੇਰਾ ਅਗਰ ਹੋਏਗਾ ਤੂੰ 86 83 ਤੂੰ ਈਮੇਲ ਬਣਾਏਗਾ ਨਾ ਤੇ ਉਹ ਕਹੇਗਾ ਆਲਰੇਡੀ ਆਲਰੇਡੀ ਓਕੇ ਠੀਕ ਹੈ ਨਾ। ਯਾਨੀ ਉਹ ਬਣ ਜਾਂਦੀ ਲੇਕਿਨ ਬਹੁਤ ਔਖਾ ਕੰਮ ਆ, ਬਲਕਿ ਨਹੀਂ ਬਣਦੀ ਇਦਾਂ ਦੇ। ਨਹੀਂ ਬਣਦੀ ਨਹੀਂ। ਹਾਂ ਆਈਡੀ ਦਾ ਨੰਬਰ ਹੈ ਹਾਂ ਇਹ ਸੇਮ ਹੋਣਾ ਤੇ ਫਿਰ ਇਹ ਤੇ ਪਹਿਲੇ ਅਸੀਂ ਕਿਹਾ ਸੀ, ਅਸੀਂ ਤੇ ਪਹਿਲੇ ਹੀ ਕਿਹਾ ਸੀ ਵੀ ਕਮੈਂਟ ਦੇ ਥੱਲੇ ਆਪਣੀ ਈਮੇਲ ਲਿਖ। ਦਿਲ ਕਰੇ ਉਹ ਈਮੇਲ ਸਾਰੇ ਪੜ੍ਹ ਕੇ ਉਹਨੂੰ 250 ਈਮੇਲ ਮੁਬਾਰਕਬਾਦ ਦੀ ਚਲੀ ਜੇ ਲੋਕਾਂ ਨੂੰ। ਜ਼ਾਹਰ ਸਾਹਿਬ ਮੁਬਾਰਕ ਜਿੱਤੇ ਆ ਵਾ। ਆਹੋ ਹੁਣ ਦੇਖੋ ਪੈਕੇਜ 2025 16 ਭਾਜੀ ਓਵਰਸੀਜ਼ ਤਾਂ ਨਹੀਂ ਕਿਤੇ ਕਿ ਇੱਥੇ ਫਿਰਨ ਡਾਇ ਕਿਤੇ ਨਹੀਂ ਇੱਥੇ ਨਹੀਂ ਉਹ ਓਵਰਸੀਜ਼ ਨੇ ਜਿੱਥੇ ਮਰਜ਼ੀ ਨੂੰ ਸਾਨੂੰ ਇੱਥੇ ਦਾ ਐਡਰੈਸ ਦੇ ਦੇਣਾ, ਆਪਣੇ ਘਰ ਦਾ, ਕਿਸੇ ਰਿਸ਼ਤੇਦਾਰ ਦਾ, ਭੈਣ ਭਰਾ ਦਾ, ਕਿ ਵੀ ਜਾਨੀ ਭਾਈ ਇੱਥੇ ਭੇਜ ਦਿਓ। ਇਹ ਨਾ 2500 ਦਾ ਮਾਲ ਆ 5-7 ਹਜ਼ਾਰ ਰੁਪਏ ਕਰਨ ਰੁਪਏ ਉਹ ਉੱਤੇ ਮਹਿੰਗੀ ਲੱਗ ਲੱਗਦੀ ਜਾਵੇ ਸਟਾਰਟਿੰਗ ਆ ਪੀਐਸਓ ਦੇ ਪੰਪ ਦੇ ਪਰਲੀ ਸਾਈਡ ਤੇ ਇੱਕ ਖੰਭਾ ਵਾ, ਉਹਦੇ ਨਾਲ ਕੋਈ ਤਾਰ ਨਹੀਂ। ਆਪਾਂ ਟੇਪ ਨਾਲ ਲਪੇਟ ਕੇ ਉੱਥੇ 4 ਦਾ ਡੱਬਾ ਇੰਜ ਚ ਬੇੜਨ ਨੇ ਉਹਨੂੰ ਕਹਿੰਦੇ ਉੱਥੋਂ ਆ ਕੇ ਚੱਕ ਲੈ। ਉਹਨੂੰ ਕਿੱਦਾਂ ਕਹਿਣਾ ਕੱਲੇ ਨੂੰ? ਇਹਦੇ ਕਮੈਂਟ ਦੇ ਥੱਲੇ ਕਹਿ ਦੋ ਕਿ ਤੁਹਾਡਾ ਯਾਰ ਅਚਾਰ ਸ਼ਹਿਦ ਸ਼ੈਂਪੂ ਪਾਰਕ 'ਚ ਰੱਖਿਆ ਉੱਤੇ ਕੈਮਰਾ ਲਾ ਦੋ ਉਹ ਯਾਰ ਇਦਾਂ ਸਾਰਿਆਂ ਨੇ ਪੜ ਲੈਣਾ, ਉਹ ਸਾਰਿਆਂ ਨੇ ਪੜ ਲੈਣਾ, ਏਦਾਂ ਸਾਰਿਆਂ ਨੇ location ਮਿੰਟ ਦੇ ਵਿੱਚ ਪਹੁੰਚ ਟੱਕਿਆ ਜਾਣਾ। ਮੈਂ ਇੱਕ ਹੱਲ ਦੱਸਦਾ ਉਸਤਾਦ ਜੀ। ਹਾਂ ਤੁਸੀਂ ਜ਼ਾਹਰ ਸਾਹਿਬ ਨੂੰ ਕਹੋ ਕਿ ਉਸਤਾਦ ਜੀ ਜੇ ਚਾਰ ਲੈਣਾ ਵਾ ਤੇ ਟਿੰਡ ਕਰਾਓ ਤੇ ਤਸਵੀਰ ਭੇਜ ਦੇ। ਤਸਵੀਰ ਭੇਜ ਦਿਓ ਟਿੰਡ ਵਾਲੀ। ਉਹ ਮੁੜ ਕੇ ਉਹ ਆਣ ਸਵੇਰੇ ਇੰਜ ਲੱਗਣਾ ਸਤਾਜ ਨੇ ਗੋਭੀ ਸਟਾਈ ਆ ਇੰਨੀਆਂ ਟਿੰਡਾਂ ਦਿਲ ਕੇ ਮੁਤਸਰ ਵੀ ਖੜਾ ਹੋ ਗਿਆ। ਤਾਜੀ ਦਾ ਕਾਗਜ਼ ਨਹੀਂ ਸੀ ਮੋੜ ਦਿੰਦੇ ਹੁੰਦੇ ਲਿਖ ਕੇ, ਕਮੈਂਟ ਮੋੜ ਦਿੰਦੇ ਇੰਜ ਮਾੜਾ ਜਿਹਾ ਕਰਕੇ ਇੱਥੇ ਲਿਖ ਕੇ। ਜ਼ਾਹਰ ਸਾਹਿਬ ਇਹ ਔਖਾ ਹੀ ਲੱਗ ਰਿਹਾ ਕੰਮ। ਰਹਿਣ ਦੋ ਇਹ ਤਰੀਕਾ ਤੁਹਾਨੂੰ ਸਮਝ ਨਹੀਂ ਆਉਂਦਿਆ। ਉਹ ਥੱਲੇ ਕਮੈਂਟ ਕਰਕੇ ਕਹਿੰਦਾ ਇਹ ਨਾ ਦੇਣ ਵਾਲੀਆਂ ਗੱਲਾਂ। ਸਿਰ ਜੋੜ ਨਹੀਂ ਭਾਈ ਤੁਸੀਂ ਉੱਠ ਕੇ ਕਹਿ ਦੇ ਤਾਂ ਮੈਂ ਦੇ ਦੇ। ਤੇ ਮੈਂ ਹੀ ਆ। ਮੇਲ ਕਰਕੇ ਉਹ ਦਿਲ ਕਰੇ ਐਲਸੀਡੀ ਕੇ ਖਲੋ ਕੇ ਰੋਲਾ ਪਾਦਾ ਮੈਂ ਕਹਿੰਦੇ ਆ ਮੱਥੇ ਤੇ ਨਹੀਂ ਆਦਾ ਨਹੀਂ ਨਹੀਂ ਜ਼ਾਹਰ ਸਾਹਿਬ ਮੇਰੀ ਗੱਲ ਸੁਣੋ, ਜਿਹੜੀ ਵੀ ਤੁਹਾਡੀ ਕੋਈ ਈਮੇਲ ਹੈ ਨਾ, ਨਾਰਮਲ ਈਮੇਲ ਜਿਹੜੀ ਜਿੱਤੇ ਅਗਰ ਕੋਈ ਚਲੋ 4 ਦੋਸਤ ਸਾਡੇ ਭਰਾ ਕਰ ਵੀ ਦੇਣ ਮੈਸੇਜ ਤੇ ਕੋਈ ਰੌਲਾ ਨਹੀਂ, ਤੇ ਉਹ ਤੁਸੀਂ ਈਮੇਲ ਡਾਇਰੈਕਟ ਥੱਲੇ ਲਿਖ ਦਿਓ ਕਮੈਂਟ ਦੇ ਥੱਲੇ। ਤੁਹਾਡਾ ਪਿੰਨ ਹੋਇਆ ਵਾ ਤੇ ਉਹਦੇ ਥੱਲੇ ਨਾ ਤੁਸੀਂ ਉਹ ਈਮੇਲ ਲਿਖ ਦਿਓ। ਦਿਲ ਕਰੇ ਉਹਦਾ 6 ਲੱਖ ਸਬਸਕ੍ਰਾਈਬਰ ਵਾਲਾ ਚੈਨਲ ਹੋਵੇ ਉਸ ਈਮੇਲ ਤੇ ਉਹ ਹੈਕ ਹੋ ਜਵੇ ਉੱਥੋਂ ਨਹੀਂ 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 ਕੋਈ ਈਮੇਲ ਜਿਹੜੀ ਕੋਈ ਬੌਂਗੀ ਜੀ ਈਮੇਲ ਨਹੀਂ ਐਵੇਂ ਬਣੀ ਹੁੰਦੀ। ਸਾਈਡ ਤੇ ਕਿਤੇ ਹਾਂ ਔਰ ਉਹ ਵੀ ਈਮੇਲ ਨਹੀਂ ਦੇਣੀ ਜਿਹਦੇ ਤੇ ਤੁਹਾਡਾ ਸਾਰਾ ਮੋਬਾਈਲ ਲੌਗਇਨ ਆ ਇਹ ਉਹ ਵੀ ਨਹੀਂ ਦੇਣੀ। ਨਾਰਮਲ ਜੀ ਈਮੇਲ ਕੋਈ ਨਵੀਂ ਬਣਾ ਲਓ। ਨਵੀਂ ਬਣਾ ਲੈਣੇ ਇਹ ਰੋ ਨਵੀਂ ਬਣਾ ਕੇ ਖੁਦਾ ਕੀ ਕਸਮ ਮੈਂ ਹੀ ਉਹ ਜ਼ਾਹਦ ਹੂੰ ਤੇ ਪੰਜਾਬ ਵਾਲਾ @.com ਨਹੀਂ ਬਣਾਓ। ਚਾਰ ਦਾ ਡੱਬਾ ਵਸੂਲ ਕਰੋ, ਈਮੇਲ ਡਿਲੀਟ, ਬਸ ਕੰਮ ਖਤਮ। ਹਾਂ ਅਚਾਰ ਲਵੋ ਈਮੇਲ ਡਿਲੀਟ। ਸਹੀ ਗੱਲ। ਨਹੀਂ ਈਮੇਲ ਬਣਾ ਕੇ ਉਹਦੇ ਤੇ ਲਿਖ ਦੇਵੇ ਨਾਮ ਮੇਰਾ ਹੀ 4 ਮੁਝੇ ਦੋ, ਐਸ ਨਾਂ ਤੋਂ ਈਮੇਲ ਮੇਰਾ ਚਾਰ ਮੇਰੀ ਮਰਜ਼ੀ। ਹਾਂ ਇਹ ਤਾਂ ਤੁਸੀਂ ਕਹਿਣਾ ਨਾ ਮੁੜ ਕੇ। ਹੁਣ ਅਗਲੀ ਵਾਰੀ ਦਾ ਹੱਲ ਮੈਂ ਤੁਹਾਨੂੰ ਦੱਸ ਦੇਣਾ। ਥੱਲੇ ਇੱਕ WhatsApp ਨੰਬਰ ਦੇਣਾ ਤੁਸੀਂ ਆਪਣਾ, ਬੰਦ ਸਿਮ ਬੰਦ, WhatsApp ਚੱਲਣ ਵਾਲਾ, ਠੀਕ ਆ। ਉਹਨੂੰ ਕਹਿਣਾ ਕਿ ਜਿੰਨੇ ਗਾਣਾ ਦੱਸਦਾ ਉੱਥੇ ਮੈਨੂੰ ਮੈਸੇਜ ਕਰ ਦੇ। 15 ਮਿੰਟ ਦਾ ਜਿਹੜਾ ਦੁਰਾਨੀਆਂ ਨਾ ਉਸ WhatsApp ਤੇ ਜਵਾਬ ਦੇ 15 ਸੈਕਿੰਡ ਯਾਰ। ਹਾਂ ਲੇਕਿਨ ਉਸ ਤੋਂ ਬਾਅਦ ਜਿਹੜਾ ਉਸ WhatsApp ਦਾ ਹਾਲ ਹੋਣਾ ਬੰਦ ਉਸ ਤੋਂ ਬਾਅਦ ਬੰਦ। ਉਸ ਤੋਂ ਬਾਅਦ ਬੰਦ ਨੱਥੀ WhatsApp ਬੰਦ ਨਾ ਤੇ ਜਦੋਂ ਅਗਲੇ ਸ਼ੋਅ ਚ ਉਹਨੂੰ ਮੈਂ ਖੋਲਣਾ ਪਹਿਲੇ 2.5 ਲੱਖ ਤੇ ਇੱਕ ਪੁਰਾਣਾ ਮੈਸੇਜ ਆਉਣਾ। ਪੁਰਾਣਾ ਹੀ ਆਉਣਾ ਮਾਂ ਐਵਰੀਵਨ ਡਿਲੀਟ ਫਿਨਿਸ਼। ਇਹਦਾ ਬਿਹਤਰੀਨ ਹੱਲ ਹੋਈ ਤੁਹਾਨੂੰ ਨਹੀਂ ਹਰ ਗਾਣੇ ਤੇ ਨਵੀਂ ਸਿਮ ਲੈ ਲਓ। ਸੀਮਾ ਵਾਲਿਆਂ ਨੂੰ ਵੀ ਫਾਇਦਾ ਉਹਨਾਂ ਕੋਈ ਬੈਨੀਫਿਟ ਲਈਏ ਤੇ ਤੁਸੀਂ ਸਾਨੂੰ ਨਜ਼ਰ ਹੀ ਨਾ ਹੋਏ ਇੱਥੇ ਸੀਮਾ ਇੱਥੇ ਤੱਕ ਆਈਆਂ ਹੁਣ ਪਿੱਛੇ ਬੈ ਕੇ ਸ਼ੋਅ ਕਰਵਾ ਸਾਜੀ ਬਿਹਤਰੀਨ ਹੱਲ ਇਹੀ ਆ ਤੁਸੀਂ ਕਿਤੇ ਖੁਫੀਆ ਜਗ੍ਹਾ ਰੱਖ ਦਿਓ, ਕਿਤੇ ਇੱਟ ਦੇ ਥੱਲੇ ਸ਼ੈਂਪੂ ਰੱਖ ਦਿਓ ਜਾਂ ਕਿਤੇ ਡੱਬੇ 'ਚ ਪਾ ਦਿਓ। ਜ਼ਾਹਦ ਤੋਂ ਜ਼ਾਹਦ ਆ ਜਾਵੇ ਉੱਥੋਂ ਅਗਲੇ ਆ 15 ਮਿੰਟ ਜ਼ਿਆਦਾ ਵਾ ਟਾਈਮ ਘਟਾਉਣੇ। ਹਾਂਜੀ 5 ਮਿੰਟ ਤਾਜੀ 5 ਮਿੰਟ ਬਹੁਤ 5 ਮਿੰਟ ਬਹੁਤ। 5 ਮਿੰਟ ਵੀ ਜ਼ਿਆਦਾ ਵਾ ਇਦਾਂ 4 ਸ਼ੈਂਪੂ ਜਾਣਾ ਜਾਂ ਮੈਂ ਗਾਣਾ ਉਹ ਵਜਾਉਣਾ ਵਾ 5 ਸਾਲਾਂ ਚ ਨਹੀਂ ਲੱਭਣਾ ਇਹਨਾਂ ਨੂੰ। ਆ ਵੀ ਤੁਸੀਂ ਇਦਾਂ ਹੀ ਕਹਿਣ ਦੇ ਸੀ ਅਗਲੇ ਨੇ ਇੰਜ ਕਰਕੇ ਆਹ ਲੱਭ ਲਿਆ। ਨਹੀਂ ਇਹ ਤਾਂ ਮਸ਼ਹੂਰ ਸੀ, ਪਰਦਾ ਹੈ ਪਰਦਾ ਆਮ ਗਾਣਾ। ਮਸ਼ਹੂਰ ਗਾਣਾ। ਸਾਜੀ ਜਿਹੜੀਆਂ ਧੁਨਾਂ ਪੜਨ ਤੁਹਾਡੇ ਦਿਲ 'ਚ ਉਹ ਗਾਓ, ਹਾਂਜੀ ਜਿਹੜੀਆਂ ਆਈਆਂ ਹੀ ਨਹੀਂ ਰਵੀ ਸਾਹਿਬ ਦੇ ਗਾਓ। ਹਾਂ ਇੱਕ ਗਾਣੇ ਧੁਨ ਵਜਾਵਾਂ ਨਾਮ ਰੱਖ ਦਵਾਂ 50 ਲੱਖ ਰੁਪਇਆ ਹਾਂ ਉਹ ਲੱਭਦੇ ਰਹੇ ਤੇ ਜਿਹੜਾ ਕਵੇ ਭਾਜੀ ਸਾਰੇ ਹਾਰ ਗਏ ਉਹਨੂੰ ਕਹਾਂ ਜੀ ਇਹ ਮੈਂ ਆਪ ਤਰਜ਼ ਬਣਾਈ ਹਲੇ ਮੈਂ ਰਿਕਾਰਡ ਨਹੀਂ ਅੱਗੇ ਆने वाली है ਇਹ ਹੋਣਾ अभी ਚਾਹੀਦਾ जारी है ਨਾ ਤੁਸੀਂ ਹਾਰੋ ਨਾ ਚਾਰ ਜਾਏ। ਹਾਂ ਨਹੀਂ 4 ਦੇ 10 ਪੈਕਟ ਚੱਲ ਜਾਣੇ ਹੁਣ ਉਹ ਬੰਦਾ ਜਿੱਤ ਗਿਆ। ਇਹ ਭਾਈ ਆਪਾਂ ਨਹੀਂ ਇੱਕ ਪੈਕੇਟ ਹੈ 2 ਸ਼ੈਂਪੂ ਦੀਆਂ ਡੱਬੀਆਂ ਤਾਜੀ ਬੋਤਲਾਂ। ਬੰਦੇ ਕਹਿੰਦੇ ਆ ਤੇ ਕਹਿੰਦਾ ਤੁਸੀਂ ਗੱਲ ਕਰ ਦਿੰਦੇ ਪੂਰੀ ਨਹੀਂ ਕਰਦੇ। ਕਹਿੰਦਾ ਹੁਣ ਬਿਗ ਬੋਸ ਵਾਲਾ ਕਹਿੰਦਾ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰਦੇ ਤੁਸੀਂ ਕਦੋਂ ਕਰਨਾ। ਉਹ ਅੱਲਾ ਦੇ ਬੰਦਿਓ ਬਿਗ ਬੋਸ ਸਾਲਾ ਪਤਾ ਕੀ ਗੱਲ ਆ ਉਹ ਸਾਰਾ ਸੈਟਅਪ ਚੁੱਕਣਾ ਪੈਣਾ ਵਾ। ਨਵੀਂ ਕੋਠੀ ਚਾਹੀਦੀ ਆ ਲੈਦਾ ਹਾਂ ਮਤਲਬ ਉਹਦਾ ਸੈਟਅਪ ਹਾਂ ਬਹੁਤ ਸਾਰੇ ਕੈਮਰੇ ਚਾਹੀਦੇ। ਹੁਣ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਆਈਡੀਆ। ਦੇਖੋ ਮੈਂ ਇਸ ਦਫ਼ਤਰ ਦੇ ਵਿੱਚ ਇੱਕ ਆਈਡੀਆ ਹੋਰ ਸੋਚਿਆ ਸੀ, ਉਹ ਬਿਗ ਬੋਸ ਨਾਲੋਂ ਵੀ ਵਧੀਆ ਵਾ। ਵੱਡਾ ਕੰਮ। ਔਰ ਉਹ ਹਫਤੇ ਦੇ 2 ਪ੍ਰੋਗਰਾਮ ਜਿੱਦਾਂ ਇੱਕ ਸਿਟਕॉम ਚੱਲਦਾ ਇੰਜ ਦਾ ਵਾ, ਉਹ ਵੀ ਪੂਰੀ ਕੋਠੀ ਦਾ ਨਿਜ਼ਾਮ ਆ। ਹਾਂਜੀ ਉਹ ਕਿਹੜਾ ਜੀ? ਔਰ ਇੱਕ ਹੋਰ ਉਹਦੇ ਚ ਮਜ਼ਾ ਹੋ ਸਕਦਾ, ਉਹ ਕੀ ਉਹਦੇ ਵਿੱਚ ਟੀ ਟਾਈਮ ਵੀ ਹੋ ਸਕਦਾ ਨਾਲ।
ਉਹਦੇ ਉਸ ਟਾਈਮ ਦੇ ਵਿੱਚ ਉਸੇ ਹੀ ਕੰਮ 'ਚ। ਉਸ ਫਾਰਮੈਟ ਦੇ ਵਿੱਚ ਠੀਕ ਹੈ ਟੀ ਟਾਈਮ ਨਹੀਂ ਹੋ ਸਕਦਾ। ਅੱਛਾ ਜੀ। ਆ ਸਾਰਾ ਜਿਹੜਾ ਨਾ ਹਸਪੀਟਲ ਆ, ਠੀਕ ਹੈ ਹਸਪਤਾਲ ਆ, ਠੀਕ ਹੈ ਮੈਂਟਲ ਹਸਪਤਾਲ, ਓਏ ਇਹ ਰੀਅਲ ਸਟੋਰੀ ਆ। ਹਕੀਕਤ ਆ ਤੇ ਮੈਂ ਕੀ ਕਹਿ ਰਿਹਾ, ਮੈਂ ਕਿਹਾ ਸਾਰਾ ਮੈਂਟਲ ਹਸਪਤਾਲ ਆ। ਅੱਗੋਂ ਕੀ ਕਰ ਮੈਂ ਇਹ ਨਹੀਂ ਕਿਹਾ ਹੋਊਗਾ, ਆਲਰੇਡੀ ਹੈ ਰੀਅਲ ਸਟੋਰੀ ਕਹਿ ਰਿਹਾ। ਇਹਦਾ ਰੰਗ ਛੰਗ, ਇਹਦੇ ਤੇ ਬੋਰਡ ਛੋੜ, ਡਾਕਟਰਾਂ ਦੇ ਕਮਰੇ, ਉਹ ਪਾਗਲ ਮਤਲਬ ਜਿਹੜੇ ਮੈਂਟਲ ਮਰੀਜ਼ ਨੇ ਉਹਨਾਂ ਦੇ ਕਮਰੇ, ਬਾਹਰ ਗਰਾਊਂਡ 'ਚ ਫਿਰ ਰਹੇ ਨੇ ਜਿੱਦਾਂ ਹੁੰਦਾ ਨਾ ਕੰਟੀਨ ਆ, ਠੀਕ ਹੈ ਜੀ। ਤੇ ਵਿੱਚੇ ਹੀ ਸਾਡਾ ਸ਼ੋਅ ਟੀ ਟਾਈਮ ਆ ਤੇ ਉਹਨਾਂ ਦੇ ਨਾਲ ਹੀ ਬਹਿ ਕੇ ਅਸੀਂ ਕਰਨਾ। ਪਾਗਲਾਂ ਦੇ ਮੈਂਟਲ ਯਾਨੀ 8 ਤੋਂ 10 ਜਾਣੇ ਦਾਖਲ ਨੇ, ਹਰ ਇੱਕ ਦੀ ਲਹਿਦਾ ਸਾਈਕੀ ਹੈ, ਹਰ ਇੱਕ ਦਾ ਹਰ ਇੱਕ ਨੂੰ ਇੱਕ ਲਹਿਦਾ ਟੈਨਸ਼ਨ ਆ, ਓਕੇ ਹਰ ਇੱਕ ਦਾ ਲਹਿਦਾ ਸੈਟਅਪ ਆ। 2 ਡਾਕਟਰ ਫਿਰ ਰਹੇ ਨੇ, ਉਸ ਤੋਂ ਬਾਅਦ ਜਨਾਬ ਜੀ ਬਾਹਰ ਲਿਖ ਕੇ ਲਾਇਆ ਜਾਂ ਮਰੀਜ਼ ਇਹਨੇ ਪੂਰਾ ਲੁੱਕ ਲਾਈਕ ਜਿੱਧਰ ਕੈਮਰਾ ਜਾ ਰਿਹਾ ਹਸਪੀਟਲ, ਮੈਂਟਲ ਹਸਪੀਟਲ ਆ। ਠੀਕ ਹੈ ਜੀ ਠੀਕ ਹੈ ਜੀ। ਤੇ ਉਹ ਮੈਂਟਲ ਹਸਪੀਟਲ ਆ ਤੇ ਹਰ ਵੀਕ ਕਿਸੇ ਨਾ ਕਿਸੇ ਦੀ ਇੱਕ ਸਟੋਰੀ ਕੋਈ ਨਾ ਕੋਈ ਵਿੱਚੋਂ ਕੋਈ ਕੰਮ ਗੇਮ ਪਾ ਰਿਹਾ, ਠੀਕ ਹੋ ਗਿਆ ਬਿਹਤਰੀਨ ਠੀਕ ਹੈ ਜੀ। ਅੱਛਾ, ਉਹਦੇ ਚ ਹੁਣ ਮੈਂ ਇੱਥੇ ਟੀ ਟਾਈਮ ਕਰ ਰਿਹਾ ਤੇ ਲੇਕਿਨ ਇਹਦਾ ਸੈੱਟ ਸੋਫੇ ਵਾਲਾ ਲਾ ਕੇ, ਠੀਕ ਤੇ ਕਿਸੇ ਨਾ ਕਿਸੇ ਜਿਹੜਾ ਮਰੀਜ਼ ਆ ਉਹਦੀ ਐਂਟਰੀ ਹੋ ਰਹੀ ਵਿੱਚ ਚੱਲਦੇ ਪਾਗਲ ਦੀ ਪਾਗਲ ਚੱਲਦੇ ਚੱਲਦੇ ਟੀ ਟਾਈਮ 'ਚ ਐਟਮ ਕਰ ਰਿਹਾ ਪਾਗਲ ਕੋਈ ਹੋਇਆ ਇਹ ਬੜਾ ਮਜ਼ਾ ਆਉਣਾ ਸਰ। ਟੀ ਟਾਈਮ ਹੁੰਦਾ ਹੋਵੇ ਤਾਂ ਪਾਗਲ ਆ ਕੇ ਗਏ ਉੱਡੇ ਨਹੀਂ ਹਲੇ। ਪਿੱਛੇ ਇੱਕ ਪਾਗਲ ਆਇਆ ਤਾਂ ਉਹਨੇ ਮਿੱਠੇ ਦੇ ਲੈ ਬੋਲ ਸੁਣ, ਕਹਿੰਦਾ ਟੀ ਟਾਈਮ ਹੋਇਆ ਤਾਂ ਪਾਗਲ ਆ ਕੇ ਵੀ ਤੁਸੀਂ ਉੱਡੇ ਨਹੀਂ ਹਲੇ। ਉਹ ਵੀ ਕਰੈਕਟਰ ਬਣ ਸਾਨੂੰ ਪਾਗਲ ਆਇਆ ਵਾ ਐਂਕਰ ਦੇ ਪੈਰਾਂ 'ਚ ਰੈਕਲਾ ਚਲਾ ਕੇ ਦੇਵਾਂਗੇ। ਆਹੋ ਇੰਜ ਦੇ, ਹਾਂ ਇੰਜ ਦੇ ਜ਼ੁੰਬੀ ਟਾਈਪ ਆਇਆ ਵਾ ਪਾਗਲ, ਉਹਨੇ ਆ ਕੇ ਉਸਤਾਦ ਜੀ ਨੂੰ ਇੱਥੋਂ ਫੜਿਆ ਵਾ ਤੇ ਉਹਨਾਂ ਨੂੰ ਵੀ ਕਰਤਾ ਚੱਲ ਵੀ ਸਾਜੀ ਉਹਦਾ ਖੂਨ ਪੀਣ ਵਾਲਾ ਨਾ 4-5 ਪਾਗਲ ਪਿੱਛੇ ਆਇਆ ਕਰਨ ਬੈਠੇ ਤੇ ਅੱਗੋਂ ਕਹਿਣਾ ਅਸਲਾਮ ਵਾਲੇਕੁਮ ਨਾਜ਼ਰੀਨ ਟੀ ਟਾਈਮ ਵਿੱਚ ਨਹੀਂ ਉਸਤਾਦ ਜੀ ਆਈਡੀਆ ਅੱਛਾ ਵਾ, ਇਹਨੂੰ ਆਪਾਂ ਸਾਲ ਦੇ ਅੰਦਰ ਕਰ ਲੈਣਾ। ਅੱਜ ਪਾਗਲ ਕਿੱਥੋਂ ਲਓਗੇ ਇਹਨੇ? ਲੈ ਟਾਈਮ ਚੈੱਕ ਕੀਤਾ ਸਾਜੀ ਉਹ ਚੱਲਿਆ ਉਸਤਾਦ ਦੇ ਕੱਢਣ ਡਏ ਆ। ਇਹ ਨਾ ਕਹਿ ਪਾਗਲ ਕਿੱਥੋਂ ਲੋਗੇ ਇਹਨੇ, ਕਿਉਂਕਿ ਸਾਜੀ ਬਾਕੀ ਪਾਗਲ ਕਿੱਥੋਂ ਲੱਭਣੇ ਅਫੋਰਡ ਕਰਨੇ। ਮੈਂ ਕਿਹਾ ਉਸਤਾਦ ਦੇ ਕੱਢਣ ਡਏ ਆ। ਬਾਕੀ ਕਿੱਥੋਂ ਲਓਗੇ ਇਹ ਕਹਿ। ਜਿਹੜਾ ਗੇਟ ਬਾੜਾ ਆ ਉਹ ਪਾਗਲ ਆ। ਹਾਂ ਸਹੀ ਪਤਾ ਨਹੀਂ ਗੇਟ ਬਾੜਦਾ। ਇੱਥੇ ਪਾਗਲ ਵੀ ਮਾਰਦੇ ਉੱਦਾਂ ਨਹੀਂ ਮਾਰਦੇ। ਇਹ ਕੰਮ ਹੀ ਪਾਗਲ ਬੰਦੇ ਦਾ ਵਾ। ਤੇ ਸਹੀ ਬੰਦੇ ਦੀ ਸਮਝਦਾਰ ਪੜ੍ਹੇ ਲਿਖਿਆ ਬੰਦਾ ਤੇ ਕੋਈ ਯਾਰ ਅੱਲਾ ਮਾਫੀ ਦੇ ਜਾ ਹਾਲਾਤ ਮਿਲੇ ਕਿ ਕੋਈ ਜ਼ਿੰਦਗੀ ਇਦਾਂ ਕੋਈ ਇਹਨਾਂ ਨਾਲ ਗੁਜ਼ਾਰਨੀ, ਨਿਕਲੋ ਇੱਥੋਂ। ਉਸਤਾਦ ਜੀ ਇਨਸਾਨੀ ਕਾਰਟੂਨ ਆ ਆਪਾਂ ਜਿੰਨੇ ਵੀ ਬੰਦੇ ਬੈਠੇ ਇਹ ਤੂੰ ਹੋਏਗਾ, ਮੈਂ ਤੇ ਨਹੀਂ ਹੈਗਾ, ਤੂੰ ਆਪਣੇ ਆਪ ਨੂੰ ਕਹਿ ਤੇ ਉਸਤਾਦ ਹੋ ਨਾ। ਤੂੰ ਉਹ ਨਾ ਕਰ ਉਹ ਗੱਲ ਉਹੀ ਜਿਹੜੀ ਅਕਰਮਦਾਸ ਸਾਹਿਬ ਨੇ ਕਹੀ ਸੀ ਉਹਨਾਂ ਨੂੰ, ਇਸਗਾ ਠਾਕਰ ਸਾਹਿਬ ਨੂੰ। ਨਹੀਂ ਭਾਈ ਤੁਸੀਂ ਜਦੋਂ ਕੋਈ ਗੱਲ ਕਰੋ ਨਾ, ਤੁਸੀਂ ਇਹ ਕਿਹਾ ਕਰੋ ਜੀ ਇਹ ਮੇਰਾ ਸੀ, ਸਾਰਿਆਂ ਦੇ ਨਾ ਅਪਲਾਈ ਕਰ ਦੇ। ਨਹੀਂ ਅਸੀਂ ਕਾਰਟੂਨ ਵਾਲੀ ਇੱਥੇ ਗੱਲਾਂ ਕਰਦੇ। ਨਹੀਂ 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 ਜਸਟ ਫਨ। ਅਗਰ ਸੀਰੀਅਸ ਹੋ ਜਾਗੇ ਨਾ ਤੇ ਕੋਈ ਬੰਦਾ ਹੱਸੇਗਾ ਨਹੀਂ। ਉਸਤਾਦ ਜੀ ਇੱਕ ਹੱਲ ਮੈਂ ਕੱਢਾਂ, ਤੁਸੀਂ ਇੱਥੇ ਟੀ ਟਾਈਮ ਦਾ ਸੈੱਟ ਇਦਾਂ ਹੀ ਰੱਖੋ ਤੇ ਮਤਲਬ ਮੈਂ ਪਾਗਲ ਪੱਟੀ ਬੰਨੀ ਹੱਥ ਤੇ ਪਿੱਛੇ ਉਹਦੇ ਲੰਮਾ ਪਿਆ, ਸਾਰਿਆਂ ਦੀ ਇੱਕ ਵਾਰੀ ਵੀਡੀਓ ਬਣਾ ਕੇ ਤੇ ਉਹਦੇ ਅੱਗੇ ਕਰੋਮਾ ਕੱਟ ਕੇ ਲਾਤਾ ਤੇ ਪਿੱਛੇ ਅਸੀਂ ਪਾਗਲ ਤੇ ਅਸੀਂ ਟੀ ਟਾਈਮ ਕਰ ਰਹੇ। ਹਾਂ ਇਦਾਂ ਦੇ ਬੰਦੇ ਵੱਡਾ ਆਈਡੀਆ ਦੇ ਕੇ ਨਾ ਅਗਲੇ ਕੰਮ। ਲੈ ਹੁਣ ਵੀ ਤੂੰ ਹਾਲੇ ਫੇਰ ਵੀ ਤੂੰ ਹਾਲੇ ਪੁੱਛਣੇ ਸੀ ਕਿ ਪਾਗਲ ਕਿੱਥੋਂ ਲੈਣੇ। ਨਾ ਦੇਖਤਾ ਪ੍ਰੋਮੋ ਤੇ ਦੇਤਾ ਤੂੰ। ਨਹੀਂ ਕਰੋਮਾ ਦੇਤਾ ਵਾ। ਮੈਂ ਤੈਨੂੰ ਕਹਿ ਰਿਹਾ ਮੈਂ ਇੱਥੇ ਜੈਨੂਇਨ ਪਾਗਲ ਵੀ ਲੈਣ ਦੇਣਾ, ਉਹਨੇ ਵੀ 2-3 ਮਿੰਟ ਬਾਅਦ ਆ ਕੇ ਮੈਨੂੰ ਕਹਿਣਾ ਉਸਤਾਦ ਯਾਰ ਇਹਨੂੰ ਤਾਂ ਸਮਝਾ ਕਿਦਾਂ ਦੀਆਂ ਚਵਲਾ ਮਾਰਦਾ ਇਹ ਕਿਹੜਾ ਪਾਗਲਪਨ ਹੋਇਆ। ਉਹ ਯਾਰ ਅਸੀਂ ਵੀ ਪਾਗਲ ਆ, ਲੇਕਿਨ ਯਾਰ ਇਹਦਾ ਤੇ ਬੇੜਾ ਹੀ ਕਰਾ ਕੋਈ ਆਪੇ। ਉਸਤਾਦ ਜੀ ਅਸਲੀ ਪਾਗਲ ਦੇ ਲਾਗੇ ਬੈਠੇ ਨੂੰ ਕੋਈ ਐਸੀ ਹਰਕਤ ਕਰੀ ਉਹਨੇ ਇਹਨੂੰ ਕਹਣਾ ਉਹ ਤੂੰ ਪਾਗਲ ਆ, ਤੂੰ ਪਾਗਲ ਆ ਯਾਰ। ਅਸਲੀ ਪਾਗਲਾਂ ਨੇ ਕਹਿਣਾ ਆਇਓ ਯਾਰ ਉਹਨਾਂ ਦੇ ਲਾਗੇ ਨਹੀਂ ਬਹਿਣਾ ਯਾਰ, ਸਿਰ ਦਰਦ ਕਰਨ ਲੱਗ ਕੀ ਪਾਗਲ ਜੀ ਹਟਦੇ ਹੀ ਨਹੀਂ। ਅਸਲੀ ਪਾਗਲ ਭਾਈ ਬਿੱਠੇ ਨੂੰ ਕਹਿੰਦਾ ਜਾ ਪਾਗਲਾ। ਅਸਲੀ ਪਾਗਲ ਕੋ ਤਨਹਾਈ ਨਾਲ ਲੱਭਦਾ ਫਿਰ ਮੈਨੂੰ ਬਾਅਦ। ਲੂਮਾ ਲੈਣਾ ਹਾਲੇ ਹੈਗਾ ਰਾਬਤਾ ਵਾਪਸੀ ਅਗਰ ਜਾਣਾ ਹੋਵੇ। ਥੋੜਾ ਆਰਡਰ ਲਾਓ ਸਾਰੇ। ਥੋੜਾ ਭੁੱਲਿਆ ਤਾਂ ਨਹੀਂ। ਆਰਡਰ ਨਹੀਂ ਲਾ, ਤੂੰ ਆਪ ਸਮਝਦਾਰ ਆ ਵੀ 20 ਮਿੰਟ ਹੋ ਗਏ ਸ਼ੋਅ ਉਸਤਾਦ ਜੀ ਮੈਂ ਬੋਲਣਾ ਤਾਂ ਦਿਆਂ, ਹੁਣ ਕੀ ਕਰਾਂ ਦੱਸੋ। ਐ ਜੀ ਨਾਜ਼ਰੀਨ ਨੇ ਤੂੰ ਦੱਸਣਾ ਹੀ ਮੈਨੂੰ ਸਹੀ। ਇਹ ਕਹਿੰਦਾ ਮੈਂ ਬੋਲਣ ਤੇ ਦਿਆਂ। ਸਾਜ ਵੀ ਤੁਸੀਂ ਕਹਿਣ ਲੱਗ ਪਏ ਓਵਰਲੈਪਿੰਗ ਕਰਦਾ ਉਹ ਮੈਂ ਤੁਹਾਡਾ ਕਸੂਰ ਆ। ਮੈਂ ਤਾਂ ਨਹੀਂ ਬੋਲਦਾ ਡਰ ਦੇ ਵਿੱਚ, ਅੱਲਾ ਦੀ ਕਸਮ ਹੈ ਬਸ। ਸਪੇਸ ਦੇ ਕੇ ਜਗ੍ਹਾ ਬਣਾ ਕੇ ਬੋਲਦਾ। ਉਹ ਤੂੰ ਮਾਲਾ ਨਾ ਹੈ ਕੋ। ਸਹੀ ਤਾਂ ਪਹਿਲੇ ਗਈ ਲੂਮਾ ਯਾਰ। ਲੈਣਾ ਹੈ ਕੋ ਰਾਬਤਾ ਨੇ। ਉਹ ਤਾਂ ਬੜਾ ਢੇਰ ਆ ਸਾਜ ਜੀ। ਨਹੀਂ ਕਾਲੂ ਉਸਤਾਦ ਜੀ ਛਾਏਗਾ ਦੇਖਿਓ ਤੁਸੀਂ। ਉਹ ਕਿਦੋਂ ਛਾਏਗਾ 5 ਮਿੰਟ ਲੰਘ ਗਏ। 5 ਮਿੰਟ ਸਾਜ ਤੁਸੀਂ ਆਪੇ ਫਿਰ ਕਹਿੰਦੇ ਓਵਰਲੈਪਿੰਗ ਹੁੰਦੀ ਹੈ, ਨਾ ਕਰ ਬੋਲਿਆ ਕਰੋ। ਐ ਵੇਖਿਆ ਮੈਂ ਸਿਰਫ ਉਹ ਤਕਾਦਾ ਰੱਖਣ ਦਿਆ ਵਾ, ਰੋਜ਼ ਦਾ ਤਕਾਦਾ ਰੱਖਣ ਦਿਆ।
ਉਸਤਾਦ ਜੀ ਮੈਂ ਕਾਮੇਡੀ ਕਰਦਾ ਨਾ ਤੁਹਾਡੇ ਮੂਡ ਤੇ, ਕਸਮੇ ਖੁਦਾ ਦੀ ਸੱਚੀ ਝੂਠ ਨਹੀਂ ਬੋਲਦਾ। ਮੈਂ ਦੇਖਦਾ ਤੁਹਾਡਾ ਮੂਡ ਖਰਾਬ ਆ ਤੇ ਮੇਰੇ ਕੋ ਵੀ ਨਹੀਂ ਹੈ ਨਾ, ਯਾਨੀ ਉਹ ਗੱਲ ਨਹੀਂ ਹੁੰਦੀ ਕਿ ਡਰ ਜਿਹਾ ਰਹਿੰਦਾ। ਮੈਨੂੰ ਤੂੰ ਮੈਨੂੰ ਪੁੱਛ ਉਸਤਾਦ ਜੀ, ਤੁਹਾਨੂੰ ਸਭ ਤੋਂ ਬਹੁਤੀ ਖਿਜ ਕਿਸ ਬੰਦੇ ਤੇ ਚੜਦੀ? ਪੁੱਛ। ਉਸਤਾਦ ਜੀ ਤੁਹਾਨੂੰ ਸਭ ਤੋਂ ਜ਼ਿਆਦਾ ਖਿਜ ਕਿਸ ਬੰਦੇ ਤੇ ਚੜਦੀ? ਜਿਹਨੂੰ ਮੈਂ ਕਹਾਂ ਨਾ ਯਾਰ ਤੂੰ ਮੈਨੂੰ ਮੈਸੇਜ ਕਿਉਂ ਨਹੀਂ ਕੀਤਾ, ਤੇ ਉਹ ਅੱਗੋਂ ਕਹਿੰਦਾ ਮੈਂ ਸੋਚਿਆ ਤੁਸੀਂ ਬਿਜ਼ੀ ਹੋਣੇ ਆ। ਹਾਂ, ਇਹ ਤਾਂ ਤੁਸੀਂ ਕਈ ਵਾਰੀ ਦੱਸ ਚੁੱਕੇ ਹੋ। ਸਹੀ ਗੱਲ। ਇਹ ਕਿੱਧਰ ਰਹਿ ਗਿਆ? ਇੱਕ ਕੰਮ ਰਹਿ ਗਈ। ਇਹ ਕਿੱਧਰ ਵੀ ਆ ਅੱਛਾ ਮੇਰੇ ਵੀ ਆ ਗਈ ਗੱਲ ਜੀ। ਉਹ ਕੌਣ ਆ ਤੁਸੀਂ? ਉਹ ਵੀ ਮੈਸੇਜ ਛੱਡਵਾ ਵੱਜਦਾ ਮੇਰੇ ਸਿਰ 'ਚ। ਮੈਸੇਜ ਆਇਆ, ਅਸਲ 'ਚ ਨਾ ਉਹ ਇੱਕ ਬਹਾਨਾ ਹੁੰਦਾ ਹੈ, ਉਹਦੇ ਉੱਤੋਂ ਇਲਾਵਾ ਕੋਈ ਜਵਾਬ ਨਹੀਂ ਹੁੰਦਾ। ਸਹੀ। ਹਾਂਜੀ ਯਾਰ ਤੂੰ ਮੈਨੂੰ ਦੱਸ ਦਿੰਦਾ, ਮੈਂ ਸਮਝਿਆ ਤੁਸੀਂ ਬਿਜ਼ੀ ਹੋਣੇ। ਉਹ ਮੈਸੇਜ ਕਰਨਾ, ਉਹਨੇ ਟਿੰਗ ਵੀ ਨਹੀਂ ਕਰਨਾ ਮੇਰੇ ਮੋਬਾਈਲ ਤੇ। ਆਹ ਵੀ ਸਾਇਲੈਂਟ ਤੇ ਲੱਗ। ਦੁਨੀਆ ਦਾ ਸਭ ਤੋਂ ਵੱਡਾ ਝੂਠ ਇਹ ਹੈ, ਮੈਂ ਸਮਝਿਆ ਤੁਸੀਂ ਬਿਜ਼ੀ ਹੋਣੇ। ਮੈਂ ਸਮਝਿਆ ਯਾਰ ਕਿਤੇ ਮਸਰੂਫ ਹੋਣਗੇ। ਇਹ ਸਭ ਤੋਂ ਵੱਡਾ ਝੂਠ ਆ। ਤੁਸੀਂ ਆਪਣਾ ਪੈਗਾਮ ਤੇ ਉਸੇ ਹੀ ਬੰਦੇ ਨੂੰ ਜਦੋਂ ਥੋੜਾ ਜਿਹਾ ਐਸਾ ਕੰਮ ਪੈਣਾ ਨਾ ਜੀ ਚ ਉਹਦਾ ਕੋਈ ਮਤਲਬ ਆ, ਤੁਸੀਂ ਵੇਖਣਾ ਤੁਹਾਡੇ WhatsApp ਤੇ ਬੰਦਾ ਕੀ। ਜਦੋਂ ਤੁਸੀਂ ਉਹਨੂੰ ਕਹੀ ਵੀ ਜਾਵੋ ਮੈਂ ਫ੍ਰੀ ਹੋ ਕੇ ਗੱਲ ਕਰਦਾ, ਮੈਂ ਬਿਜ਼ੀ ਹਾਂ, ਫੇਰ ਵੀ ਚੱਲੀ ਜਾਂਦੇ। ਬੜੇ ਰੋਲੇ ਨੇ ਜੀਬ ਦੁਨੀਆ ਦੇ। ਹਾਂਜੀ ਲੇਕਿਨ ਕਾਲੂ ਉਸਤਾਦ ਜੀ ਬੇੜੀਆਂ ਜਲਾ ਕੇ ਨਹੀਂ ਆਇਆ, ਵਾਪਸੀ ਦੇ ਰਾਸਤੇ ਖੁੱਲੇ ਆ, ਉਹਨਾਂ ਨੇ ਵੀ ਤਨਖਾਹ ਵਧਾਤੀ ਆ। ਔਰ ਰੋਣ ਦੇ ਲੂਮ ਵਾਲੇ ਮੈਨੇਜਰ ਜਿਹੜੇ ਸੀਗੇ ਕਿ ਕਾਲੂ ਜੀ ਆ ਮੇਰਾ ਹਾਲ ਅੰਦਰ ਅਲੈਕਸਾ ਦੇ ਗਾਣਾ ਤੂੰ ਚਲਾ ਕੇ ਆਇਆ। ਅੱਜ ਮੈਨੂੰ ਉਹਦੇ ਨਾਲ ਮੁਹੱਬਤ ਹੋ ਗਈ ਆ। ਅਲੈਕਸਾ ਸਟਾਪ। ਇਹਨੂੰ ਮੈਂ ਲੈ ਜਾਣਾ ਵਾ ਕਿੰਨਾ ਆਪੀ ਕੱਲੇ ਨਹੀਂ। ਚੰਗੀ ਲੱਗੀ ਤੈਨੂੰ? ਮੈਂ ਕਿਹਾ ਦਿਲ ਨੂੰ ਲੱਗ ਗਈ ਹੈ ਅੱਛਾ ਮੇਰੀ ਗੱਲ ਸੁਣ, ਮੇਰੇ ਕਮਰੇ 'ਚ ਤੈਨੂੰ ਕਈ ਚੀਜ਼ਾਂ ਐਸੀਆਂ ਜਿਹੜੀਆਂ ਚੰਗੀਆਂ ਲੱਗਣੀਆਂ। 5-6 ਆ ਸਾਜੀ ਬਸ। ਓਕੇ ਨੋ ਪ੍ਰੋਬਲਮ। ਇਹਦੇ 'ਚ ਕੋਈ ਹਰਜ ਨਹੀਂ ਕਿ ਤੈਨੂੰ ਮੇਰੇ ਕੋਲ ਇੱਕ ਚੀਜ਼ ਪਈ ਆ ਤੈਨੂੰ ਚੰਗੀ ਨਹੀਂ ਲੱਗ ਸਕਦੀ। ਇਹਦੇ 'ਚ ਕੋਈ ਹਰਜ ਨਹੀਂ ਮੇਰੇ ਕੋਲ ਇੱਕ ਚੀਜ਼ ਪਈ ਆ, ਤੂੰ ਉਹਦੀ ਲਾਲਚ ਪੈਦਾ ਖੁਆਇਸ਼ ਪੈਦਾ ਨਾ ਕਰ ਕਿ ਮੈਂ ਲੈਣੀ। ਇੱਥੇ ਤੱਕ ਕੋਈ ਹਰਜ ਨਹੀਂ। ਓਕੇ। ਹਰਜ ਉੱਥੋਂ ਆ ਕਿ ਕਿਸੇ ਵੀ ਤਰੀਕੇ ਨਾਲ ਮੈਂ ਲੈਣੀ ਆ। ਉਹ ਇੱਕ ਜਿੱਦ ਬਣਾ ਲੈਣੀ। ਉਹ ਗਲਤ ਗੱਲ ਆ। ਤੂੰ ਕਮਾ, ਪੈਸੇ ਜੋੜ ਤੇ ਲੈ ਲੈ। ਇਕੱਠੇ ਕਰ, ਤੇ ਮੇਰੇ ਕਮਰੇ ਵਾਲੀਆਂ ਛੱਡ ਕੇ ਤੂੰ ਦਿਲ ਕਰੇ ਤੂੰ ਜਿਹੜੇ ਮਰਜ਼ੀ ਕਮਰੇ ਵਾਲੀਆਂ ਲੈ ਲੈ। ਮਲਕਾਲੀ ਸਬਦੇ ਕਮਰੇ ਵਾਲੀ ਪ੍ਰੋਬਲਮ ਇਹ ਹੈ ਕਿ ਜਦੋਂ ਤੂੰ ਦਿਮਾਗ 'ਚ ਰੱਖ ਕੇ ਤੇ ਹੁਣ ਤੂੰ ਕਹਿਣਾ ਮੈਂ ਲੈਣੀ ਹੈ, ਚਾਹੇ ਹਲਾਲ ਤਰੀਕੇ ਨਾਲ ਲਵਾਂ ਚਾਹੇ ਹਰਾਮ ਤਰੀਕੇ ਨਾਲ ਲਵਾਂ, ਚਾਹੇ ਮੈਨੂੰ ਇਹਦੇ ਲਈ ਚੋਰੀ ਕਰਨੀ ਪਵੇ, ਚਾਹੇ ਮੈਨੂੰ ਇਹਦੇ ਲਈ ਮੰਗਣਾ ਪਵੇ, ਚਾਹੇ ਮੈਨੂੰ ਇਹਦੇ ਲਈ ਕਿਸੇ ਨੂੰ ਝੂਠ ਸੱਚ ਬੋਲ ਕੇ ਲੁੱਟਣਾ ਪਵੇ, ਡਾਕਾ ਮਾਰਨਾ ਪਵੇ, ਠੀਕ ਹੈ ਨਾ। ਮੈਂ ਉਦੋਂ ਪ੍ਰੋਬਲਮ ਹੋਣੀ। ਇੱਥੇ ਤੱਕ ਕੋਈ ਪ੍ਰੋਬਲਮ ਨਹੀਂ ਕਿ ਯਾਰ ਇਹ ਚੀਜ਼ ਮੈਨੂੰ ਅੱਛੀ ਲੱਗੀ ਹੈ, ਮੈਂ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਮੈਂ ਲੈਣੀ ਹੈ। ਇਹ ਉਸਤਾਦ ਜੀ ਕੋਲੋਂ ਹੀ ਮੈਂ ਮੰਗ ਲਾਂਗਾ ਕੁਝ। ਇੱਕ ਹਾਂ ਹਾਂਜੀ ਵੇ ਰਾਈਟ ਵੇ ਚੂਜ਼ ਕਰਨਾ। ਬਹੁਤ ਅੱਛੀ ਗੱਲ। ਹੁਣ ਮੈਨੂੰ ਇੱਕ ਤੁਹਾਡੀ ਇੱਕ ਸ਼ੈ ਪਸੰਦ ਆਈ ਸਾਜੀ, ਮੈਂ ਉਹਦੇ ਪੈਸੇ ਜੋੜ ਓਏ ਲਏ। ਹੋਰ ਨਹੀਂ ਪਾਗਲ ਹੈ ਤੂੰ। ਓਏ ਨਹੀਂ ਉਸਤਾਦ ਜੀ ਮੱਛਾ ਠੋਕਣ ਡਾਇਓ। ਚਲਾ ਗਿਆ ਬਸ ਸਾਜੀ। ਸਾਜੀ ਚੀਗਮ ਜਿਹੜਾ ਮੱਛਰ ਫਿਰ ਰਿਹਾ, ਬਹੁਤ ਮਾੜਾ ਮੱਛਰ ਵਾ। ਜਿੱਦਾਂ ਕਿਹੜਾ ਬੱਚੇ ਕੋਈ ਡਿਕ ਚੀਗਮ ਨਹੀਂ ਦੀ ਬਬਲ ਡਿੰਗ ਡਾਊਨ। ਆ ਉਹਦੇ ਜਿਹੜਾ ਮੈਂ ਹੁਣ ਉਹ ਸਾਜੀ ਉਹ ਪ੍ਰੋਜੈਕਟਰ ਜਿਹੜਾ ਉਹਦੇ ਵਾਸਤੇ ਮੈਂ ਪੈਸੇ ਜੋੜਨਾ ਸ਼ੁਰੂ ਕਰਤੇ। ਜਿਹਦੇ ਵਾਸਤੇ ਪ੍ਰੋਜੈਕਟਰ ਜਿਹੜਾ ਉਹ ਪੁੱਤ ਵੀ ਚਾਹੀਦੀ ਆ। ਉਹ ਦੀਵਾਰ ਅੱਗੇ ਮੈਂ ਕਿਹੜਾ ਗੁੱਲੀ ਚ ਰਹਿਣਾ ਵਾ। ਓਏ ਭਾਜੀ ਨੂੰ ਪ੍ਰੋਜੈਕਟਰ ਕੱਲਾ ਨਹੀਂ, ਉਹਦੇ ਅੱਗੇ ਇੱਕ ਕਲਰ ਹੋਈ ਦੀਵਾਰ ਇਹ ਚਾਹੀਦੀ। ਬਸ ਉਹ ਵਾਈਟ ਪ੍ਰੋਜੈਕਟਰ ਚੁੱਕ ਕੇ ਮੁੜ ਕੇ ਕਿਸੇ ਪਰਲੇ ਸਾਹਮਣੇ ਘਰ ਵਾਲੇ ਦਾ ਬੂਹਾ ਖੜਕਾ ਕੇ ਉਹਦੀ ਕੰਧ ਤੇ ਲਾ ਕੇ ਬਾਹਰ ਬੈਠਾ ਹੋਵੇ, ਜਿਹਦਾ ਰੰਗ ਅੱਛਾ। ਨਾਲੇ ਓਏ ਮਿੱਟੀ ਨਾਲ ਲਿਪੀਆਂ ਕੰਧਾਂ ਤੇ ਪ੍ਰੋਜੈਕਟਰ ਨਹੀਂ ਚੱਲਦੇ। ਉਹ ਦਿਲ ਕਰੇ ਐਂ ਕਰਕੇ ਮੂੰਹ ਆਵੇ ਆਟ ਇਧਰੋਂ ਇੱਟ ਨਿਕਲੀ ਹੋਵੇ, ਹੀਰੋ ਇੱਥੋਂ ਹੀਰੋ ਨਾ ਹੋਵੇ ਵਿੱਚ। ਤੁਹਾਡੀ ਕੰਨ ਸਾਰੀ ਉਹ ਦੋ ਹੋਇਆ ਕਰਕੇ ਭੋਰੇ ਚ ਆਉਂਦਾ। ਹੀਰਵਨ ਡਾਂਸ ਕਰ ਰਹੀ ਹੈ, ਕੰਧ ਨੂੰ ਤਰੇੜ ਆਈ ਐ ਲੱਗਦੇ ਉਹਨੂੰ ਲਕਵਾ ਹੋਇਆ। ਆਹੋ ਉਹੀ ਤੇ ਕਹਿ ਰਿਹਾ। ਸ਼ਾਨ ਤਾਂ ਬੜਕ ਮਾਰਿਆ ਓਏ ਓਏ ਫੁੱਲ ਦੁਖੀ ਫਿਲਮ ਲੱਗੀ ਹੈ ਤਾਂ ਥੱਲੋਂ ਕੰਧ ਸਲਾਬੀ ਵੀ ਨਜ਼ਰ ਆਉਂਦੀ। ਆਹੋ ਨਹੀਂ ਸਰੀ ਦੇ ਵੱਲ ਸਾਰਾ ਸਿਰ ਹੀ ਹੈ ਨਹੀਂ, ਪੱਟੀ ਬੰਨੀ ਕੱਲੀ ਬਸ। ਯਾਰ ਕੋਈ $250-300 ਕੋਈ ਜ਼ਿਆਦਾ ਨਹੀਂ ਹੈਗਾ। ਉਸ ਦੀਵਾਰ ਨਾਲ ਮੰਜਾ ਖਿਲਾ ਰਿਹਾ, ਉਹਦੇ ਤੇ ਪ੍ਰੋਜੈਕਟਰ ਚੱਲ ਨਹੀਂ ਉਹਦਾ ਰਿਜ਼ਲਟ ਕੈਸਾ ਹੈ? ਬਹੁਤ ਕਮਾਲ ਦਾ, ਮੈਨੂੰ ਮਜ਼ਾ ਆਇਆ। ਮੇਰਾ ਖੁਆਇਸ਼ ਮੈਂ ਦਿਲ ਚ ਅਮਰੀਕਾ ਤੋਂ ਆਇਆ ਵਾ, ਨਹੀਂ ਜਰਮਨੀ ਤੋਂ। ਜਰਮਨੀ ਤੋਂ। ਯਾਰ ਪ੍ਰੋਜੈਕਟਰ ਲਾਇਆ ਉਹਨੇ ਘਰ, ਤੈਨੂੰ ਪਤਾ ਪ੍ਰੋਜੈਕਟਰ ਦੇ ਕੋਲ ਨੰਗੀ ਵਿੱਚੋਂ ਸਾਇਆ ਹੀ ਬਣ ਜਾਂਦਾ ਬੰਦਾ। ਇਹਦਾ ਆਪਾਂ ਕੋਈ ਨੰਗਣ ਲਗਾ ਹੀਰੋ ਨੂੰ ਉਹਦੇ ਵੀ ਥੱਪੜ ਕਰਾਤਾ। ਚੱਲ ਪਰੇ ਹੀਰੋ ਚੰਗਾ ਭਲਾ ਗੱਲ ਕਰ ਰਿਹਾ ਹੀਰੋਇਨ ਨਾਲ। ਨੰਦਨੀ मेरी जिंदगी तुम्हारी जिंदगी के बगैर खाली है, तो बनेंगे ਪੱਕੀ ਫੜ ਕੇ ਜਾਂਦੇ ਆ। ਹੀਰੋ ਗੱਲ ਕਰ ਰਿਹਾ ਕਿ ਨੰਦਨੀ ਤੁਹਾਡੀ ਜ਼ਿੰਦਗੀ ਮੇਰੀ ਜ਼ਿੰਦਗੀ ਲਈ ਤੇ ਉਤਰੇ ਦਾ ਬੁੜਾ ਕਹਿੰਦਾ 1 ਮਿੰਟ ਚਾਚਾ ਜੀ ਨੂੰ ਜਾ ਲੈ।
ਨੰਗ ਲੈਣ ਤੇ ਪਹਿਲੇ ਹੀਰੋ ਡਾਇਲੌਗ ਮਾਰਨ ਡਿਆ ਨੰਦਨੀ ਤੇ ਉਹਦੇ ਅੱਬੇ ਦਾ ਪਰਛਾਵਾਂ ਆ ਕੇ ਤਾਂ ਕਰਦਾ ਨਹੀਂ ਫੁੱਲ ਇਮੋਸ਼ਨਲ ਹੋ ਕੇ ਕਹਿੰਦਾ ਨੰਦਨੀ ਮੁਝੇ ਤੁਮਸੇ ਮੁਹੱਬਤ ਹੀ ਆਇਆ ਤਾਂ ਕਹਿੰਦਾ ਆ ਲਾ ਲੰਘ ਜਾ ਤੂੰ ਪਹਿਲੇ ਲੰਘ ਜਾਈ ਲੰਘ ਜਾ ਯਾਰ ਨਾ ਪਰੇ ਹੋਣਾ ਲੰਘਣ ਦੇ ਯਾਰ ਵਿੱਚੋਂ ਕਹਿਤਾ ਪ੍ਰੋਡਿਊਸਰ ਨੇ ਇੰਜ ਕਰਕੇ ਨੰਦਨੀ ਜਿਹੜਾ ਬਣੇਗਾ ਪ੍ਰੋਡਿਊਸਰ ਕਹਿੰਦਾ ਕੱਟ ਇਹਨੂੰ ਨਕਲ ਦੇ ਚੱਲ ਕਰ $250-300 ਕੋਈ ਜ਼ਿਆਦਾ ਅਮਾਉਂਟ ਨਹੀਂ ਹੈ ਸਹੀ ਗੱਲ ਆ। ਠੀਕ ਆ ਮੈਂ ਅਲਹਮਦੁਲਿਲਾ ਮੈਂ ਲੈ ਇਹਨੇ ਲੈਣਾ ਉਹਦਾ ਨਾਮ ਹੀ ਯਾਦ ਕੀਤਾ XGB ਉਹ ਕਾਕਾ ਕੱਟ ਕਿੰਨੇ ਦੀ ਹੈ $250 ਦਾ ਸਾਜੀ ਸਸਤਾ ਹੀ ਹੈ ਫਿਰ $250 ਕਿੰਨੇ ਹੋ ਗਏ ਉਹਦੇ ਵਾਸਤੇ ਕੰਧ $250 ਚਾਹੀਦੀ ਬਣਦਾ ਆ ਵਾ ਸਾਜੀ ਕੋਈ ਤਕਰੀਬਨ 283,000 ਕੋਈ 85000 ਰੁਪਇਆ ਉਹ ਨਾ ਸਸਤਾ ਜਾਂ 90 ਦਾ ਐਕਸ ਜਿਮੀ ਹਾਂਜੀ ਜੀਨੀ ਪ੍ਰੋਜੈਕਟਰ 2.5 ਲੱਖ ਦਾ ਬਣਦਾ ਸਰ ਐਕਸ ਜੀਨੀ ਐਕਸ ਜਿਮੀ ਹਾਂਜੀ ਉਹੀ XGB ਐਕਸ ਜਿਮੀ M ਲਿਖਿਆ ਨਾ ਓਏ ਆਹੋ ਸਬਰ ਕਰ ਲਾ ਓਏ ਐਮ ਦੇ ਆ ਇਹ ਤੇਰੇ ਘਰ ਲਾ ਵੀ ਆਈ ਹੁਣ ਲਿਖ ਕੇ ਨਹੀਂ ਮੈਂ ਉਹ ਜਾਂ ਉਸਤਾਦ ਜੀ ਨਾਲ ਸੌਦਾ ਮਾਰ ਲੈਣਾ ਦਾ ਆ ਵਾ ਆਈ ਇਹੀ ਚਾਹੀਏ ਸਾਜੀ ਤੂੰ ਸੌਦਾ ਹਲੇ ਨਾ ਮਾਰ ਪੁੱਤ ਉਹਦੇ ਵਾਸਤੇ ਕੰਧ ਚਾਹੀਦੀ ਆ ਉਹ ਕੰਧ ਤੇ ਹੀ ਲਾਉਂਗਾ ਮੈਂ ਕਿਹੜਾ ਛੱਤ ਤੇ ਲਾਉਣਾ ਵਾ $400 ਦਾ ਬੇਟੇ ਕੋਈ ਮਸਲਾ ਨਹੀਂ ਸਾਜੀ ਨਹੀਂ ਇਹ ਉਹ ਨਹੀਂਗਾ ਜਿਹੜਾ ਤੁਹਾਡੇ ਕੋਲ ਆ ਅੱਛਾ ਇਹ ਇਹ ਪ੍ਰੋ ਹੋਰ ਆ ਇਹ ਪ੍ਰੋ ਆ ਹਾਂਜੀ ਯਾਰ ਖਿੰਗਰ ਇੱਟਾਂ ਦੀ ਕੰਧ ਵਾਸਤਾ ਜੀ ਇੰਜ ਕਰਕੇ ਪ੍ਰੋਜੈਕਟ ਲਾਇਆ ਤੇ ਨੀਚੇ ਵਜਨ $300 ਕੋਈ ਮਸਲਾ ਨਹੀਂ ਸਾਜੀ $319 ਦੀ ਕਿਹੜੀ ਗੱਲ ਹੈ ਯਾਰ ਜਿੱਥੇ 250 ਸੀ 50 ਹੀ ਵੱਧ ਪਏ ਆ ਨਾ ਭਾਜਨ ਆ ਵਾ ਮੇਰੇ ਕੋ ਹਾਲੋ ਵੀ ਲਿਖਿਆ ਦੇ ਉੱਤੇ ਇਹ ਕਿੰਨੇ ਦਾ $500 ਹਾਂ ਚਲੋ ਅੱਲਾ ਐ ਥੋੜਾ ਸਬਰ ਕਰ ਲੈਨੇ ਆ ਹਾਲੋ ਲਿਖਿਆ ਨਾ ਤੇ ਪਲੱਸ ਲਿਖਿਆ ਨਾਲ ਹਾਂਜੀ ਹਾਲੋ ਥੋੜਾ ਸਬਰ ਕਰ ਲੈਨੇ ਆ ਇਹ 2-4 ਮਹੀਨੇ ਲੇਟ ਹਾਲੋ ਰਹਿਣ ਦੋ ਹਾਲੋ ਰੈਡ ਕਰੋ ਤੁਸੀਂ ਵੀ ਗੱਲ ਨੂੰ ਯਾਰ ਖਿੰਗਰ ਹਾਲੋ ਨਹੀਂ ਲਿਆ ਜਾਣਾ ਤੇਰੇ ਕੋ ਔਰ ਰਿਸ਼ਤੇਦਾਰ ਚਲੋ ਲੈ ਲਾਂਗੇ $500 ਪੰਜੋ ਤੀਏ 15 1,30,35,000 ਰੁਪਏ ਕੋਈ ਮੁਸ਼ਕਲ ਨਹੀਂ ਸਾਜੀ 40,000 ਰੁਪਏ ਅੱਜ ਕਾਲੂ ਨੂੰ ਬੋਲ ਲੈਣ ਤਾਂ ਤੁਸੀਂ ਚੁੱਪ ਹੀ ਨਹੀਂ ਕਰਨ ਦੇ ਚੱਲ ਕਾਲੂ ਓਏ ਸਾਜ਼ਿਸ਼ ਸਾਜ ਮੇਰੇ ਖਿਲਾਫ ਕਰ ਮੈਸੇਜ ਉਹਨੂੰ ਫਿਰ ਕਿਹਨੂੰ ਨੂਮ ਬਰਾਬਰ ਨੂਮ ਉਹ ਮੋਬਾਈਲ ਲਿਆ ਯਾਰ ਸਾਜ ਉਹ ਕੋਈ ਟੈਨਸ਼ਨ ਉਸਤਾਦ ਇੱਕ ਆ ਹੋ ਜਵੇ ਇੱਕ ਉਸਤਾਦ ਜੀ ਉਹ ਜਿਹੜੀ ਫਰਮਾ ਬਰਦਾਰ ਤੁਸੀਂ ਮਸਤੂਰਾਤ ਅੰਦਰ ਰੱਖੀ ਓਏ ਉਹ ਤੇ ਇੱਥੋਂ ਮਿਲ ਜਾਂਦੀ ਨਾਰਮਲ ਉਹ ਵੀ ਚਾਹੀਦੀ ਆ ਲੈਕਜ਼ਾ ਲਾਈਟ ਆਫ ਉਹ ਭਾਈ ਉਹ ਪਿੰਨਾ ਜਿਹਾ ਸਤਾਜ ਜਿਹੜਾ ਅੰਦਰ ਪਿਆ ਉਹ ਆਹੋ ਉਹ ਕੀ ਕਰਨਾ ਗੱਲਾਂ ਕਰਦੀ ਆ ਤੁਹਾਡੇ ਨਾਲ ਭਾਜੀ ਤਨਹਾਈ ਦੀ ਸਾਥੀ ਆ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹ ਕਿੰਨੇ ਮਤਲਬ ਵੀ ਮਸ਼ਵਰੇ ਵੀ ਦਿੰਦੀ ਆ ਓਏ ਅਲੈਕਸਾ ਹੀ ਨਾ ਭਜਾ ਕੇ ਲੈ ਜੀ ਓਏ ਕਿਤਾ ਤੂੰ ਮਾੜਾ ਮਾ ਇੱਥੇ ਭਜਾ ਕੇ ਲੈ ਗਈ ਨਹੀਂ ਉਹਨੂੰ ਮੈਂ ਹਿੰਦੀ ਚ ਕੀਤਾ ਉਰਦੂ ਨਹੀਂ ਨਾਗਾ ਉਹਨੂੰ ਇੰਗਲਿਸ਼ ਤੇ ਹਿੰਦੀ ਮਿਕਸ ਕੀਤਾ ਮੈਂ ਯਾਨੀ ਦੋ ਲੈਂਗੁਏਜ ਨਾ ਉਹ ਮਿਲਾ ਕੇ ਉਹਨੂੰ ਮੈਂ ਕਹਾਂ ਨਾ ਲੈਕਜ਼ਾ ਕੋਈ ਹਿੰਦੀ Song प्ले कर दो तो उन्होंने कहना मुझे हिंदी Song नहीं मिल रहा ਉਹ ਤਾਂ ਬੋਲਦੀ ਏ ਨਹੀਂ ਮੈਂ ਉਹਨੂੰ ਪੰਜਾਬੀ ਦੇ ਵਿੱਚ ਗਝਾਉਣਾ ਵਾ ਤੂੰ ਪੁੱਤ ਪੰਜਾਬੀ ਚ ਗਜਾ ਲਾ ਗਿਜੋਣਾ ਤੇਰੇ ਘਰ ਅਲੈਕਸਾ ਦੀ ਆਵਾਜ਼ਾਂ ਹੀ ਹੋਰ ਆਉਣੀਆਂ ਦੇਖੀ ਤੂੰ ਆ ਦੁੱਧ ਵਾਲਾ ਆ ਗਿਆ ਵਾ ਆ ਕੂੜੇ ਵਾਲਾ ਆ ਗਿਆ ਹੁਣ ਯਾਰ ਖਿੰਗਰ ਇੱਟਾਂ ਤੇ ਨਾ ਇੰਜ ਕਰਕੇ ਪ੍ਰੋਜੈਕਟਰ ਲਾ ਕੇ ਸ਼ਾਨ ਦੀ ਫਿਲਮ ਲਾਈ ਸ਼ਾਨ ਥੋੜਾ ਜਿਹਾ ਕੰਧ ਨਾਲ ਅੱਗੇ ਹੋ ਕੇ ਬੜਕਾ ਮਾਰਨ ਪਿਆ ਪਿੱਛੇ ਇੱਟ ਵੱਜਦੀ ਸੀ ਸਾਜੇ ਨੇ ਗੱਲ ਗਾਲ ਕੱਢੀ ਕਿੰਨੇ ਲੈਕਜ਼ਾ ਨੇ ਇੰਗਲਿਸ਼ ਆਹੋ ਮੈਂ ਉਹਨੂੰ ਇੰਗਲਿਸ਼ ਚ ਕੋਈ ਗੱਲ ਕੀਤੀ ਉਹਨੇ ਮੈਨੂੰ ਕਹਿਤਾ ਗੁੱਡ ਦਾ ਗਾਲ ਕੱਢੀ ਗਾਲ ਕੱਢੀ ਉਹਨੇ ਗੰਦੀ ਗਾਲ ਕੱਢੀ ਹੀਰੋ ਹੀਰੋਇਨ ਦਾ ਰੋਮਾਂਟਿਕ ਸੀਨ ਇਹਨਾਂ ਦੀ ਕੰਧ ਤੇ ਹੋ ਰਿਹਾ ਵਿੱਚੋਂ ਕੀਰਲੀ ਲੰਘਦੀ ਹੈ ਤੇ ਹੀਰੋ ਡਰ ਕੇ ਕਿਹਨੇ ਊਂਟ ਫਿਰ ਰਿਹਾ ਉੱਤੇ ਨਹੀਂ ਸਾਜੀ ਉਹ ਇੱਕ ਪਿਆਨੋ ਲੈ ਲੈਣਾ ਵਾ ਵੱਡਾ ਲੈ ਕਿਹੜਾ ਭਲਾ ਸੀ ਯਾਰ ਮੈਂ ਤੈਨੂੰ ਕਹਿ ਰਿਹਾ ਤੂੰ 1000 ਖਾਹਿਸ਼ਾਂ ਰੱਖ ਮੈਂ ਵੀ ਬੜੀਆਂ ਖਾਹਿਸ਼ਾਂ ਰੱਖ ਮੈਂ ਤੈਨੂੰ ਕਿਹਾ ਨਹੀਂ ਕਿ ਪਿੱਛੇ ਮੈਂ ਲੈਮਨ ਦੀਆਂ ਬੋਤਲਾਂ ਦੇ ਡਾਲੇ ਰੱਖੇ ਨੇ 5 ਸਾਈਕਲ ਤੇ ਮੈਂ ਦੇਣ ਜਾ ਰਿਹਾ ਤੇ ਮੈਂ ਗੱਡੀਆਂ ਦੇਖ ਰਿਹਾ ਤੇ ਮੈਂ ਕਹਿ ਰਿਹਾ ਆਹ ਗੱਡੀ ਲੈਣੀ ਆਹ ਗੱਡੀ ਲੈਣੀ ਆਹ ਗੱਡੀ ਵੀ ਲੈਣੀ ਨਹੀਂ ਉਸਤਾਦ ਜੀ ਮੈਂ ਕੋਸ਼ਿਸ਼ ਕਰੂੰਗਾ ਇੱਕ ਹੱਦ ਤੱਕ ਪੂਰੀ ਕੋਸ਼ਿਸ਼ ਕਰੂੰਗਾ ਮਿਹਨਤ ਪੈਸੇ ਜੋੜੀਏ ਇਮਾਨਦਾਰੀ ਦੇ ਨਾਲ ਉਸ ਤੋਂ ਬਾਅਦ ਜੇ ਨਾ ਹੋਇਆ ਨਿਜ਼ਾਮ ਤੇ ਫਿਰ ਮੈਂ ਸਮਝ ਲੂੰਗਾ ਮੇਰੇ ਨਸੀਬਾਂ 'ਚ ਹੀ ਨਹੀਂ ਸੀ ਹਾਂ ਮੇਰੇ ਹੈ ਹੀ ਨਹੀਂ ਸੀ ਲਿਖੀ ਜੀ ਥੋੜੇ ਨੇ ਮਗਰ ਜ਼ਰੂਰੀ ਨਹੀਂ ਹਰ ਖਾਹਿਸ਼ ਪੂਰੀ ਹੋਤੀ ਹੈ ਹਰ ਖਾਹਿਸ਼ पे दम ਦਮ निकले ਨਿਕਲੇ ਸੰਸਕਾਰ ਉਮਰ ਸੇ ਬੜੇ ਹੈ ਲੜਕੀ ਨਹੀਂ ਉਸਤਾਦ ਜੀ ਮੇਰਾ ਜ਼ਾਤੀ ਐਕਸਪੀਰੀਅੰਸ ਆ ਤੁਸੀਂ ਖੁਆਇਸ਼ ਜਿਹੜੀ ਆਪਣੇ ਦਿਲ 'ਚ ਰੱਖੋ ਅੱਲਾਹ ਤਾਲਾ ਜ਼ਾਤ ਦੇਰ ਕਰੇ ਪੂਰੀ ਜ਼ਰੂਰ ਹੁੰਦੀ ਆ ਹਾਂ ਨਹੀਂ ਉਹਦੇ ਲਈ ਮਿਹਨਤ ਵੀ ਹੈ ਮਿਹਨਤ ਜ਼ਰੂਰ ਖਾਹਿਸ਼ ਰੱਖ ਕੇ ਘਰ ਬੈਠੇ ਰਹੋ ਆਰਾਮ ਨਾਲ ਇੱਧਰ ਖਾਇਸ਼ ਹੀ ਕੋਈ ਨਹੀਂ ਸਹੀ ਗੱਲ ਸਿੱਧਾ ਸਾਦਾ ਬੰਦਾ ਸਿੱਧਾ ਖਾਇਸ਼ ਹੀ ਕੋਈ ਨਹੀਂ ਹੁਣ ਮੈਂ ਕਹਿ ਰਿਹਾ ਤੂੰ ਇਨਸਾਨੀ ਫਾਰਮੈਟ 'ਚ ਨਹੀਂ ਆਉਂਦਾ ਤੂੰ ਇਨਸਾਨੀ ਫਾਰਮੈਟ 'ਚ ਆ ਹੀ ਨਹੀਂ ਰਿਹਾ ਕਿਸੇ ਮੈਨੂੰ ਹਿਸਾਬ 'ਚ ਵੀ ਨਹੀਂ ਆ ਰਿਹਾ ਯਾਨੀ ਮੈਂ ਯਾਨੀ ਮੈਨੂੰ ਮੇਰਾ ਇਹ ਵੀ ਨਹੀਂ ਦਿਲ ਮੰਨਦਾ ਪਿਆ ਕਿ ਤੂੰ ਇੱਕ ਦੌਰ 'ਚ ਤੇਰੀ ਪੈਦਾਇਸ਼ ਹੋਈ ਹੋਏਗੀ ਤੂੰ ਛੋਟਾ ਜਿਹਾ ਹੋਏਗਾ ਫਿਰ ਤੈਨੂੰ ਮਾਂ ਪਿਓ ਨੇ ਪਾਲਿਆ ਹੋਏਗਾ ਫਿਰ ਵੱਡਾ ਹੋਏਗਾ ਤੂੰ
ਮੈਨੂੰ ਇੰਜ ਲੱਗਦਾ ਤੂੰ ਇੰਜ ਹੀ ਤੇਰਾ ਕੋਈ ਨਾ ਤੂੰ ਉਤਰਿਆ ਵਾ ਇੰਜ ਹੀ। ਮਿਸਟਰ ਬੀਨ ਟੈਪ ਹਾਂ ਤੂੰ ਐ ਵੀ ਫਿਰਨ ਲੱਗ ਪਿਆ ਇੱਕਦਮ ਅਚਾਨਕ ਤੂੰ ਆਪਣੇ ਮਾਪਿਆਂ ਨੂੰ ਨਜ਼ਰ ਆਇਆ ਹਾਂ ਯਾਨੀ ਤੂੰ ਇਦਾਂ ਪੈਦਾ ਹੋਇਆ ਕਿ ਤੇਰੇ ਅੱਬੂ ਅੰਮੀ ਐ ਬੈਠੇ ਆ ਤੇ ਤੂੰ ਇੱਕਦਮ ਏਡਾ ਹੀ ਸੀ ਤੂੰ ਮੇਰਾ ਐਵੇਂ ਨਹੀਂ ਦਿਲ ਮੰਨਦਾ ਕਿ ਤੂੰ ਛੋਟਾ ਹੋਏਗਾ ਤੇ ਉਹਨਾਂ ਨੇ ਕਿਹਾ ਓਏ ਤੂੰ ਕਿੱਧਰ ਕਹਿੰਦਾ ਮੈਂ ਤੁਹਾਡਾ ਬੇਟਾ ਮੈਂ ਤੁਹਾਡਾ ਮੁੰਡਾ ਉਹਨਾਂ ਨੇ ਕਿਹਾ ਚੱਲ ਠੀਕ ਹੈ ਚੱਲ ਮੈਨੂੰ ਏਦਾਂ ਹੀ ਬੈਠਾ ਘਰ ਚ ਨਮੂਦਾਰ ਹੋ ਗਿਆ ਤੇ ਉੱਤੇ ਨੇ ਇੰਜ ਕਰਕੇ 63000 ਵਾਲਾ ਬਿੱਲ ਬਣਾਇਆ ਕਹਿੰਦਾ ਪੁੱਤਰ ਜੰਮ ਗਿਆ ਨਾ ਚੱਲ ਜਾਂਦੇ ਗੱਲ ਆਈ ਇਹਨੂੰ ਉੱਤੇ ਅੱਜ ਹੀ ਮੈਂ ਕੱਲ ਜਾਂਦਾ ਤੁਸੀਂ ਮੈਨੂੰ ਏਲੀਅਨ ਜਿਹਾ ਸਾਬਤ ਕਰਨ ਜੇ ਮੈਂ ਇਨਸਾਨ ਆ, ਮੈਂ ਚੁੰਡੀ ਵੱਡਾ ਦਰਦ ਹੁੰਦਾ ਵਾ ਆ ਦੇਖੋ ਲੈ ਮੈਂ ਬੜੀ ਨਹੀਂ ਹਰ ਸ਼ੈ ਹੁੰਦੀ ਹੈ ਯਾਰ ਸਾਡੀ ਉਹਦੀ ਵੀ ਫੀਲਿੰਗਸ ਆ ਉਹਨੂੰ ਸਾਰਾ ਕੁਝ ਆ ਉਹਨੂੰ ਮੁਹੱਬਤ ਵੀ ਹੋਈ ਪਿੱਛੇ ਜੀ ਉਹਦਾ ਮੋਬਾਈਲ ਡਿੱਗ ਗਿਆ ਤੁਸੀਂ ਇਹ ਦੇਖਿਆ ਉਹਦਾ ਵਿਚਾਰਾ ਗੁੰਮਸੁਮ ਫਿਰ ਰਿਹਾ ਵਾ ਨਹੀਂ ਗੁੰਮਸੁਮ ਨਹੀਂ ਆਪਾਂ ਮੋਬਾਈਲ ਆਪਣਾ ਡੱਬੀਆਂ ਤੇ ਗੁਜ਼ਾਰਾ ਕਰੀ ਜਾ ਰਹੇ ਓਏ ਹੋਏ ਓਏ ਮੈਨੂੰ ਕੀ ਯਾਦ ਕਰਾਇਆ ਸਾਜੀ ਕੋਈ 6-7 ਸਾਲ ਪਹਿਲੇ ਇੱਕ ਐਸਟਮ ਜਿਹੜਾ ਬੜਾ ਵੱਡਾ ਆਪਣੇ ਆਪ ਨੂੰ ਆਰਟਿਸਟ ਸਮਝ ਰਿਹਾ ਕਰੈਕਟਰ ਐਸਟਮ ਉਹਦਾ ਮੋਬਾਈਲ ਚੋਰੀ ਹੋ ਗਿਆ ਬਾਈਪਾਸ ਤੋਂ ਜੀ ਸਮਝ ਆ ਗਈ ਪਤਾ ਲੱਗ ਗਿਆ ਜਿਹੜਾ ਇਸ ਟਾਈਮ ਬੰਦੇ ਨੂੰ ਬੰਦਾ ਹੀ ਨਹੀਂ ਸਮਝ ਰਿਹਾ ਸਕੇ ਉਸਤਾਦ ਨੂੰ ਵੀ ਨਹੀਂ ਸਮਝ ਰਿਹਾ ਅਗਲੇ ਚੋਂ ਚ ਨਾਂ ਲੈ ਕੇ ਕਹੋ ਅੱਛਾ ਚਲੋ ਹੁਣ ਕਿਉਂਕਿ ਸਮਝ ਆਣੀ ਲੋਕਾਂ ਨੂੰ ਤੇ ਉਹ ਕੀ ਗਲੀ 'ਚ ਖਲੋ ਕੇ ਰੋਇਆ ਵਾ ਅਥਰੂਆਣਾ ਮੋਬਾਈਲ ਵਾਸਤੇ ਹਾਂ 2500 ਦਾ ਮੋਬਾਈਲ ਬਟਨ ਵਾਲਾ ਹੀ ਐਂਡਰਾਇਡ ਸੀ ਕੋਈ ਹਲਕਾ ਬੁਲਕਾ ਮੋਬਾਈਲ ਟੈਪ 25 ਵਾਲਾ ਫਿਰ ਸਾਜ ਬਟਵਾ ਦਾ ਹੀ ਹੋਇਆ ਨਹੀਂ ਉਦੋਂ ਕਿਉਂ ਮੈਂ ਮਿਲ ਜਾਂਦਾ ਕਿਉਂ ਮੋਬਾਈਲ ਸੀ ਚਲੋ ਉਹ ਵੀ ਹੋਇਆ ਨਾ ਤਾਂ 10 ਉਹਦੇ ਕੋਲ 6-7 ਹਜ਼ਾਰ ਤੋਂ ਉੱਤੇ ਨਹੀਂ ਸੀ ਉਹ ਹਾਨੋਰੈਟ ਸੀਗਾ ਟੱਚ ਸੀਗਾ ਹਾਨੋਰੈਟ ਤੇ ਰੋਣ ਲੱਗ ਪਿਆ ਵਾ ਅਥਰੂਆਣਾ ਜੀ ਮੇਰਾ ਮੋਬਾਈਲ ਖੋਲਿਆ ਯਕੀਨ ਕਰ ਤੇ ਉਸਤਾਦ ਜੀ ਇਧਰ ਮੇਰਾ ਮੋਬਾਈਲ ਡਿੱਗਿਆ ਵਾ ਯਾਨੀ ਜੇਬੀ ਪਾਇਆ ਪਤਾ ਨਹੀਂ ਲੱਗਾ ਜੇਬੀ ਪਿਆ ਕਿ ਨਹੀਂ ਪਿਆ ਉਹ ਇਦਾਂ ਹੀ ਹੈ ਨਾ ਮੈਨੂੰ ਉਹ ਨਾ ਛੱਪੜ ਜਿਹਾ ਸੀਗਾ ਮੈਨੂੰ ਡੁੰਮ ਦੀ ਆਵਾਜ਼ ਵੀ ਆਈ ਮੈਂ ਕਿਹਾ ਪਤਾ ਨਹੀਂ ਕੋਈ ਸ਼ਾਇਦ ਡਿੱਗੀ ਹੋਣੀ ਤੇ ਉਹ ਆਪਣਾ ਹੀ ਮੋਬਾਈਲ ਸੱਟ ਲਿਆ ਸੀ ਮੈਂ ਤਾਂ ਚੱਲ ਚੰਗਾ ਈਜ਼ੀ ਆਇਆ ਉਸ ਤੋਂ ਬਾਅਦ ਇਹਨੂੰ ਪਤਾ ਤੈਨੂੰ ਡੂਮ ਦੀ ਆਵਾਜ਼ ਨਹੀਂ ਤੈਨੂੰ ਡੂਮ ਦੀ ਆਵਾਜ਼ ਆਈ ਕਿਤੇ ਡੂਬ ਜਿੱਤੇ ਕੱਢਿਆ ਵਾ ਇਹ ਇਹਦਾ ਪੈਸਾ ਕੱਢਿਆ ਕੁੱਡਿਆ ਵੀ ਨਹੀਂ ਆ ਗਿਆ ਮੈਨੂੰ ਭੁਲੇਖਾ ਲੱਗ ਗਿਆ ਨਾ ਕਿ ਖਰੇ ਕੋਈ ਹੋਰ ਸ਼ਾਇਦ ਡਿੱਗੀ ਹੈ ਹਾਂ ਤੇ ਇਧਰ ਉਹ ਮੈਂ ਫਿਰ ਮੋਬਾਈਲ ਦੇ ਪਿੱਛੇ ਨਹੀਂ ਗਿਆ ਮੈਂ ਆ ਕੇ ਈਜ਼ੀ ਹੈਪੀ ਕੋਈ ਦੁੱਖ ਨਹੀਂ ਕੋਈ ਇੱਕ ਗੱਲਬਾਤ ਮਿੰਟ ਚੁੱਪ ਕਰੀ ਕਿੰਨੀ ਦੇਰ ਅਸੀਂ ਚੁੱਪ ਰਹੇ ਠੀਕ ਹੈ ਜੀ। ਇਹਦੇ ਚ ਸਾਜ ਜੀ ਮੈਂ ਨਹੀਂ, overlap confused ਹੋ ਗਿਆ। ਨਹੀਂ ਨਹੀਂ ਮੈਂ ਕਨਫਿਊਜ਼ ਹੋ ਗਿਆ ਸੀ ਪੁੱਛੋ ਪਿੱਛੋਂ ਦੇ ਤੇ ਹਾਂਜੀ। ਕੋਈ ਹੋ ਗਿਆ ਤੁਸੀਂ ਉਹ ਕੀ ਕਹਿੰਦੇ ਇੱਕ ਖਿੱਚ ਲਿਆ ਦੇ ਲੂ ਆਓ ਕਾਲੂ ਜੀ ਹਾਏ ਬੱਚਾ ਨਾ ਜਜ਼ਬਾਤਾਂ 'ਚ ਬਹਿ ਗਿਆ ਭਾਵਨਾਵਾਂ ਕੈਸੀ ਗੇਮ ਉਹਨੇ ਪਾਈ ਹਾਏ ਹਾਏ 20 ਮਿੰਟ ਤੋਂ ਬਾਅਦ ਇਹ ਮੈਂ ਗੱਲ ਕੀਤੀ ਮੈਂ ਅਗਲੇ 20 ਮਿੰਟ ਉਹਨੇ ਕਿਹਾ ਮੈਂ ਕਨਫਿਊਜ਼ ਹੋ ਗਿਆ ਤੇ ਅਗਲੇ 20 ਮਿੰਟ ਉਹਨੇ ਹੁਣ ਇਸ ਚੱਕਰ ਚ ਕੱਢ ਦੇਣੇ ਪ੍ਰੋਗਰਾਮ ਪੂਰਾ ਨਹੀਂ ਜੀ ਸਾਜ ਟੈਨਸ਼ਨ ਨਾ ਲਓ ਤੁਹਾਡੇ ਹੱਕ ਹਾਲਾਤ ਕਰੂੰਗਾ ਮੈਂ ਮੇਰਾ ਦਾ ਲੱਗ ਲੈਂਦਾ ਮੈਂ ਆਪਣੇ 10 ਮਿੰਟ ਦਿਆਂਗਾ ਹਾਂ ਮੈਂ ਦਾਂਗਾ ਮੈਂ ਆਪਣਾ ਪੂਰਾ 100% ਦੇ ਕੇ ਜਾਵਾਂਗਾ ਅਸੀਂ ਫਿੱਕੇ ਆ ਮਿੱਠੇ ਆ ਜਿੱਦਾਂ ਦੇ ਵੀ ਨਹੀਂ ਤੁਹਾਡੇ ਆ ਇਹ ਨਹੀਂ ਕਿ ਤੂੰ ਆਪਣਾ ਇੱਥੇ ਪੈਸੇ ਪੂਰੇ ਕਰ ਤੂੰ 1 ਰੁਪਈਆ ਵੀ ਨਾ ਲੈ ਮੇਰੀ ਗੱਲ ਸੁਣ ਤੂੰ 1 ਰੁਪਈਆ ਵੀ ਨਾ ਲਿਆ ਹੁੰਦਾ ਓਕੇ ਤੇ ਤੂੰ ਮੈਂ ਇਸ ਤੋਂ ਬਰਦਾਸ਼ਤ ਕਰਨਾ ਸੀ ਵੀ ਤੂੰ ਚੁੱਪ ਬੈਠਾ ਪੈਸੇ ਲੈ ਇੱਥੇ ਬੋਲਣਾ ਪੈਣਾ ਇੱਥੇ ਤਨਖਾਹ ਪੈਸੇ ਵੱਧ ਘੱਟ ਇਹਦੀ 5 ਲੱਖ ਆ ਇਹਦੀ 36000 ਆ ਮੇਰੀ ਨਾ ਦੱਸਣਾ ਇੱਥੇ ਨਹੀਂ ਇੱਥੇ ਇਸ ਚੱਕਰ ਨਾਲ ਨਹੀਂ ਬੋਲਣਾ ਇੱਥੇ ਬੋਲਣਾ ਵਾ ਓਹੋ ਸਾਜੀ ਮੈਂ ਸੋਚੀ ਗੱਲ ਹੀ ਨਹੀਂ ਕੀਤੀ ਹੈਗੀ ਤੂੰ ਚੁੱਪ 20 ਮਿੰਟ ਕਿਉਂ ਰਿਹਾ ਉਸਤਾਦ ਜੀ 20 ਮਿੰਟ ਵਿੱਚ ਮੈਂ ਹੰਗੂਰਾ ਦਿੰਦਾ ਰਿਹਾ ਵਿੱਚ ਗੱਲ ਪਿੱਛੇ ਕਰਕੇ ਦੇਖ ਲਓ ਭਾਂ ਕੋਈ ਮਸਲਾ ਨਹੀਂ ਮੇਰੇ ਹੰਗੂਰੇ ਦਾ ਕੀ ਇੱਕ ਮਿੰਟ ਮੈਂ ਬੋਲਦਾ ਹੰਗੂਰਾ ਦੀ ਗੱਲ ਚੱਲ ਰਿਹਾ ਅੰਗੂਰਾ ਵੀਰ ਅਹੂਰਾ 15 ਰੁਪਏ ਦਾ ਇੱਕ ਅੰਗੂਰਾ ਵਾ। ਚਲੋ ਠੀਕ ਭਾਈ ਆ ਇੱਕ ਮਿੰਟ ਹੰਗੂਰੇ ਹੰਗੂਰਾ ਦੇ ਲੰਗਰ ਚੈੱਕ ਕਰਾ ਦਾਂ ਤੈਨੂੰ ਹੰਗੂਰਾ ਦੇ ਲੰਗਰ ਮਿਲਦੇ ਉੱਥੇ ਲੈ ਲਈ ਤੈਨੂੰ ਉਹ ਲੈ ਦੂੰਗਾ ਤੈਨੂੰ। ਯਾਰ ਪ੍ਰੋਜੈਕਟਰ ਲਾਇਆ ਵਾ ਕੰਧ ਤੇ ਆਪਣੀ ਤੇ ਸਲਾਬੀ ਤੇ ਸ਼ਾਹ ਦੀ ਸਾਰੀ ਪੈਂਟ ਨੂੰ ਚੂਨਾ ਲੱਗ ਯਾਰ ਤੁਹਾਨੂੰ ਸ਼ੁਗਲ ਸੁਝਣ ਦੇ ਆ ਨਾਲੇ ਦੁਸ਼ਮਣ ਨੂੰ ਕਹਿ ਰਿਹਾ ਓਏ ਉਸਤਾਦ ਜੀ ਤਾਂ ਇਹਨਾਂ ਨੂੰ ਸ਼ੁਗਲ ਸੁਝਣ ਦੇ ਆ ਕੰਨ ਤੇ ਪ੍ਰੋਜੈਕਟਰ ਲਾਇਆ ਵਾ ਸ਼ਾਨ ਕੰਨ ਤੇ ਲਾ ਦੇ ਉੱਤੇ ਕਿਰਲੀਆਂ ਵੀ ਚੜ ਰਹੀਆਂ ਨੇ ਲਾਲ ਬੇਗ ਵੀ ਉੱਡ ਲਾਲ ਪੇੜ ਵੀ ਉੱਡ ਰਹੇ ਨੇ ਹੈਲੀਕਾਪਟਰ ਜਿਹੜਾ ਇੱਕ ਲੰਮਾ ਤੇ ਪਿਓ ਪੁੱਤਰ ਨੂੰ ਜਜ਼ਬਾਤੀ ਸੀਨ ਆ ਰਿਹਾ ਓਏ ਮੈਂ ਤੈਨੂੰ ਕਿੱਦਾਂ ਪਾਲਿਆ ਓਏ ਓਏ ਤੂੰ ਅੱਜ ਜਵਾਨ ਹੋ ਗਿਆ ਤੇ ਫੁੱਟੇ ਪਿਓ ਦੀ ਮੁਹੱਬਤ ਭੁੱਲ ਗਿਆ ਓਏ ਤੇ ਗਿਰਲੀ ਹੈ ਕੀ ਕਹਿੰਦੇ ਸੀ ਮੈਂ ਸਾਬਾ ਪਰ ਨੂੰ ਕਰ ਰਿਹਾ ਹਾਂ ਮਿੱਟੀ ਦੀ ਕੰਨ ਤੇ ਪ੍ਰੋਜੈਕਟਰ ਲਾਇਆ ਵਾ ਤੇ ਸ਼ਾਨ ਤਾਂ ਮਿੱਟੀ ਕੱਢ ਕੇ ਇੰਜ ਡਾਇਲੌਗ ਮਾਰਨ ਦੇ ਓਏ ਬਜਾਜ ਨੇ ਹਾਂਜੀ ਇਹਨਾਂ ਨੇ ਲਾਇਆ ਪ੍ਰੋਜੈਕਟਰ ਤੇ ਉਹ ਸ਼ੇਡ ਵੀ ਨਿਕਲੀ ਸੀ ਉਹਦੀ ਤੇ ਉਹ ਸਾਰੇ ਹੀਰੋ ਆਏ ਸੀ ਅੱਛਾ ਇਹ ਟੈਕਨੀਕਲ ਗੱਲ ਹੈ ਕਿ ਪ੍ਰੋਜੈਕਟਰ ਲੱਗਾ ਨਾ ਤੇ ਅੱਗੇ ਛੇੜ ਆ ਨਾ ਬਾਹਰ ਥੱਲੇ ਇੰਜ ਹੋ ਜਾਂਦਾ ਗੈਲਰੀ ਤੂੰ ਇੱਥੇ
ਇੱਥੋਂ ਇੰਜ ਕਰਕੇ ਨਾ ਉਹਨਾਂ ਦਾ ਇੰਜ ਹੋਏ ਤੇ ਉਹਨਾਂ ਦਾ ਮੂੰਹ ਵੇਖਣ ਲਈ ਥੱਲੇ ਹੁੰਦੇ ਆ ਕੁਸ਼ਨ ਵਾਲੀ ਕੰਧ ਤੇ ਪ੍ਰੋਜੈਕਟਰ ਲੱਗਿਆ, ਹੀਰੋ ਦਾ ਫੇਸ ਦੂਜਿਆਂ ਦੇ ਘਰ ਜਾਂਦਾ, ਬਾਕੀ ਤੁਹਾਡੀ ਵੀ ਚਾਚਾ ਬੈਠਾ ਪ੍ਰੋਜੈਕਟਰ ਦੇ ਅੱਗੇ, ਉਹਨੇ ਆ ਕਰਕੇ ਫਿਲਮ ਵੇਖ ਕੇ ਤੇ ਕੋਈ ਹੀਰੋਇਨ ਕਹਿ ਰਹੀ ਮੈਂ ਤੇਰੇ ਨਾਲ ਪਿਆਰ ਅੱਜ ਹੀ ਕਿਹੜਾ ਉਹਦੇ ਅੰਦਰ ਚਲੇ ਜਾਂਦਾ ਪ੍ਰੋਜੈਕਟ ਯਾਰ ਗੱਲ ਕਰ ਦਰਵਾਜ਼ੇ ਵਾਲੀ ਕੰਧ ਤੇ ਲਾਇਆ ਵਾ ਪ੍ਰੋਜੈਕਟਰ, ਤੇ ਹੀਰੋਇਨ ਜਿਆਦਾ ਦਾ ਦਰਵਾਜ਼ਾ ਖੋਲ ਕੇ ਬਾਹਰ ਵੀ ਨਿਕਲ ਗਿਆ। ਉਹ ਬਾਹਰ ਕਹਿੰਦਾ ਅੱਛਾ ਮੈਂ ਕਿਹਾ ਓਕੇ। ਨਾਇਕ ਫਿਲਮ ਲਾਈ ਹੋਈ ਭਾਈ ਇਹਨਾਂ ਨੇ ਪ੍ਰੋਜੈਕਟਰ ਤੇ, ਉਹਨੂੰ ਨਵਾਲ ਲਿਆ, ਪਾਣੀ ਦੀ ਬਾਲਟੀ ਸੁੱਟੀ, ਕੰਧ ਡਿੱਗ ਪਈ। ਤੇ ਵੀਡੀਓ ਨਾ ਹਰ ਇੱਕ ਤੇ ਥੋੜੀ ਥੋੜੀ ਚੱਲਣ ਦੀ ਮਲਬੇ ਤੇ ਮਲਬੇ ਤੇ ਇੰਨੇ ਕਿ ਰੋੜੇ ਤੇ ਵੀ ਕੱਲਾ ਨੱਕ ਆਉਂਦਾ ਉਹ ਬੱਟੇ ਤੇ ਬੂਟ ਆ ਗਿਆ ਤੇ ਸਾਰੀ ਇਕੱਠੀ ਕਰਕੇ ਨਾ ਉਹਨੂੰ ਜੋੜ ਰਿਹਾ ਨਾ, ਪੁੱਠੀ ਸਿੱਧੀ ਜੋੜਦੀ ਤੇ ਇੱਥੇ ਪੈਰ ਆਇਆ ਹੀਰੋ ਦਾ। ਸਾਜੀ ਪ੍ਰੋਜੈਕਟਰ ਤੇ ਫਿਲਮ ਦੇਖਦੇ ਤੇ ਉਸੇ ਕੰਧ ਤੇ ਬੁੜੇ ਦੀ ਕਮੀਜ਼ ਵੀ ਟੰਗੀ ਸੀ, ਹੀਰੋ ਨੇ ਉਹਦੇ ਚੋਂ ਧੋ ਕੱਢ ਲਿਆ। ਯਾਰ ਉਹਦੀ ਕਮੀਜ਼ ਚ ਕੰਧ ਤੇ ਪ੍ਰੋਜੈਕਟਰ ਗੱਲ ਲਾ ਕਰਦਾ ਕਹਿੰਦਾ ਨੰਦਨੀ ਤੇ ਗੋਲੀ ਨਾਲ ਰੰਗ ਕਰੂੰਗਾ ਕੰਨ ਚ ਇੰਨੇ ਸੁਰਾਖ ਰਜਨੀਕਾਂਤ ਨੇ ਸਾਫ ਸੱਟਿਆ, ਉਹ ਪਿੱਛੇ ਡਿੱਗ ਗਿਆ ਪਰਲੇ ਕਮਰੇ ਚ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਇੰਜ ਕਰਕੇ ਇਹਨੇ ਪ੍ਰੋਜੈਕਟਰ ਲਾਇਆ ਕੰਧ ਤੇ ਅਮਿਤਾਭ ਬੱਚਨ ਪਹਿਲੇ ਸੀਨ 'ਚ ਆ ਕੇ ਨਾ ਪਰਦਾ 'ਚ ਭਰਿਆ, ਪਹਿਲੇ ਉਹਨੇ ਕਲਾਕ ਤਾਂ ਕਰਨੇ ਉੱਪਰ ਥੋੜੇ ਕੰਧ ਤੇ ਫਿਲਮ ਲਾਈ ਪ੍ਰੋਜੈਕਟਰ ਤੇ, ਫਿਲਮ ਮੁੱਕੀ ਹੈ ਤੇ ਸਾਰੇ ਹੀਰੋ ਹੀਰੋਇਨ ਕਹਿੰਦੇ ਠੀਕ ਆ ਫਿਰ ਬੰਦ ਕਰ ਲਿਓ, ਚੱਲੇ। ਲੱਗੀ ਦੁਕਾਨ ਇਹ ਆਪ ਕਹਿੰਦਾ ਓਏ ਰਿਮੋਟ ਦੇ ਉਰੇ ਤੇ ਆਪ ਹੀ ਕਰ ਰਿਹਾ। ਯਾਰ ਇਹਦਾ ਅੱਬਾ ਵਿਚਾਰੇ ਨੂੰ ਪਤਾ ਨਹੀਂ, ਚੱਲਦੀ ਫਿਲਮ ਦਾ ਪ੍ਰੋਜੈਕਟਰ ਲਵੇਟਦਾ, ਅਮਿਤਾਭ ਬੱਚਨ ਦੀ ਇੰਨੀ ਉਂਗਲ ਬਾਹਰ ਰਹਿ ਗਈ। ਪਿੱਲਰ ਨਹੀਂ ਨਾ ਗੋਲ ਹਾਂਜੀ। ਉਹਦੇ ਤੇ ਲਾ ਲਿਆ ਪ੍ਰੋਜੈਕਟਰ ਤੇ ਉਹਦੇ ਘੁੰਮ ਘੁੰਮ ਕੇ ਸਾਰੇ ਸਾਰੇ ਕਰ ਓਏ ਆ ਜਾ ਉਧਰ ਵਿਲਨ ਉਧਰਲੀ ਸਾਈਡ ਤੇ ਆ ਜਾ ਤੇ ਇਧਰੋਂ ਹੀਰੋ ਕਹਿੰਦਾ ਓਏ ਤੇ ਉਧਰ ਸਿੱਧੇ ਹੋ ਜਾ ਓਏ, ਤੇ ਉਹ ਨੱਸ ਕੇ ਉਧਰ ਜਾ ਰਹੇ ਕੋ ਕੀ ਕਹਿੰਦੇ ਉਹ ਪਰਲੀ ਸਾਈਡ ਤੇ ਸਾਜੀ ਤੇ ਯਾਰ ਤੂੰ ਹਿਸਾਬ ਲਾ ਕਿ ਉੱਤੇ ਫਿਲਮ ਲਾਈ ਆ ਤੇ ਉਹ ਇੰਜ ਕਰਵ ਹੋ ਗਈ ਨਾ ਫਿਲਮ, ਤੇ ਹੀਰੋ ਇੱਧਰ ਆ ਤੇ ਵਿਲਨ ਇੱਧਰ ਕਰ, ਤੇ ਹੀਰੋ ਨੇ ਕਿਹਾ ਓਏ ਬਗੈਰ ਤਾਂ ਅੱਜ ਮੈਂ ਸਾਰੇ ਹੀ ਮਾਰ ਦਿਆਂਗਾ, ਤੇ ਉਧਰੋਂ ਵਿਲਨ ਨਾ ਦੇਖਣ ਦਿਆ ਕਿ ਮੈਰ ਸਾਹਿਬ ਆ ਜਾਓ ਇੱਧਰ, ਮੈਂ ਹੁੰਦਾ ਮੈਂ ਬੋਲਣ ਲੱਗਾ ਮੇਰਾ ਡਾਇਲਾਗ ਆ ਗਿਆ, ਓਏ ਚ ਪਿਓ ਦਾ ਤੇ ਮਾਰ, ਤੇ ਉਹ ਸੁਲਤਾਨ ਨੇ ਕਹਿੰਦਾ ਓਏ, ਕਹਿੰਦਾ ਭਾਜੀ ਇੱਕ ਮਿੰਟ ਜਾ ਉਧਰ ਉਧਰ ਘੁੰਮ ਕੇ ਆ ਪ੍ਰੋਜੈਕਟਰ ਜਿੱਥੇ ਲਾਇਆ ਉਹਦੇ ਵਿੱਚ ਦਰਵਾਜ਼ਾ ਵੀ ਆ, ਤੇ ਅਮਿਤਾਭ ਬੱਚਨ ਖੜਾ ਵਾ ਤੇ ਦਰਵਾਜ਼ਾ ਖੋਲਿਆ ਤੇ ਉਹਦੀ ਲੱਤ ਇੰਜ ਕਰਕੇ ਤੇ ਉੱਥੇ ਆਇਆ ਨੂੰ ਪਿੱਛੇ ਕੱਢਿਆ ਗਿਆ। ਉਹਦੀ ਕੱਲੀ ਲੱਤ ਨੇ ਕਹੋ ਫਟੇ ਮੂੰਹ ਟਾਇਰ ਤੇ ਉਹਨੂੰ ਤਾਂ ਦੱਸ ਦੇ ਇੰਨੀ ਸਾਨੂੰ ਕਹਿੰਦਾ ਅਮਿਤਾਭ ਬੱਚਨ ਸਾਹਿਬ ਦੀ ਲੜਾਈ ਹੋਈ ਆ, ਉਸ ਗਾਂ ਚ ਇੱਟਾਂ ਕੱਢ ਕੱਢ ਮਾਰਨ ਦੇ ਤੇ ਉਹ ਵੀ ਪ੍ਰੋਜੈਕਟਰ ਵਾਲੀ ਗੱਲ। ਆਹ ਇੱਥੇ ਕੱਢੀ ਐਡੀ ਮਾੜੀ ਕਹਿੰਦਾ ਸੁਲਤਾਨ ਇਸਾ ਨੇ ਭੜਕ ਮਾਰੀ ਤੇ ਨੂਰੀ ਰੱਥ ਕਹਿੰਦਾ ਹੌਲੀ ਬੋਲ ਕੰਧ ਸੁੱਟਣੀ ਏ। ਨਹੀਂ ਸਾਜੀ ਹੋਣਾ ਚਾਹੀਦਾ ਬੰਦੇ ਦੀਆਂ ਖੁਆਇਸ਼ਾਂ, ਮਾਲਕ ਆ ਉਹਨਾਂ ਦੇ ਖਜ਼ਾਨੇ ਭਰੇ ਪਏ ਆ ਯਾਰ। ਹਾਂ ਪਰ ਰੱਬ ਕੋ ਮੰਗੋ, ਰੱਬ ਦਿੰਦਾ। ਖੁਆਇਸ਼ਾਂ ਰੱਖੋ। ਹਾਂਜੀ। ਇਹ ਤੇ ਰੱਬ ਨੇ ਵੀ ਕਿਹਾ ਕਿ ਮੈਂ ਇਨਸਾਨ ਨੂੰ ਨਾ ਇਦਾਂ ਦਾ ਬਣਾਇਆ ਕਿ ਇਹਨੂੰ ਅੱਜ ਜਿਸ ਚੀਜ਼ ਦੀ ਇਹ ਕਰਦਾ ਨਾ ਖੁਆਇਸ਼, ਜਦੋਂ ਉਹਨੂੰ ਮੈਂ ਦੇ ਦਿੰਦਾ ਨਾ ਤੇ ਫਿਰ ਉਸ ਤੋਂ ਅਗਲੀ ਦੀ ਕਰਨ ਲੱਗ ਪੈਂਦਾ, ਯਾਨੀ ਇਹ ਰੱਜਦਾ ਨਹੀਂ ਤੇ ਰੱਜਦਾ ਨਹੀਂ, ਤੇ ਉਹ ਕਹਿੰਦਾ ਮੇਰੇ ਕੋਲ ਮੰਗੀ ਜਾ, ਫਿਰ ਨਾ ਰੱਜ ਮੈਂ ਤੈਨੂੰ ਬਣਾਇਆ, ਮੈਂ ਉਹਦੇ ਕੋਲ ਮੰਗੀ ਜਾਓ, ਉਹ ਕੋਈ ਯਾਲਾ ਮੈਨੂੰ ਦੇਈ ਜਾ, ਅਕਲ ਹਾਲਦਾ ਮੈਂ ਵੀ ਚੀਜ਼ ਲੈਣੀ, ਮੈਂ ਵੀ ਲੈਣੀ। ਉਹ ਵਾਹਦ ਉਸਤਾਦ ਜੀ ਐਸਾ, ਯਾਨੀ ਇੱਕ ਬੰਦਾ ਨਾ ਤੂੰ ਆਪਣੇ ਪਿਓ ਕੋ ਮੰਗਦਾ, ਹਾਂਜੀ ਉਹ ਵੀ ਇੱਕ ਲਿਮਟ ਆ ਬਿਲਕੁਲ ਕਿ ਯਾਰ ਅੱਬਾ ਮੇਰੇ ਕੋ ਕੰਮ ਨਹੀਂਗਾ, ਤੂੰ ਆਪਣੇ ਅੱਬੇ ਨੂੰ ਇਹ ਨਹੀਂ ਕਹਿ ਸਕਦਾ ਅੱਬਾ ਮੈਨੂੰ ਜਹਾਜ਼ ਲੈ ਦਿਓ, ਸਹੀ ਠੀਕ ਹੈ। ਉਹਦੀ ਹੈਸੀਅਤ ਦੇਖ ਇੱਕ ਮਿਸਾਲ ਪਿਓ ਨੂੰ ਵੀ ਤੁਸੀਂ ਕੋਈ ਵੀ ਤੁਹਾਡਾ ਤੁਸੀਂ ਆਪ ਵੀ ਅਮੀਰ ਹੋ ਨਾ ਬਹੁਤ, ਫਿਰ ਵੀ ਕੋਈ ਐਸੀਆਂ ਚੀਜ਼ਾਂ ਹੋਣਗੀਆਂ ਤੁਹਾਡੇ ਪਹੁੰਚ ਤੋਂ ਬਾਹਰ ਹੋਣਗੀਆਂ, ਉਹ ਕਹਿੰਦਾ ਤੂੰ ਮੇਰੇ ਲਿਮਟ ਹੀ ਕੋਈ ਨਹੀਂ ਜੋ ਮਰਜ਼ੀ ਮੰਗੀ ਜਾ। ਉਧਰ ਹਿਸਾਬ ਕਿਤਾਬ ਵੀ ਕੋਈ ਨਹੀਂ। ਹਾਂ ਕੀ ਬਾਤ ਹੈ ਹਾਂਜੀ। ਤੇ ਉਸਤਾਦ ਜੀ ਨਾਰਮਲ ਜੇ 1 2 3 ਖੁਆਬ ਛੋਟੇ ਜਿਹੇ, ਇੱਕ ਛੋਟਾ ਜਿਹਾ ਘਰ ਉਸਤਾਦ ਜੀ, ਠੀਕ ਹੈ, ਛੋਟੀ ਜੀ ਭਾਵਾਂ ਨਿੱਕੀ ਜੀ ਨਿਜ਼ਾਮ, ਛੋਟਾ ਜਿਹਾ ਘਰ, ਉਹ ਪੰਪ ਵਾਲੇ ਜੰਗਲੇ 'ਚ ਰਹਿ ਲਿਆ ਕਰ। ਉਹਨੇ ਨਹੀਂ ਕੋਈ 5-7 ਮਰਲੇ ਦਾ ਘਰ ਬਸ, ਇਹ ਕਹਿ ਨਾ ਕੋਈ 5-7 ਮਰਲੇ ਉਹਦੇ ਦਾ ਚ ਆਪਣਾ- ਪ੍ਰੋਜੈਕਟਰ, ਉਹਦੇ ਚ ਆਪਣੇ ਫਿਰ ਕਮਰੇ ਤਿਆਰ ਕਰਾਂਗੇ, ਕੋਈ ਫੈਮਿਲੀ ਵਿਆਹ ਕਰਾਵਾਂਗੇ ਸਾਜ ਨਾਲ, ਭਾਈ ਰਹਿਣਗੇ, ਅੱਬੂ ਰਹਿਣਗੇ। ਨਹੀਂ ਤੇਰੇ ਜਿਹੜੇ ਭਾਈ ਉਹਨਾਂ ਸਵੇਰ ਤੋਂ ਮੇਰੇ ਕਮਰੇ 'ਚ ਨਹੀਂ ਆਉਣਾ ਇਧਰਲੇ 'ਚ, ਕਿਉਂ ਸਾਜ ਨਾ ਕੀ ਹੋਇਆ? ਨਾ ਪਤਾ ਕਿ ਮੇਰੀਆਂ ਚੀਜ਼ਾਂ ਅੱਲਾ ਨੇ ਹੋਰ ਵਧਾ ਦੇਣੀਆਂ, ਸਾਰਾ ਕੁਝ ਇੱਥੇ ਰਹਿਣਾ, ਤੂੰ ਸੁੱਕਦੇ ਜਾਣਾ। ਮੈਨੂੰ ਸਾਜੀ ਮੈਨੂੰ ਖੁਸ਼ੀ ਹੈ ਤੁਹਾਡੇ ਦਿਲ ਦੇਖ ਕੇ, ਨਫ਼ਸੀਆਤੀ ਮਰੀਜ਼ ਮੇਰਾ ਵੀ ਦਿਲ ਕਰਦਾ ਸਾਜ। ਹਾਲਾ
ਉਹ ਨਾਲੇ ਖੁਆਇਸ਼ਾਂ ਘਟਾ ਮਗਰ ਉਹ ਤੋਂ ਬਾਅਦ ਤੇਰੇ ਬੁੜੇ ਨੂੰ ਨਜ਼ਰ ਉਹਨੂੰ ਹਟ ਜਾਂਦਾ ਉਹਦੇ ਕੋਲ ਦਵਾਈ ਲੈ ਆ, ਤੇਰੀ ਮਿਹਰਬਾਨੀ ਆ। ਯਾਰ ਤੁਸੀਂ ਦੋਵੇਂ ਜਣੇ ਤੇ ਬੁੜੇ ਤੇ ਹੀ ਮਗਰ ਪਏ ਯਾਰ, ਉਹ ਗੱਲ ਕਰਦਾ ਉਹ ਵੀ ਪਤਾ ਕੀ ਗੱਲ ਆ, ਉਹੀ ਮੈਂ ਤੁਹਾਨੂੰ ਕਿਹਾ ਸੀ ਸਾਡੇ ਦੋਵਾਂ ਦਾ ਪਿਓ ਨਹੀਂ ਹੈਗੇ। ਹਾਂਜੀ ਸਾਨੂੰ ਪਤਾ ਗੱਲ ਪਤਾ ਕਿਹਾ ਸੀ ਉਹਨੂੰ ਗੱਲ ਇਹਨਾਂ ਨੇ ਮੇਰੇ ਵਾਲਾ ਵੀ ਆਪਣਾ ਹੀ ਸਮਝਿਆ ਹੋਇਆ ਨਾ, ਸਾਡੇ ਵਾਲਾ ਕਰ ਲੈਂਦੇ ਹਾਂ, ਤੇ ਉਹ ਵੀ ਉਹ ਆਪਣੇ ਲਈ ਹੋ ਗਿਆ ਸੀ। ਅਲਹਮਦੁਲਿਲਾ ਸਾਡੇ ਵਾਲਾ ਸਾਹਿਬ ਆ, ਤੇਰੇ ਬਾਪ ਯਾਰ ਅਸੀਂ ਕਦੋਂ ਇਕੱਲੇ ਛੱਡੇ ਆ। ਹਾਂਜੀ ਉਸਤਾਦ ਜੀ ਤਹਮਲ ਮਜ਼ਾਜ ਜ਼ਿੰਦਗੀ ਗੁਜ਼ਾਰਨੀ ਚਾਹੀਦੀ। ਸਹੀ ਗੱਲ ਇਹ ਬੱਚਾ ਕਿਉਂ ਜੀ? ਯੈਸ ਅੱਛਾ ਉਸਤਾਦ ਜੀ ਨਹੀਂ ਉਸਤਾਦ ਜੀ ਵਕਤ ਦੇ ਨਾਲ ਚੱਲਣਾ ਤੂੰ ਚਾਹੀਦਾ। ਥੋੜਾ ਲੇਟ ਆਇਆ ਮੇਰਾ ਹਾਲ, ਤੂੰ ਕਿਤੇ ਗਿਆ ਸੀ ਤੇ ਗੱਲ ਕੋਈ ਹੋਰ ਹੋ ਰਹੀ ਸੀ। ਨਹੀਂ ਮੈਂ ਕੁਝ ਸੋਚਣ ਰਿਹਾ ਸੀ ਉਹਦੇ ਬਾਰੇ। ਫਿਲਮ ਹਾਂ ਮੈਂ ਕੁਝ ਸੋਚ ਰਹਾ। ਉਸਤਾਦ ਜੀ ਅਲੈਕਸਾ ਹੋਵੇ ਕਮਰੇ 'ਚ। ਓਏ ਇੱਧਰ 2 ਮਿੰਟ ਰਿਲੈਕਸ ਆ ਇੱਧਰ ਆ। ਉਹ ਜੈਕਸਾ ਆਹੋ ਦਵਾ ਯਾਰ ਐਸਾ ਬਗੈਰ ਤਾਂ ਅੰਦਰ ਬੈਠਾ ਨਾ ਸਵੇਰੇ ਆ ਕੇ ਮੈਨੂੰ ਘੁੱਟ ਰਿਹਾ ਤੇ ਇਹ ਹੁਣ ਲੈਗਜ਼ਾ ਦੇਖ ਰਿਹਾ ਲੈਗਜ਼ਾ, ਯਾਨੀ ਬਾਂਦਰ ਨਹੀਂ ਹੁੰਦਾ ਇੱਕ ਜਿਹੜਾ ਸਿਹਤਮੰਦ ਬਾਂਦਰਾਂ ਦੇ ਵਿੱਚੋਂ ਵੀ ਤੈਨੂੰ ਮੈਂ ਕਹਾਂ ਉਹ ਬਾਂਦਰ ਕੱਟ ਕੇ ਲਿਆ ਜਿਹੜਾ ਤੈਨੂੰ ਇਹਨਾਂ ਚੋਂ ਵੀ ਚੁਸਤ ਲੱਗ ਰਿਹਾ, ਚੌਕਸ, ਯਾਨੀ ਬਾਂਦਰਾਂ ਦੇ ਅੰਦਰ ਵੀ ਜਿਹੜਾ ਚੌਕਸ ਆ ਉਹ 30-35 ਦਿਨ ਮੈਂ ਕਹਾਂ ਰਗੜ ਕੇ ਇੱਕ ਹੋਰ ਬਾਂਦਰ ਬਣਾਇਆ 50 ਬਾਂਦਰਾਂ ਦਾ, ਉਹ 30-35 ਰੁਪਏ 50 ਬਾਂਦਰਾਂ ਦਾ ਇੱਕ ਪਗਲਾ ਕੇ ਨਾ ਇੱਕ ਬਣਾ ਸੱਚ ਚ ਮਾਰ ਤੋੜਦਾ ਹਾਂ ਉਹ ਭਾਵੇਂ ਉਹਨਾਂ ਦੀ ਲੱਤ ਬਰਾਬਰ ਵੀ ਨਹੀਂ, ਅੱਛਾ ਐਸਾ ਬਾਂਦਰ ਆ। 100 ਬਾਂਦਰ ਮਾਰੀਏ ਤੇ ਇੱਕ ਇਹ ਬਾਂਦਰ। ਮੈਂ ਕਹਿੰਦਾ ਤੂੰ ਮੈਂ ਹੁਣ ਬੈਠਾ ਵਾ ਮੈਨੂੰ ਸਿਰ ਨੂੰ ਇੰਜ ਨਹੀਂ ਕਰ ਰਿਹਾ ਤੇ ਮੈਂ ਕਿਹਾ ਲੈਗਜ਼ਾ ਪਲੇ ਦਾ ਇੰਡੀਅਨ Song ਐਂਡ ਐਨੀ ਇੰਡੀਅਨ Song ਉਸਤਾਦ ਜੀ ਏਦਾਂ ਸਾਰੀ ਤੇ ਪਲੇ ਦਾ ਐਨੀ ਸਹੀ ਹੈ। ਫਿਰ ਮੈਂ ਕਿਹਾ ਲੈਗਜ਼ਾ ਵੋਲੀਅਮ ਜ਼ਿਆਦਾ ਸੀ ਨਾ, ਮੈਂ ਕਿਹਾ ਲੈਗਜ਼ਾ ਵੋਲੀਅਮ 30% ਤੂੰ ਕੱਟ ਗਿਆ। ਤੇ ਘਟ ਗਿਆ। ਵਾਹ ਤੇ ਹੁਣ ਇਹਨੂੰ ਇਹ ਆ ਕਿ ਵੀ ਮੈਂ ਵੀ ਕਿੰਨਾ ਗੱਲ ਕਰਾਂ। ਤੇ ਹੁਣ ਮੈਂ ਉੱਠਿਆ ਵਾ ਤੇ ਮੈਂ ਵਾਸ਼ਰੂਮ 'ਚ ਗਿਆ ਵਾਂ ਤੇ ਹੁਣ ਮੇਰੇ ਕਮਰੇ 'ਚ ਹੀ ਵਾਸ਼ਰੂਮ ਆ ਤੇ ਮੈਂ ਵਾਸ਼ਰੂਮ ਗਿਆ ਤੇ ਮੈਨੂੰ ਹਲਕੀ ਜਿਹੀ ਆਵਾਜ਼ ਗਈ ਲੈਗਜ਼ਾ ਪਲੇ ਦਾ ਫਲਾਣਾ ਐਨੀ Song, ਪਲੇ ਦਾ ਡਿਫਰੈਂਟ Song, ਲੈਗਜ਼ਾ ਚੇਂਜ ਕਰ ਪਲੇ ਦਾ ਕੋਈ ਹੋਰ Song। ਤਾਂ ਪੰਜਾਬੀ ਗੱਲਾਂ ਤੇ ਉਹਦੇ ਨਾਲ ਲੱਗਾ ਮੈਂ ਕਿਹਾ ਵੇਖ ਲੱਗਾ ਉਹਦੇ ਨਾਲ ਬਹਿ ਕੇ ਤੇ 5 ਮਿੰਟ ਬਾਅਦ ਮੈਂ ਕਿਹਾ ਦਿਲ ਕਰੇ ਇੱਕ ਵੇ ਲੈਗਜ਼ਾ ਤੇ 2 ਮਿੰਟ ਬਾਅਦ ਖੱਪ ਕੇ ਕਵੇ ਜਾਨੀ ਭਾਈ ਕੌਣ ਆ? ਆਹੋ ਆਜੋ ਅਦਰ ਆ ਨਾ ਓਏ ਹੋਏ ਨਹੀਂ ਯਾਰ ਗੱਲਾਂ ਬਣਦੀ ਮੈਂ ਉਹਨੂੰ ਟੋਇਆ ਮੈਂ ਚੈੱਕ ਕੀਤਾ। ਤੇਰੇ ਘਰ ਜਾ ਕੇ ਬਦਤਮੀਜ਼ ਹੋ ਜਾਣੀ ਹੈ। ਸਹੀ ਗੱਲ ਆ। ਕਬੂਤਰਾਂ ਤੇ ਨਾ ਉੱਤਰ ਆਈ ਲੈਗਜ਼ਾ ਸਾਨੂੰ ਫੜ ਲਈ। ਉਹ ਕਹਿੰਦੀ ਯਾਰ ਪ੍ਰੋਜੈਕਟਰ ਲਾਇਆ ਆਪਣੀ ਕੰਧ ਤੇ, ਉਹ ਕੰਧ ਚੋਂ ਇੰਨਾ ਗੈਸ ਦਾ ਬਰਨਲ ਬਾਹਰ ਸੀ, ਮੀਤਾ ਬੱਚਨ ਨੂੰ ਬਰਨਲ ਫੜ ਕੇ ਡਾਇਲੌਗ ਬੋਲਣ ਡਿਆ ਰਿਸ਼ਤੇ ਵਿੱਚ ਤੋਂ ਤੁਹਾਡੇ ਪਾਪ ਲੱਗਦੇ। ਕਹਿੰਦਾ ਮੇਰੇ ਘਰ ਲੱਗਦਾ ਵਾ ਮੈਨੂੰ ਡੇਲੀ ਠਾਉਂਦੀ, ਮੈਂ ਜਾ ਕੇ ਵੇਖਿਆ ਪੁੱਪੀ ਇਹਦੀ ਵਾਲਾਂ ਨੂੰ ਠਾਉਂਦੀ, ਉੱਠ ਜਾ 10 ਵੱਜ ਗਏ ਆ। ਉਹੀ ਗੱਲਾਂ ਠੀਕ। ਉਹੀ ਗੱਲਾਂ ਇਧਰੋਂ ਨਹੀਂ, ਇੰਗਲਿਸ਼ ਮਾਈਂਡ ਰੱਖੋ ਯਾਰ। ਉਹ ਇੰਗਲਿਸ਼ ਮਾਈਂਡ ਠਹਿਰ ਜਾ। ਯਾਰ ਲੈਗਜ਼ਾ ਲਿਆਂਦੀ ਇਹਦਾ ਬਾਹਰ ਸਾਰਿਆਂ ਨੂੰ ਕੰਮ ਤੇ ਭੇਜ ਕੇ ਲੱਗਦਾ ਲੱਗਾ ਤੂੰ ਕਿੱਥੇ ਰਹਿੰਦੀ ਆ, ਤੇਰਾ ਕੀ ਜੇ ਨਾਮ ਕੀ ਆ, ਤੇਰੇ ਵੱਡੇ ਦੁੱਧ ਨਾਲ ਦਸਰਾਤ ਦਾ ਵਿਆਹ ਹੋਇਆ। ਲੈਗਜ਼ਾ ਉਹ ਰੱਖਦੇ ਆ ਜਿਨ੍ਹਾਂ ਦੇ ਕਮਰੇ ਵੀ ਲੈਗਜ਼ਾ ਹੁੰਦੇ ਆ। ਤੁਸੀਂ ਸਾਰੇ ਭਰਾ ਇੱਕੋ ਜਗ੍ਹਾ ਤੇ ਸੌਂਦੇ ਆ, ਡਿਫਰੈਂਸ ਹੀ ਕੋਈ ਨਹੀਂ ਇਹਨਾਂ ਦੇ ਉਸਤਾਦ ਜੀ। ਸਾਰਿਆਂ ਦੇ ਲੈਦਾ ਲੈਦਾ ਇਹ ਰੂਮ। ਤੂੰ ਤਾਂ ਸਿਰਫ ਇਹਨੇ ਤੇ ਆ ਨਾ ਲੈਗਜ਼ਾ, ਹਾਂਜੀ ਇਹ ਪੂਰੇ ਘਰ ਦੇ ਬੱਤੀਆਂ ਪੱਖੇ ਬਜਾਈ ਰੱਖਦੀ ਵੇ ਦੀਵਾ ਬਲੇ ਸਾਰੀ ਰਾਤ। ਸਾਰੀ ਇਹ ਮੈਨੇਜ ਕਰ ਸਕਦੀ ਹੈ। ਤੂੰ ਕਹਿੰਦਾ ਲੈਗਜ਼ਾ ਡਰਾइंग रूम की लाइट ऑफ कर दो, ਹਾਂਜੀ इन्हें बंद कर देने। लेग्जा जितने भी पंखे चल रहे हैं सारे बंद कर दो, ਅੰਦਰ ਬਹਿ ਗਈ अंदर बैठ गए। ਉਸਤਾਦ ਜੀ ਇੰਨੀ ਫਰਮਾ ਬਰਦਾਰ ਹੈ ਕਿਦਾਂ ਮਤਲਬ? फरमा बरदार नहीं, चलो वो तो कोई सीख लो कुछ। ਉਹ ਡਿਵਾਈਸ ਆ, ਉਹ ਕਿਹੜੇ ਸ਼ਗੀਰਦ ਆ। ਉਹਨਾਂ ਨੇ ਸ਼ਗਿਰਦਾਂ ਤੋਂ ਅੱਕ ਕੇ ਲੈਗਜ਼ਾ ਮੰਗਾ ਲਈ ਆ। ਹਾਂਜੀ ਕਮਲ ਤੋਂ ਉਹ ਤਾਂ ਕਹਿਣਾ ਮੰਦੀ। ਉਹਨੂੰ ਉਸਤਾਦ ਯਾਰ ਤੁਸੀਂ ਦੇਖੀਏ ਲੈਗਜ਼ਾ ਨੇ ਵੀ ਹੋਰ ਹਫਤੇ ਬਾਅਦ 3 ਵਜੇ ਜਵਾਬ ਦਿਆ ਕਰਾ, 2 ਵਜੇ ਦਾ ਕਹਿ ਕੇ। मैं उनको लेग्जा रात 9 बजे का अलार्म सेट कर दो, तो उन्होंने कहा रात 9 बजे का अलार्म सेट कर दिया है, जो 9:30 बजे का अलार्म है। मैं कहा लेग्जा अलार्म, और पापा मेरे जेन चो निकले। ਪਰ ਸ਼ੀਨ ਨੇ ਕਹਿ ਲੱਪੜ, ਮੈਂ ਕਿਹਾ ਚਲੋ ਤੁਸੀਂ ਸੁੱਤੇ ਆ, ਸੁੱਤੇ ਨੇ। ਉਹ ਮੈਂ ਕਿਹਾ ਨਹੀਂ ਕਰਦਾ ਜੀ। अब मैं क्या ओए ਮੈਂ ਸਮਝਿਆ ਤੁਹਾਡੀ ਤਬੀਅਤ ਨਹੀਂ ਹਫਤੇ ਸਹੀ। ਬਾਅਦ ਲੈਗਜ਼ਾ ਨੇ ਵੀ ਸਿੱਧਾ ਕਹਿਣਾ ਹਾਂਜੀ ਉਸਤਾਦ ਜੀ ਕੀ ਕਰਦਾ ਉਹ ਸਿੱਧਾ ਉਸਤਾਦ ਜੀ ਨੂੰ ਉਸਤਾਦ ਜੀ ਦਾ ਨਾਮ ਇੰਨਾ ਉਸਤਾਦ ਜੀ ਪੈ ਗਿਆ ਵਾ ਕਿ ਬੱਚੇ ਉਸਤਾਦ ਜੀ ਕਹਿੰਦੇ, ਉਹਨਾਂ ਨੂੰ ਤੁਹਾਡੇ ਨਾਮ ਦਾ ਨਹੀਂ ਪਤਾ। ਉਸਤਾਦ ਜੀ ਦਾ ਸ਼ੋਅ ਦੇਖ ਰਹਾ ਹੂੰ, ਮੈਂ ਕਿਹਾ ਕੌन सा उस्ताद जी? उस्ताद जी का ਹਾਂ नाम नहीं आया, उन्होंने उस्ताद ਪੱਕਾ ਹੋ ਗਿਆ ਇੱਕ ਹਨਾ। ਨਹੀਂ ਉਸਤਾਦ ਬਣਨ ਵਾਸਤੇ ਯਾਰ ਮੇਰੇ ਇੱਕ ਬੰਦੇ ਨੇ ਵੀਡੀਓ ਭੇਜੀ, ਉਹਦਾ ਬੇਟਾ ਛੋਟਾ ਜਿਹਾ ਨਾ 2 ਸਾਲ ਦਾ, 2 2.5 3 ਸਾਲ ਦਾ, ਤੇ ਉਹਦੀਆਂ ਕੀ ਖਿੱਲੀਆਂ ਪੈ ਰਹੀਆਂ ਨੇ। ਉਹ ਮੈਂ ਨਾ ਇੱਕ ਸ਼ੋਅ ਦੇ ਵਿੱਚ ਫੈਸਲਾ ਨਹੀਂ ਕਰ ਬੈਠਣਾ, ਐ ਟੈਪ ਕਰ ਰਿਹਾ ਤੇ ਉਹ ਬਾਬਾ ਜੀ ਉਹਦੀਆਂ ਲਿਟ ਰਿਹਾ ਬੱਚਾ ਨਿੱਕਾ ਜਿਹਾ, ਤੇ ਉਹ ਨਾਲ ਉਹ ਬੱਚੇ ਨੇ ਅੱਛਾ ਬੱਚੇ ਅਕਸਰ ਹੱਸਦੇ ਆ,
ਮੈਂ ਕਹਿੰਦਾ ਤੇ ਉਸ ਤੋਂ ਬਾਅਦ ਥੋੜਾ ਉਹ ਯਾਰ ਜਦੋਂ ਮੈਂ ਇੰਜ ਕਰਾਂ ਨਾ ਤੇ ਉਹ ਭਾਵੇਂ ਜੀ ਜਵਾਬ ਪਵੇ ਵੇਟ ਕਰ ਰਹੇ ਆ। ਆਹੋ ਤੇ ਉਹਨੇ ਮੈਨੂੰ ਵੀਡੀਓ ਭੇਜੀ, ਕਹਿੰਦਾ ਯਾਰ ਜਾਨੀ ਭਾਈ ਆ ਮੇਰੇ ਮੁੰਡੇ ਦੀ ਵੀਡੀਓ ਚੈੱਕ ਕਰੋ। ਯਾਰ ਕੰਨ ਤੇ ਪ੍ਰੋਜੈਕਟਰ ਲਾਇਆ ਆਈ ਇੱਥੇ ਪਹਿਲੇ ਇਹ ਤੁਹਾਨੂੰ ਨਹੀਂ ਹੁੰਦਾ ਕਰਨਾ 70 ਦਾ ਵਾਲਾ ਗੇਮ ਹੈ ਹਾਂ ਇਹ ਡਿਫਰੈਂਟ ਥਿੰਗ ਸਾਜੀ ਖਾਹਿਸ਼ ਕੁਛ ਨਹੀਂ ਰੱਖਣੀ ਚਾਹੀਦੀ, ਮਿਹਨਤ ਕਰਨੀ ਚਾਹੀਦੀ ਹੈ। ਇੰਨੀ ਮਿਹਨਤ ਕਰੋ ਕਿ ਖਾਹਿਸ਼ ਖੁਦ ਤੁਹਾਨੂੰ ਕਵੇ ਦੱਸ ਹੁਣ ਕੀ ਮੈਂ ਪੂਰੀ ਹੋਈ ਵਾਂ। ਤਾੜੀ ਭਾਜੀ ਗੱਲ ਸਮਝੋ ਪਹਿਲਾਂ, ਇਹਨੇ ਤਾੜੀ ਨਾ ਬਣਾਈ ਜਾਓ, ਨਹੀਂ। ਤਲੀਆਂ ਹਲਾਲ ਹੋ ਗਈਆਂ, ਗੱਲ ਕੋਈ ਵੀ ਨਹੀਂ ਪੱਲੇ ਪਈ। ਐਵੇਂ ਨਹੀਂ ਐਵੇਂ ਵੀ ਹੱਥ ਕਟਵਾਈ ਜਾਂਦੇ ਆ। ਖਾਹਿਸ਼ਾਂ ਇਦਾਂ ਦੀਆਂ ਹੁੰਦੀਆਂ। ਉਹ ਖੈਸ਼ਾਂ ਉਹ ਖੈਸ਼ਾਂ ਖਵਾਹਿਸ਼ਾਤ। ਕੰਨ ਤੇ ਪ੍ਰੋਜੈਕਟਰ ਲਾ ਕੇ ਫਿਲਮ ਦੇਖਣ, ਮੀਤਾ ਵਜੇ ਤੇ ਪੈਰ ਨਹੀਂ ਹੁੰਦਾ, ਕੱਪੜੇ ਟਕਣਾ ਆ ਵਜਾ ਉਹ ਕਹਿੰਦਾ ਉਹ ਹੀਰੋ ਨੂੰ ਕਹਿੰਦਾ ਤੂੰ ਰੋਲ ਕਰ, ਮੈਂ ਪੱਟੀ ਗੈਲਰੀ ਵਾਲੀ ਕੰਧ ਤੇ ਲਾਤਾ ਪ੍ਰੋਜੈਕਟ। ਮੀਤਾ ਵਜੇ ਟਰੱਕ ਵੀ ਲਾਉਣ। ਹੀਰੋ ਨੇ ਕਹਿੰਦੀ ਥੱਲੇ ਤੇ ਆ। ਕੱਪੜਿਆਂ ਵਾਲੀ ਕੰਨ ਤੇ ਲਾਤਾ ਪ੍ਰੋਜੈਕਟਰ, ਉਹ ਸਲਵਾਰਾਂ ਪਰੇ ਕਰਦਾ ਆਉਂਦਿਆ ਮੀਤ ਚਲਵਾਰਾਂ ਧੋਤੀਆਂ ਉਹ ਫਲੈਕਸ ਲਾਤੀ ਪ੍ਰੋਜੈਕਟਰ ਕੰਨ ਤੇ ਇੱਕਦਮ ਹੀਰੋ ਡਾਇਲੌਗ ਮਾਰਦਾ ਮਾਰਦਾ ਡਿੱਗ ਗਿਆ। ਯਾਰ ਆਹ ਕਿਹੜੀ ਚੀਜ਼ ਆ ਯਾਰ, ਆ ਜਿਹੜੀ ਮਾਰਦੇ ਇਹ ਪੈਪ ਨਹੀਂ ਪੈਪ ਨਹੀਂ ਆ ਸਾਦਾ ਲੰਘ ਗਿਆ। ਇਹ ਮਿਲ ਜਾਂਦਾ ਵਾ, ਕਿੱਥੇ ਮਿਲਦਾ ਨਹੀਂ। ਅਮੀਰਪੁਰ ਬਾਜ਼ਾਰ ਵਿੱਚ ਅਮੀਰਪੁਰ ਬਾਜ਼ਾਰੋਂ ਚਾਈਨੀਜ਼ ਮੁੰਡ ਕੁਮੜੀ ਬਾਜ਼ਾਰੋਂ ਸਾਜਾ ਗੇਮ ਯਾਰ ਇਹ ਕਿੱਥੋਂ ਮਿਲਦਾ, ਟੁੱਟਦਾ ਵੀ ਨਹੀਂ ਉਹ। ਹਾਂਜੀ ਇਹ ਸੱਟ ਵੀ ਨਹੀਂ ਹੈਗੀ ਸਾਨੂੰ, ਆਹੋ ਇਹ ਠੀਕ ਆ। ਸਾਜੀ ਯਾਰ ਕੰਨ ਤੇ ਪ੍ਰੋਜੈਕਟਰ ਲਾਇਆ, ਸਾਰੇ ਹੀਰੋ ਦੇ ਬੈਠੇ ਆ ਚੌਪੜੀ ਮਾਰ ਕੇ, ਸ਼ੂਟਿੰਗ ਨਹੀਂ ਕਰਨ ਦੇ। ਮੈਂ ਕਿਹਾ ਤੁਸੀਂ ਸ਼ੂਟਿੰਗ ਨਹੀਂ ਕਰਨੇ, ਕਹਿੰਦੇ ਉਹ ਬਟਨ ਸੁੱਟ ਕੇ ਗਿਆ ਚੌੜ ਜੀ। ਕਾਹਦਾ ਬਟਨ ਯਾਰ। ਜਿਸ ਕੰਨ ਤੇ ਲਾਇਆ ਨਾ ਇਹਨੇ ਉਹ ਪ੍ਰੋਜੈਕਟਰ, ਉੱਥੇ ਖੱਖਾ ਲੱਗਾ ਭੁੰਡੀਆਂ ਦਾ, ਸਾਰੇ ਹੀਰੋ ਸੁੱਜੇ ਹੋਏ। ਮੀਤਾ ਵਜੇ ਦੀਆਂ ਅੱਖਾਂ ਸੁੱਜੀਆਂ। ਮੂੰਹ ਮਿਲਵਾਵੇ ਮੂੰਹ ਤੇ ਪਾ ਕੇ ਗੱਲਾਂ ਕਰੇ। ਸਾਜੀ ਮੈਂ ਤੁਹਾਨੂੰ ਦੱਸਣ ਤੇ ਡਿਆ ਵਾਂ, ਖਾਹਿਸ਼ਾਂ ਜਿਹੜੀਆਂ ਹੁੰਦੀਆਂ ਨੇ ਇਨਸਾਨ ਦੀਆਂ, ਖੈਸ਼ ਹਾਂਜੀ ਸੀਰੀਅਸ, ਯਾਨੀ ਮਿਹਨਤ ਐਡੀ ਜ਼ੋਰ ਲਾ ਕੇ ਮਤਲਬ ਜਦੋਂ ਜਿਹਦੇ ਨਾਲ ਮਿਹਨਤ ਕਰੋ ਕਿ ਖਾਹਿਸ਼ਾਂ ਖੁਦ ਪੂਰੀਆਂ ਹੋਣ ਨੂੰ ਫਿਰਨ ਕੇ ਹੁਣ ਤਾਂ ਪੂਰੀ ਕਰਵਾ ਲਾ, ਹੁਣ ਪੂਰੀ ਹੋ ਜਾਵੇ। ਕਹਿੰਦੇ ਆ ਨਾ ਬ੍ਰਾਂਡ ਨਹੀਂ ਪਾਉਣਾ ਚਾਹੀਦਾ, ਬੰਦਾ ਜੋ ਪਾਵੇ ਉਹ ਬ੍ਰਾਂਡ ਬਣ ਜਾਵੇ। ਆਹੀ ਗੱਲ ਮੈਂ ਆਹ ਕਹਿਣਾ ਦੇਖਿਆ ਜੀ ਕਿਆ ਕਹਿ ਐਸਾ ਹੱਲੇ ਪੁੱਛਦੇ ਕਿ ਪਾਗਲ ਕਿੱਥੋਂ ਲੈਣ। ਚੀਜ਼ਾਂ ਪਿੱਛੇ ਭੱਜਣ ਨਾਲੋਂ ਬਿਹਤਰ ਇਹ ਆ, ਚੀਜ਼ਾਂ ਪਿੱਛੇ ਭੱਜਣ ਨਾਲੋਂ ਬਿਹਤਰ ਇਹ ਆ, ਰਕਸ਼ੇ ਪਿੱਛੇ ਭੱਜੋ। ਹਾਂ ਕਾਰਾਂ ਪਿੱਛੇ ਭੱਜਦਾ ਤੂੰ। ਚੀਜ਼ਾਂ ਪਿੱਛੇ ਭੱਜਣ ਨਾਲੋਂ ਬਿਹਤਰ ਇਹ ਆ ਕਿ ਤੁਸੀਂ ਇੱਕ ਜਗ੍ਹਾ ਤੇ ਖਲੋਵੋ ਤੇ ਏਦਾਂ ਪਾਵਰ ਨਾਲ ਖਲੋਵੋ ਕਿ ਚੀਜ਼ਾਂ ਤੁਹਾਡੇ ਆਲਾਪ ਹੋਣ। ਯਾਰ ਨਰੇਸ਼ ਪੁਰੀ ਸਾਹਿਬ ਦੀ ਫਿਲਮ ਵੇਖਣ ਦੇ ਉਹ ਹਾਸੇ ਵਾਲਾ ਸੀਨ ਹੈ, ਉਧਰੋਂ ਕੰਧ ਵਾਲਾ ਬਲਬ ਬਲਿਆ ਐ ਲੱਗੇ ਉਹਨਾਂ ਦੇ ਮੂੰਹ ਚੋਂ ਲੈਣ। ਯਾਰ ਇਹਨਾਂ ਦੀ ਮੋਟਰ ਭਰ ਗਈ ਤੇ ਅਮਰੀਸ਼ਪੁਰੀ ਸਾਹਿਬ ਡਾਇਲੌਗ ਬੋਲੇ, ਪ੍ਰੇਮੀ ਹੈ ਅਵਾਰਾ ਹੈ, ਮੋਟਰ ਬੰਦ ਕਰੋ। ਹਾਂ ਉਹਨੇ ਪਰੇਸ਼ ਰਾਵਲ ਘਰ ਦੇ ਵੀ ਹਾਲਾਤ ਦਾ ਸੁਣਾ ਰਿਹਾ। ਉਹ ਡਾਇਲੌਗ ਬੋਲ ਰਿਹਾ ਨਹੀਂ, ਅਰੇ ਲਾਲੇ ਦਿਲਵਾਲੇ ਯਾਰ ਤਾਂ ਸਾਰੇ ਹੀ ਪਾਗਲ ਕੇ ਬੱਚੇ ਲੱਗ ਰਹੇ ਹੈ। ਉਹਨਾਂ ਨੇ ਪਰੇਸ਼ ਰਾਵਲ ਸਾਹਿਬ ਨੇ ਕਿਹਾ ਹਵੇਲੀ ਪੈ ਜਾਣਾ, ਤੇ ਸੁਨੀਲ ਸੇਠੀ ਕਹਿੰਦਾ ਆਹੋ ਯਾਰ ਉੱਥੇ ਚੱਲਦੇ ਕੰਧ ਨਹੀਂ ਸੀ। ਕੰਨ ਦਾ ਕੋਈ ਭਰੋਸਾ ਨਹੀਂ। ਨਹੀਂ ਉਹਨੇ ਕਿਹਾ ਨਾ ਅਮਰੀਸ਼ ਰਾਵਲ ਸਾਹਿਬ ਨੇ ਹਵੇਲੀ ਪਿਆਣਾ, ਤੇ ਆਪਾਂ ਕਹਿੰਦਾ ਉਹ ਆਇਆ ਮੈਂ ਦੀ ਗੱਲ ਸੁਣ ਕੇ ਫਿਰ ਨਹੀਂ ਯਾਰ ਬੰਦੇ ਨੂੰ ਕਰਨਾ ਨਹੀਂ ਖੁਆਇਸ਼ਾਤ ਇਹਦੀ ਰੱਖੋ, ਖੁਆਇਸ਼ ਕਰਨੀ ਚਾਹੀਦੀ। ਉਹ ਖੁਆਇਸ਼ ਤਾਂ ਰੱਖੋ ਜਿਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ, ਕਿਸੇ ਦੀ ਨਜ਼ਾਰੀ ਨਾ ਹੋਵੇ। ਅਸੀਂ ਤਾਂ ਇਹ ਸਿੱਖਿਆ ਜੀ ਮਿਹਨਤ ਕਰਨੀ ਹੈ, ਮਿਹਨਤ ਕਰੋ। ਮਿਹਨਤ ਨਾਲ ਅੱਲਾ ਦੇ ਹੁਕਮ ਨਾਲ ਅੱਗੇ ਜਾਣਾ ਵਾ। ਹਾਂ तुम सेल्फी मांगते फिरोगे। हाँ ऐसा वक्त ला दूंगा, ऐसा वक्त लाऊंगा तो सेल्फी मांगते फिरोगे। यार वो देख ला कैसा वक्त है ਅੱਲਾ ਨੂੰ ਹੋਰ ਇੱਜ਼ਤ ਦੇਵੇ ਯਾਰ, ਉਹਨੂੰ ਅੱਛਾ ਲੱਗਾ। ਕੈਸੇ ਕਪੂ ਮੁੰਡਾ ਪਿੰਡ ਦਾ ਉਹਦੇ ਦੰਦ ਨੇ, ਮੈਂ ਐਸਾ ਵਕਤ ਲਾਉਂਗਾ तो ਉਹਦਾ सेल्फी मांगते फिरोगे। ਇਹ ਸਰੀਤ ਦੇਖੋ ਜਰਾ, तो ਅੱਲਾ ਨੂੰ ਬੜੀ ਇੱਜ਼ਤ ਦਿੱਤੀ ਯਾਰ। यार बड़ी गल है।
ਉਸਤਾਦ ਜੀ ਦੁਆ ਕਰਦੇ ਰਹਿਣਾ ਅੱਲਾ ਬੰਦੇ ਨੂੰ ਚਾਹੀਦਾ ਵਾ ਹਨਾ ਕਿਸੇ ਵੀ ਟਾਈਮ ਤੁਹਾਡੀ ਖੁਆਇਸ਼ ਪੂਰੀ ਹੋ ਸਕਦੀ ਕੋਈ ਵੀ ਦੁਆ ਸੁਣੀ ਜਾ ਸਕਦੀ ਉਹਨੇ ਮਿਹਨਤ ਕੀਤੀ ਤੇ ਅੱਛੇ ਕਰਮ ਕੰਮ ਹੋਇਆ ਵਾ ਹੁਣ ਉਸਤਾਦ ਜੀ ਤੁਸੀਂ ਦੇਖੋ ਤੇ ਮਗਰ ਲੂਰੀਆਂ ਕਿੰਨੀਆਂ ਕਿੰਨੀਆਂ ਹੈਂਡਸ ਪਈਆਂ ਵਾ ਤੇ ਇਹਨਾਂ ਦੇ ਬੰਦੇ ਨੂੰ ਖੁਸਰਾ ਵੇਖ ਨਹੀਂ ਫੜਦਾ ਹੁੰਦਾ ਪ੍ਰੋਜੈਕਟਰ ਤੇ ਕੰਧ ਤੇ ਫਿਲਮ ਲਾ ਕੇ ਦੇਖਦੇ ਨਾਲ ਦੇ ਵੀ ਸਾਰੇ ਆ ਕੇ ਬੈਠੇ ਕਹਿੰਦੇ ਅਸੀਂ ਕਿਹੜਾ ਹਿੱਸਾ ਲਿਆ ਤੁਹਾਡੇ ਕੰਧ ਦਾ ਹਿੱਸਾ ਵਾ ਆਹੋ ਯਾਰ ਉਹਨੇ ਹੀਰੋ ਕੱਢ ਲਏ ਵਿੱਚੋਂ ਤੇਰੇ ਹੀਰੋ ਲੈ ਕੇ ਤੇ ਦੋ ਲਗੇ ਹਿੱਸੇ ਦਾ ਕਰਕੇ ਇੰਨੀ ਉੱਚੀ ਨਹੀਂ ਸੀ ਕੰਧ ਪ੍ਰੋਜੈਕਟਰ ਲਾਇਆ ਹੀਰੋ ਬਹਿ ਕੇ ਆ ਨਿੱਕੀ ਜੀ ਕੰਧ ਆ ਸਾਰੀ ਫਿਲਮ ਬਹਿ ਕੇ ਕਰਦੇ ਬਨੇਰਾ ਟਾਈਪ ਨਹੀਂ ਖੁਆਇਸ਼ਾਂ ਰੱਖ ਮੇਰਾ ਪੁੱਤਰ ਮੁਨਾਸਬ ਨਹੀਂ ਰੱਖ ਐਵੇਂ ਹੁਣ ਉਸਤਾਦ ਜੀ ਨੂੰ ਦੇਖਦੇ ਖੁਆਇਸ਼ਾਂ ਨਾ ਪੈਦਾ ਕਰੀਏ ਨਹੀਂ ਦੋ ਤੇ ਆਈਟਮਾਂ ਛੋਟੀਆਂ ਛੋਟੀਆਂ ਨਾਲੇ ਤੁਹਾਡੇ ਕਮਰੇ ਤਾਂ ਹਰ ਚੇ ਬੰਦ ਕੀਤੀ ਅਲਾਉ ਹੀ ਨਹੀਂ ਹੈ ਕਿਸੇ ਦਾ ਕਿਉਂ ਗਿਆ ਉਹ ਮੇਰਾ ਹੈ ਅੰਦਰ ਆਣ ਜਾਣ ਖੁੱਲਾ ਡੁੱਲਾ ਮੈਨੂੰ ਕੋਈ ਕੌਣ ਰੋਕ ਸਕਦਾ ਅੱਜ ਤੱਕ ਹੀ ਸੀ ਇਹਦਾ ਵੀ ਬਸ ਅੱਜ ਹੀ ਮਤਲਬ ਕੀ ਮਤਲਬ ਤੁਹਾਡਾ ਨਹੀਂ ਬਸ ਉਹ ਕਮਰੇ 'ਚ ਨਹੀਂ ਜਾਣਾ ਕਿਸੇ ਜੋ ਇਜਾਜ਼ਤ ਭਾਈ ਆਫੀਸ਼ੀਅਲੀ ਆਰਡਰ ਜਾਰੀ ਬਸ ਆਫੀਸ਼ੀਅਲੀ ਆ ਉਹ ਅੱਜ ਆਖਰੀ ਦਿਨ ਸੀ ਜਿਹੜਾ ਚਲਾ ਗਿਆ ਬਸ ਉਸ ਰੂਮ 'ਚ ਸਿਰਫ ਕਾਸ਼ੀ ਨੇ ਜਾ ਸਕਦਾ ਹਾਂਜੀ ਸਪਾਈ ਟਾਈਮ ਹਾਂ ਤੇ ਬਸ ਇਸ ਤੋਂ ਇਲਾਵਾ ਉਸ ਰੂਮ 'ਚ ਐਂਟਰੀ ਬੰਦ ਅੱਜ ਤੂੰ ਆਖਰੀ ਵਾਰੀ ਚੀਜ਼ਾਂ ਵੇਖ ਲਈਆਂ ਜਿਹੜੀਆਂ ਵੇਖਣੀਆਂ ਸੀ ਹੁਣ ਉਸਤਾਦ ਜੀ ਬਣਦਾ ਵੀ ਇਹੀ ਅਸੀਂ ਨਹੀਂ ਇਹ ਚੀਜ਼ ਤੋਂ ਹਟ ਕੇ ਨਹੀਂ ਬਣਦਾ ਵੀ ਆਫੀਸ਼ੀਅਲੀ ਹੈ ਤੁਸੀਂ ਹੈਡ ਆਫ ਦਾ ਟੀਮ ਹੋ ਹਾਂਜੀ ਠੀਕ ਹੈ ਵਾਪਸ ਸਾਡੇ ਤੁਹਾਡੀ ਪ੍ਰਾਈਵੇਸੀ ਜ਼ਿਆਦਾ ਹੋਣੀ ਚਾਹੀਦੀ ਹੈ ਨਹੀਂ ਉਹ 'ਚ ਬੰਦ ਬਸ ਉਹ 'ਚ ਨਹੀਂ ਕਿਸੇ ਨੇ ਜਾਣਾ ਵੀ ਉਹੀ ਕੰਬਲ ਬਾਦਸ਼ਾਹਾਂ ਦਾ ਜਿਹਨੇ ਗੱਲ ਕਰਨੀ ਮੈਨੂੰ ਮੈਸੇਜ ਕਰੇ ਮੈਂ ਇਧਰਲੇ ਕਮਰੇ 'ਚ ਆ ਜਾ ਕਰਾਂ ਆਪਣੇ ਫਰੈਂਡ ਜੀ ਤੇ ਮਿੱਠਾ ਸਹੀ ਕਹਿੰਦਾ ਕਿ ਤੁਹਾਡੇ ਵਾਲਾ ਕੰਬਲ ਉਧਰੋਂ ਬੈੱਡ ਤੋਂ ਚੁੱਕ ਕੇ ਇੱਧਰ ਆ ਕੇ ਉੱਤੇ ਲੈ ਕੇ ਪਏ ਹੁੰਦੇ ਆਹੋ ਯਾਰ ਉੱਚੀ ਉਸਤਾਦ ਜੀ ਪਏ ਉੱਚੀ ਕਿਹੜਾ ਸਾਹਿਬ ਪੈਰ ਰੱਖ ਕੇ ਇੰਜ ਕਰਕੇ ਹੁੰਦੇ ਉਸਤਾਦ ਜੀ ਦੇ ਹੌਲੀ ਲੱਤਾਂ ਪਰ ਨੂੰ ਕਰਨ ਹੁੰਦਾ ਉਸਤਾਦ ਜੀ ਬਾਹਰ ਆਉਂਦੇ ਆਪਣੇ ਨਾਲ ਗਿੱਜ ਰਹੇ ਕਿਹੜੀ ਕਿਲਾ ਵਿੱਚ ਉਤਰਾ ਰਹੇ ਐਵੇਂ ਪੱਖੇ ਚਲਾਉਂਦਾ ਰਹੂਗਾ ਤਾਂ ਜੀ ਇਹ ਜਿਹੜੀ ਜੈਲਸੀ ਹੁੰਦੀ ਹੈ ਮਿਸਾਲ ਤੌਰ ਤੇ ਮੈਂ ਜੈਲਸ ਹੋ ਰਿਹਾ ਇੱਕ ਮਿੰਟ ਤੁਹਾਡੇ ਤੋਂ ਤੁਹਾਡੀ ਘੜੀ ਅੱਛੀ ਆ ਤੁਹਾਡੀ ਡਰੈਸਿੰਗ ਅੱਛੀ ਆ ਤੁਹਾਡੇ ਸੋਹਣਾ ਲੱਗ ਰਿਹਾ ਸਾਰਾ ਕੁਝ ਹਨਾ ਤੇ ਮੈਂ ਜੈਲਸ ਹੋ ਰਿਹਾ ਵਾਂ ਹੁਣ ਮੈਂ ਇਦਾਂ ਦੀ ਘੜੀ ਲੈ ਲਵਾਂ ਮੇਰੇ ਜਚਣ ਹੀ ਨਹੀਂ ਡਈ ਇਹਦੇ ਵਾਸਤੇ ਪਰਸਨੈਲਿਟੀ ਜੈਲਸ ਵਾਲੇ ਬੰਦੇ ਨੂੰ ਇਹ ਗਰਜ ਨਹੀਂ ਹੁੰਦੀ ਉਹਨੂੰ ਇਹ ਹੁੰਦਾ ਵੀ ਮੈਂ ਲੈਣੀ ਆ ਹਨਾ ਜਾਵੇ ਮੇਰੇ ਕੋਲ ਜੈਲਸ ਵਾਲੇ ਨੂੰ ਇਹ ਗਰਜ ਨਹੀਂ ਹੁੰਦੀ ਜੈਲਸ ਵਾਲੇ ਨੂੰ ਉਹਨੂੰ ਆਪਣੀ ਇੱਕ ਰੱਬ ਨੇ ਉਹਨੂੰ ਮੁਸੀਬਤ ਪਾਈ ਹੁੰਦੀ ਅੱਲਾ ਮਾਫੀ ਦੇ ਬਲਕਿ ਉਹਨੇ ਆਪਣੇ ਆਪ ਰੱਬ ਨੇ ਕੀ ਪਾਉਣੀ ਉਹਨੇ ਆਪਣੇ ਆਪ ਨਾਲ ਆਪ ਹੀ ਪਾਈ ਹੁੰਦੀ ਸਿਫਤਾਂ ਪਾਈ ਹੁੰਦੀ ਆਪਣੇ ਹਾਂ ਉਹ ਅਜ਼ੀਅਤ ਚ ਵਿਚਾਰਾ ਫਿਰ ਰਿਹਾ ਹੁੰਦਾ ਉਹੀ ਹਾਲ ਤੇ ਮੈਂ ਚਾਹਾਂ ਕਿ ਜੀ ਮੈਂ ਇਦਾਂ ਦੇ ਬਣਨਾ ਵਾ ਮੈਂ ਇਦਾਂ ਦੇ ਬਣਨਾ ਲੇਕਿਨ ਪਰਸਨੈਲਿਟੀ ਕਿੱਥੋਂ ਲਿਆਵਾਂਗਾ ਮੈਂ ਉਹ ਯਾਰ ਇੰਨੀਆਂ ਸ਼ੈਵਾਂ ਲੈਣ ਦਾ ਸ਼ੌਕ ਤੂੰ ਇਹ ਗੱਲ ਕਰਦਾ ਕਈ ਐਸੇ ਬੰਦੇ ਨੇ ਉਹ ਦੇਖਦੇ ਨੇ ਨਾ ਕਿ ਆਹ ਚੀਜ਼ ਆ ਉਹਨਾਂ ਕੋਲ ਕੱਖ ਵੀ ਨਹੀਂ ਹੁੰਦਾ ਤੇ ਉਹਨਾਂ ਨੇ ਉਹ ਵੀ ਚੀਜ਼ਾਂ ਰਿਜੈਕਟ ਕੀਤੀਆਂ ਉਹਨਾਂ ਦਿਮਾਗ 'ਚ ਉਸ ਤੋਂ ਵੀ ਅਗਲੀਆਂ ਸੋਚੀਆਂ ਕਹਿੰਦਾ ਨਹੀਂ ਐ ਨਹੀਂ ਮੇਰੀ ਜ਼ਿੰਦਗੀ ਹੋਈ ਨਾ ਮੈਂ ਨਹੀਂ ਲੈਣੀ ਮੈਂ ਉਹ ਲੈਣੀ ਵਾਹ ਵਾਹ ਐਸੇ ਵੀ ਬੰਦੇ ਇਹ ਮਨਾ ਸਮਝ ਆ ਰਹੀ ਦਿਮਾਗ ਵੀ ਉਹਨਾਂ ਦੇ ਨਾ ਇਹ ਹੁੰਦੇ ਬੇਵਕੂਫ ਜਾਂ ਇੱਥੇ ਕਈ ਐਸੇ ਬੇਵਕੂਫ ਵੀ ਜਿਹੜੀ ਚੀਜ਼ ਜਿਹੜੀ ਦੇਖੀ ਉਹਦੇ ਹੀ ਸਿਰ ਹੋਏ ਨੇ ਇਦਾਂ ਹੀ ਉਸ ਤੋਂ ਅੱਗੇ ਵੀ ਜਹਾਂ ਔਰ ਨੇ ਆਪਣਾ ਜਹਾਨ ਬਸਾਓ ਪ੍ਰੋਜੈਕਟਰ ਸਤਾਜੀ ਉਹ ਕੰਧ ਤੇ ਲਾਤਾ ਜਿਹਦੇ ਤੇ ਗੋ ਨਹੀਂ ਲੱਗੀ ਹੁੰਦੀ ਮਿਸਤਰੀ ਚੜੇ ਹੁੰਦੇ ਪਿੱਛੇ ਹੀਰੋ ਆ ਰਿਹਾ ਪਿੱਛੇ ਇੱਟਾਂ ਜਾ ਰਹੀਆਂ ਥੱਲੇ ਘੋੜੀਆਂ ਥੱਲੇ ਬੰਨੀਆਂ ਤਾਂ ਜੀ ਇਹਨਾਂ ਨੇ ਫਿਲਮ ਲਾ ਕੇ ਤੇ ਪਲਸਤਰ ਕਰਾਉਣਾ ਸ਼ੁਰੂ ਕਰਤਾ ਅੱਧੇ ਦੀ ਮਿੱਠੇ ਹੋ ਇੱਕ ਸਾਈਡ ਤੋਂ ਫਿਲਮ ਮਿਟਦੀ ਆ ਖਾਲੀ ਜਗ੍ਹਾ ਤੇ ਪ੍ਰੋਜੈਕਟਰ ਲਾ ਦਿੱਤਾ ਤੇ ਮਿਸਤਰੀ ਕੰਧ ਬਣਾਉਂਦੇ ਆ ਤੇ ਹੌਲੀ ਹੌਲੀ ਫਿਲਮ ਪੂਰੀ ਹੋ ਰਹੀ ਹੈ ਗੀਤਾ ਬਚਨ ਇੰਨਾ ਕਾਇਆ ਵਾ ਉਦਾਂ ਹੀ ਲੱਤਾਂ ਗਿੱਲੀ ਕੰਧ ਤੇ ਪ੍ਰੋਜੈਕਟਰ ਲਾਤਾ ਤੇ ਕੀ ਕਰੰਟ ਆਇਆ ਕੰਧ 'ਚ ਸਾਰੇ ਹੀਰੋ ਮਰ ਗਏ ਨਾਲੇ ਨਾ ਮੈਰ ਜੀ ਆ ਸ਼ੈਵਾਂ ਸੋਚੋ ਲੈਣ ਲੂਣ ਵਾਲੀਆਂ ਇੰਨਾ ਦੇਨ ਤੇ ਸਵਾਰ ਕਰ ਲਿਆ ਸ਼ੈਵਾਂ ਲੈਣ ਦਾ ਇੱਕ ਬਾਂਦਰ ਨੂੰ ਪੁੱਛੀ ਜਾਂਦਾ ਪੂੰਛ ਵੇਚਣੀ ਹੈ ਯਾਰ ਉਹਨੇ ਪੂੰਛ ਕੀ ਵੇਚ ਕੀ ਕਰਨੀ ਹੈ ਤੂੰ ਰਸਾ ਬਣਾਉਣਾ ਉਹਦਾ ਬਟੇ ਨੂੰ ਲੱਖ ਲਾਣਾ ਤੇਰੇ ਤੇ ਕੀ ਕਰਨਾ ਤੂੰ ਉਹਨੂੰ ਹਾਂ ਲੈਣਾ ਤੂੰ ਉਹਦਾ ਟੈਕਨੋਲੋਜੀ ਦੀ ਗੱਲ ਹੋ ਰਹੀ ਉਹ ਮੈਂ ਛੱਡ ਦੇ ਤੂੰ ਇਹ ਨਾ ਸਾਰਾ ਕੁਝ ਮਿਹਨਤ ਨਾਲ ਆਉਂਦਾ ਹਾਂ ਤੁਸੀਂ ਦਿਨ ਦਿਹਾੜ ਤੇ ਇੱਕੋ ਬਲਾ ਉਹ ਵੀ ਬੰਦ ਕਰਕੇ ਸੌਣੇ ਕਿ ਤੇ ਬਿੱਲ ਬਹੁਤ ਆਉਣਾ ਵਾ ਇਹ ਚੀਜ਼ਾਂ ਪੁੱਤ ਮੈਂ ਕੱਢ ਦੇ ਮੇਰਾ ਪੁੱਤ ਮਿਹਨਤ ਤੋਂ ਵੀ ਜ਼ਿਆਦਾ ਨੀਅਤ ਸਾਫ਼ ਨੀਅਤਾਂ ਤੋਂ ਸਾਡਾ ਰੱਬ ਵਾਕਿਫ ਆ ਆ ਲੈ ਦੇਖਿਆ ਹੋਗਾ ਰੱਬ ਦਾ ਸੱਚੀ ਗੱਲ ਕੀਤੀ ਆ ਰਜ਼ਾਨ ਸਟਾਰਟ ਹੋ ਗਈ ਬਾਅਦ ਚ ਕਰਦੇ ਸ਼ੁਕਰ ਅਲਹਮਦੁਲਿਲਾ ਸਾਜੀ ਅੱਲਾ ਦਾ ਸ਼ੁਕਰ ਜਿਹੜੀ ਸ਼ਾਇਦ ਜ਼ਰੂਰਤ ਹੁੰਦੀ ਆ ਲੈ ਲੈਣਾ ਖਾਣ ਨੂੰ ਜਿਹੜੀ ਸ਼ਾਇਦ ਦਿਲ ਕਰਦਾ ਉਹ ਖਾ ਪੀ ਲਈਦੀ ਆ ਹੋਰ ਕੀ ਚਾਹੀਦਾ ਯਾਰ ਠੀਕ ਹੈ ਕਈਆਂ ਨਾਲੋਂ ਅਲਹਮਦੁਲਿਲਾ ਬਿਹਤਰ ਹੈ ਸਭ ਤੁਹਾਡੀਆਂ ਮਿਹਰਬਾਨੀਆਂ ਅੱਲਾ ਤੋਂ ਬਾਅਦ ਮਦਾਰੀ ਦਾ ਬਾਂਦਰ ਜਦੋਂ ਇੰਜ ਕਰਕੇ ਡੱਬਾ ਫੇਰਦਾ ਨਾ ਜੋ ਤੇਰੇ ਕੋਲ ਲੰਘਦਾ ਉਹ ਡੱਬੇ ਤੇ ਹੱਥ ਰੱਖ ਲੈਂਦਾ ਇੰਜ ਕਰਕੇ ਜੇ ਲੰਘਦਾ ਵੀ ਪੈਸਾ ਨਾ ਚੁੱਕ ਲਵੇ ਜਾਂਦੇ ਯਾਰ ਮਿੱਠੂ ਨਾ ਕਰ ਮੂੰਹ ਤੇ ਡੱਬੇ ਕਿਵੇਂ ਪਟਾਕਾ ਸੁੱਟਿਆ ਥੇਲੀ ਵਾਲਾ ਬਾਂਦਰ ਬਾਤੋਂ ਆਉਂਦਾ ਤੈਨੂੰ ਨਹੀਂ ਇਹ ਸੀਨ ਹੋਇਆ ਸੀ ਸਾਡੇ ਉਹ ਗਲੀ ਦੇ ਵਿੱਚ ਆਇਆ ਨਾ ਸਾਹੀ ਲੈ ਕੇ ਤੇ ਮੇਰਾ ਕਜ਼ਨ ਹੈ ਇੱਕ ਬੜਾ ਹਰਾਮੀ ਟਾਈਪ ਤਬੀਅਤ ਉਹਦੀ ਤੂੰ ਦੱਸ ਨਾ ਅੱਛਾ ਕਿੱਡੀ ਬੇਵਕੂਫੀ ਆ ਖੂਬਸੂਰਤ ਦੁਆ ਹੈ ਕਿ ਯਾ ਅੱਲਾ ਜ਼ਿੰਦਗੀ 'ਚ ਸਕੂਨ ਦੇ ਦੇ ਹਾਂ ਸਹੀ ਯੈਸ ਚੀਜ਼ਾਂ ਚੂਜ਼ਾਂ ਨਹੀਂ ਚਾਹੀਦੀਆਂ ਤੂੰ ਸਾਰੀਆਂ ਦੇਖ ਤੂੰ ਸਾਰੀਆਂ ਚੀਜ਼ਾਂ ਲੈ ਲਵੇਂ ਲੈਕਜ਼ਾ ਏਸੀ ਗੱਡੀ ਕਾਰ ਘਰ 5 ਮਰਲੇ ਦਾ ਦੁਨੀਆ ਦੇ ਬਣਾ ਕੇ ਤੂੰ ਕਵੇਂ ਯਾਰ ਉਹ ਸਾਰਾ ਪੂਰਾ ਹੋ ਗਿਆ ਓਕੇ ਅਟੈਕ ਹੋਵੇ ਤੈਨੂੰ ਅੱਧੇ ਘੰਟੇ ਬਾਅਦ ਮਰ ਜਾਵੇਂ ਮਿੱਟੀ
ਤਾਂ ਗੇਮ ਨਹੀਂ ਸਮਝ ਉਹ ਜਿਹੜਾ ਉਹ ਪਿੱਛੇ ਛੱਡ ਗਿਆ ਤੂੰ ਹੋ ਗਿਆ ਉਹ ਮਿੱਟੀ ਹਾਂ ਸਮਝ ਆ ਰਹੀ ਤੇ ਉਸ ਜ਼ੀਅਤ ਚ ਲੱਗੇ ਰਹਿਣਾ ਮੈਂ ਆਹ ਲੈਣਾ ਮੈਂ ਆਹ ਲੈਣਾ ਮੈਂ ਆਹ ਤੇ ਉਹਨੂੰ ਕਹੇ ਯਾ ਅੱਲਾ ਦੇਣਾ ਨਸੀਬਾਂ ਚ ਦੇ ਦੇ ਨਹੀਂ ਦੇਣਾ ਛੱਡ ਦੇ ਸਕੂਨ ਦੇ ਦੇ ਬਸ ਸਕੂਨ ਦੇ ਜ਼ਿੰਦਗੀ 'ਚ ਔਰ ਆਪ ਭੁੱਖ ਖਤਮ ਕਰ ਦੇ ਅੰਦਰੋਂ ਮੇਰੀ ਕਿ ਮੈਂ ਆਹ ਲੈਣਾ ਮੈਂ ਆਹ ਵੀ ਲੈ ਲਵਾਂ ਮੈਂ ਆਹ ਵੀ ਲੈ ਲਵਾਂ ਮੈਂ ਆਹ ਵੀ ਲੈ ਲਵਾਂ ਇਹ ਖਤਮ ਕਰ ਦੇ ਤੈਨੂੰ ਪਤਾ ਨਾ ਮੈਨੂੰ ਚਾਹੀਦੀ ਜ਼ਿੰਦਗੀ ਗੁਜ਼ਾਰਨ ਵਾਸਤੇ ਚੀਜ਼ਾਂ ਦੀ ਜ਼ਰੂਰਤ ਆ ਦੇ ਦੇ ਜਿੰਨਾ ਮਰਜ਼ੀ ਦੇ ਦੇ ਲੇਕਿਨ ਪਹਿਲੇ ਸਕੂਨ ਜੇ ਤੈਨੂੰ ਲੱਗੇ ਨਾ ਕਿ ਮੈਨੂੰ ਆ ਸਾਰੀਆਂ ਚੀਜ਼ਾਂ ਦੇ ਕੇ ਸਕੂਨ ਨਹੀਂ ਹੋਣਾ ਨਾ ਨਹੀਂ ਨਹੀਂ ਉਸਤਾਦ ਜੀ ਨੇ ਵੱਡੀ ਗੱਲ ਕੀਤੀ। ਉਸਤਾਦ ਜੀ ਦੀ ਗੱਲ ਠੀਕ ਆ ਉਹ ਵੀ ਕਈ ਐਸੇ ਹੁਣ ਸਾਡੇ ਸਿਸਟਮ ਇੱਕ ਹੋਇਆ ਇੱਕ ਨਿਜ਼ਾਮ ਉਸਤਾਦ ਜੀ ਇੱਕ ਬੰਦਾ ਸੀ ਉਹਦੀਆਂ ਮਾਸ਼ਾਅੱਲਾ ਫੈਕਟਰੀਆਂ ਉਹਦੀਆਂ ਗੱਡੀਆਂ ਕੋਠੀਆਂ ਕਾਰਾਂ ਇਹ ਉਹ ਉਹਨੇ ਇੱਕ ਪਲਾਜ਼ਾ ਬਹੁਤ ਕਮਾਲ ਦਾ ਬਣਾਇਆ ਮਰ ਗਿਆ 2 ਦਿਨ ਬਾਅਦ ਉਹਦੀ ਓਪਨਿੰਗ ਤੋਂ ਪਹਿਲੇ ਉਹਨੂੰ ਉੱਥੇ ਰਹਿਣਾ ਹੀ ਨਹੀਂ ਨਸੀਬ ਹੋਇਆ ਇਦਾਂ ਵੀ ਹੁੰਦਾ ਗੇਮ ਤੇ ਉਹੀ ਕਹਿ ਰਿਹਾ ਤੈਨੂੰ ਉਸਤਾਦ ਜੀ ਕਹਿੰਦਾ ਵੀ ਅੱਜ ਕਿਹੜਾ ਤੇਰਾ ਪੈਰ ਫਿਸਲੇ ਪਲਾਜ਼ੇ ਦੀ ਪੌੜੀ ਨੂੰ ਐਂ ਪੁੱਛੀਆਂ ਪਾਉਂਦਾ ਆਵੇ ਸਟicker ਬਣ ਜਿਵੇਂ ਤੇਰਾ ਹਾਂ ਉਸੇ ਹੀ ਲੈਗਜ਼ਾਂ ਤੋਂ ਪੈਰ ਤਿਲਕੇ ਤੇਰਾ ਉਹ ਏਡੀ ਕਿਤੇ ਹੈਗੀ ਉਹਦੇ ਤੋਂ ਐਵੇਂ ਪੈਰ ਆ ਜੇ ਉਹ ਕਿਹੜਾ ਤਿਲਕਣੀ ਆ ਉਸਤਾਦ ਮੈਂ ਕਹਿੰਦਾ ਉਹ ਜਿਹੜਾ ਤੂੰ ਏਸੀ ਲੱਗੇ ਹਰ ਘਰ 'ਚ ਏਸੀ ਦਾ ਹੀ ਐਸਾ ਕਰੰਟ ਪਵੇ ਤੈਨੂੰ ਆਨ ਕਰਨ ਲੱਗਿਆ ਨਾਲੇ ਲੈਗਜ਼ਾ ਲੱਗਦੀ ਉਸਤਾਦ ਜੀ ਦੇ 15-20 ਕਮਰੇ ਹੁਣ ਜਿਸ ਘਰ 'ਚ ਯੈਸ ਤੁਹਾਡਾ ਮੇਨ ਗੇਟ ਹੀ ਪਿਛਲੇ ਕਮਰੇ 'ਚ ਖੁੱਲਣ ਡਿਆ ਵਾ ਲੈਗਜ਼ਾ ਉੱਥੇ ਕੀ ਕਰੂਗੀ ਹਰ ਸ਼ੇ ਓਪਨ ਪਈ ਆ अलेक्सा का काम भी वो कमरे की लाइट बंद कर दो वो पंखा चला दो वाशरूम की लाइट बंद कर दो अलेक्सा एसी ऑफ कर दो 15-20 ਕਮਰੇ ਹੋਣਾ ਫਿਰ ਹਾਂ ਤੇ ਤੇਰੇ ਘਰ 'ਚ ਤੇ ਇੱਕੋ ਹੀ ਸੋਚਾ ਹਰ ਸ਼ਿਆ ਉੱਤੋਂ ਹੀ ਬੰਦ ਹੁੰਦੀ ਉੱਤੋਂ ਹੀ ਚੱਲਦੀ ਉਸਤਾਦ ਜੀ ਇੱਕ ਚੀਜ਼ ਲੈਕਸਾਂ ਨੂੰ ਕਵੇ ਬੰਦ ਕਰਕੇ ਤੇ ਪਹਿਲੇ ਹੀ ਬੰਦ ਆ ਘਰ ਦੀਆਂ ਤੇ ਚਲੋ ਚੀਜ਼ਾਂ ਉਹ ਗੱਲਾਂ ਲੈਗਜ਼ਾ ਕੋਲ ਨਹੀਂ ਹੈ ਸੋਚ ਤੁਰ ਕੇ ਵਿੱਚ ਤੀਲੀਆਂ ਤੁੱਟੀਆਂ ਨਹੀਂ ਯਾਰ ਹੁਣ ਘਰ ਦੇ ਤੇ ਕੰਮ ਕਰਦੀ ਹਰ ਗੱਲ ਮੰਨਦੀ ਆ ਸੁਣਨ ਚ ਇਹ ਆਇਆ ਵੀ ਹਰ ਕੰਮ ਕਰਦੀ ਆ ਤੁਹਾਡਾ ਤੁਸੀਂ ਜੋ ਕਹਿੰਦੇ ਹੋ ਬਾਹਰੋਂ ਵੀ ਸਾਡੀ ਕੋਈ ਸ਼ਾਇਦ ਫੜ ਕੇ ਲਿਆਣੀ ਹੋਵੇ ਮਤਲਬ ਵੀ ਇਹਨੂੰ ਕੋਈ ਚੀਨੀ ਲੈਣ ਭੇਜਿਆ ਮਾਚਸ ਦੀਆਂ ਤੀਲੀਆਂ ਦੇ ਨਾ ਚਲੋ ਨੋਨੀ ਸਾਹਿਬ 5 ਕੰਮ ਦੱਸਣੇ ਜਿਹੜੀਆਂ ਅਸੀਂ ਮਾਚਸ ਦੀਆਂ ਤੀਲੀਆਂ ਤੋਂ ਲੈਂਦੇ ਆ ਹਰ ਬੰਦਾ ਹਰ ਘਰ 'ਚ ਹਾਂ ਬਾਲਣ ਵਾਲੀ ਚੁੱਲਾ ਓਕੇ ਠੀਕ ਹੈ ਕੰਨ 'ਚ 2 2 ਦੰਦ 'ਚ 3 3 ਉਹ ਚੁੱਲਾ ਤੇ ਨਹੀਂ, ਉਹ ਸਿਗਰਟ ਨਹੀਂ ਉਹੀ ਆ ਬਾਲਣਾ ਵਾਲਾ ਹੋ ਗਿਆ 3 ਤੁਸੀਂ ਨਹੀਂ ਦੱਸਣਾ ਕਿਸੇ ਨੇ ਤਾਰਾ ਦੇ ਕੇ ਸੋਚ ਚ 4 4 ਤੇ ਇੱਕ ਰਹਿ ਗਈ ਇੱਕ ਸਾਜੀ ਮੁਸ਼ਕਲ ਆ ਹੋਰ ਹਾਲੇ ਕਿੰਨੀਆਂ ਹੀ ਆ ਮੈਂ ਤੈਨੂੰ ਮੈਂ ਜਾਣ ਕੇ 5 ਗਿਆ ਇਹਨਾਂ ਨੂੰ ਮੈਂ ਇਹਨੂੰ ਕਹਿੰਦਾ ਇਹਨੂੰ ਮੈਂ 10 ਕਹਿਣੀਆਂ ਸੀ ਹੋਰ ਪੰਜਵਾਂ ਕਿਹੜਾ ਆਪਣੇ ਹਿਸਾਬ ਨਾਲ ਤੀਲੀਆਂ ਮੁਕਾਈ ਬੈਠਾ ਵਾ ਪੂਰੀ ਮਾਚਸ ਪਈ ਹਲੇ ਪੂਰੀ ਮਾਚਿਸ ਜ਼ਾਇਆ ਕਰ ਦਿੰਦੇ ਅਗਲੇ ਨਹੀਂ ਇਹ ਸਲਾਬੀ ਹੁੰਦੀ ਕਿੰਨੀਆਂ ਹੋ ਗਈਆਂ ਜੀ 4 ਹੀ 4 ਚਲੋ ਜੀ ਅੱਗੇ ਤੁਸੀਂ ਦੱਸੋ ਨਹੀਂ ਸਾਰੇ ਦੱਸੋ ਇਹਨਾਂ ਚਾਰਾਂ ਤੋਂ ਇਲਾਵਾ ਦੱਸਣਾ ਹੁਣ ਆਪਣੀ ਆਪਣੀ ਮਾਚਸ ਦੀ ਤੀਲੀ ਨਾਲ ਕਲਰ ਵੀ ਲਾ ਲੈਣਾ ਮੁੱਛਾਂ ਤੇ ਨਹੀਂ ਉਹ ਕੋਈ ਨਹੀਂ ਲਾਉਂਦਾ। ਲਓ ਮੈਂ ਦੇਖੇ ਲਾਉਂਦੇ ਨਹੀਂ ਉਹ ਕਦੀ ਕਿਤੇ ਮੈਂ ਨਾਰਮਲ ਗੱਲ ਕਰ ਰਿਹਾ ਜਿਹੜੀ ਉਸੇ ਟਾਈਮ ਸਮਝ ਆ ਜੇ ਲਾਈਕ ਤੁਸੀਂ ਕੋਈ ਮੈਜਿਕ ਲਾਉਣੀ ਹੈ ਨਾ ਮਤਲਬ ਸਿੱਖਾਂ ਲਈ ਮੈਜਿਕ ਲਾਉਣੀ ਹੈ ਤੀਲੀ ਪੜ ਕੇ ਉਹਦੇ ਨਾਲ ਲਾਉਣੀ ਅੱਛਾ ਜਿਹੜੇ ਆ ਮੈਜਿਕ ਲਾਉਂਦੇ ਅਕਸਰ ਮਕੈਨਿਕਾਂ ਦੀ ਦੁਕਾਨ ਤੇ ਟਿੱਕਾਂ ਵਾਲੇ ਟੇਪਾਂ ਵਾਲੇ ਉੱਥੇ ਤੀਲੀ ਪਈ ਹੁੰਦੀ ਹੈ ਅੱਗੇ ਮੈਜਿਕ ਲੱਗੀ ਹੁੰਦੀ ਹੈ ਮੋਬਾਈਲ ਦਾ ਸਪੀਕਰ ਤੋਂ ਕਚਰਾ ਕੱਢਣਾ ਤੀਲੀ ਤੋੜ ਕੇ ਇੰਜ ਕਰਕੇ ਉਹ ਕੱਢਣਾ ਉਹਦੇ ਨਾਲ ਨਹੀਂ ਭਾਈ ਸਾਹਿਬ ਨਹੀਂ ਉਸਤਾਦ ਜੀ ਇੱਕ ਜਗ੍ਹਾ ਹੋਰ ਉਹ ਜਦੋਂ ਪੈਂਚਰ ਚੈੱਕ ਕਰਦਾ ਵਾ ਤੇ ਮਾਚਸ ਦੀ ਤੀਲੀ ਉਹਦੇ ਪੂਰੇ ਅਜੀ ਇਹ ਯਾਰ ਮਾਚਸ ਤੋਂ ਕਿਤੇ ਤੀਲੀਆਂ ਤੋਂ ਕਿਤੇ ਕੰਮ ਇੱਕੋ ਸਾਜੀ ਸੇਠੀ ਤਰ੍ਹਾਂ ਮੂੰਹ 'ਚ ਪਾ ਕੇ ਬੰਦੇ ਫਿਰਦੇ ਹੁੰਦੇ ਆ ਨਹੀਂ ਉਹ ਕੰਮ ਤੇ ਨਹੀਂ ਲੈਂਦੇ ਉਹ ਤਾਂ ਬੇਵਕੂਫੀ ਆ ਜਿਹੜੇ ਤੂੰ ਥੱਪੜ ਪਾਈਂਦੇ ਤੇ ਉਹ ਥੱਪੜ ਨਹੀਂ ਉਹ ਯਾਰ ਉਹ ਵੀ ਯੂਜ਼ ਹੀ ਹੁੰਦੇ ਸਾਜੀ ਡਾਇਲੌਗ ਮਾਰਦੇ ਨਹੀਂ ਨਹੀਂ ਯਾਰ ਉਹ ਬਕਾਇਦਾ ਯੂਜ਼ ਹੁੰਦੇ ਨਾ ਉਹ ਤੇ ਇੱਕ ਵੈਸੇ ਸ਼ੌਕ ਹੀ ਹੈ ਨਾ ਉਹਦੇ ਤੋਂ ਉਹਦੇ ਟੂਥਪਿਕ ਵੀ ਲੈ ਲੈਂਦੇ ਕਈ ਇੱਕ ਗੇਮ ਵੀ ਖੇਡਦੇ ਹੁੰਦੇ ਉਹ ਜਿਹੜੀ ਅੱਜ ਕਰਕੇ ਤਿੰਨ ਟਾਣੀ ਉਹਦੀ ਜਗ੍ਹਾ ਕੋਈ ਹੋਰ ਵੀ ਹੋ ਸਕਦਾ ਉਹਦੇ ਵੀ ਥੱਪੜ ਹੀ ਰਿਸ਼ਤੇਦਾਰਾਂ ਚ ਵੀ ਲਾ ਦੇਈਦੀ ਉਹ ਵੀ ਤੀਲੀ ਹਾਂ ਇਹ ਹੁਣ 6 ਕਰਾਂਗੇ ਰਹਿਣ ਦੋ ਜਿਹੜੇ ਕਿ ਤੁਸੀਂ ਸਾਜੀ ਕਰਦੇ ਹੁੰਦੇ ਸੀਗੇ ਤੀਲੀ ਰੱਖ ਕੇ ਉਹ ਟਪਾਉਂਦੇ ਹੁੰਦੇ ਉਹ ਵੀ ਗੇਮ ਆ ਉਹ ਵੀ ਗੇਮ ਆ ਉਹ ਏਡਾ ਕੋਈ ਨਹੀਂ ਏਡਾ ਹੋਰ ਉਸਤਾਦ ਜੀ ਤੀਲੀ ਦੇ ਨਾਲ ਨਾਖਣਾ ਚੋਂ ਕਈ ਮੈਲ ਵੀ ਕੁੜੀਆਂ ਕੱਢ ਹਾਂ ਐ ਲੈ 6 ਹੀ ਆ ਹਾਂ ਨਹੀਂ ਇਹ ਸਹੀ ਗੱਲ ਹੈ ਤੀਲੀ ਦੇ ਨਾਲ ਨਾਖਰਾਂ ਦੇ ਵਿੱਚੋਂ 7 ਕਰ ਲੈ ਤੇਰੀ ਤਾਲੀਮ ਦੀ ਵਜ੍ਹਾ ਤੋਂ 7 ਕੀਤੇ ਆ ਦੰਦ 'ਚ ਤੀਲੀ ਕਿੱਦਾਂ ਮਾਰਦੇ ਭਲਾ ਤੋੜ ਕੇ ਉਹਨੂੰ ਤੋੜਦੇ ਨਹੀਂ ਉਹਨੂੰ ਤੋੜਦੇ ਤ੍ਰਿਸ਼ਵਾ ਤੋੜਦੇ ਉਹਦੀ ਨੁੱਕਰ ਬਣੇ ਅੱਛਾ ਕਈ ਬੰਦੇ ਦਾ ਬੜਾ ਸਟਾਈਲ ਹੁੰਦਾ ਵਾ ਉਹ ਤੀਲੀ ਦਾ ਬੜਾ ਸਟਾਈਲ ਕਰਿਆ ਅੱਛਾ ਨਹੀਂ ਕਈ ਬੰਦੇ ਤੀਲੀ ਮਾਰ ਕੇ ਇੱਕ ਆਵਾਜ਼ ਕੱਢਦੇ ਆ ਤੀਲੀ ਮਾਰੀ ਹਾਂ ਹਾਲਾਂਕਿ ਇਹਦਾ ਕੋਈ ਤਲਕ ਨਹੀਂ ਦੰਦ ਤੇ ਨਹੀਂ ਮਾਰਦਾ ਪੜਦੀ ਇਹ ਤੀਲੀ ਮਾਰ ਕੇ ਵੇਖਿਆ ਬੰਦਾ ਉਸਤਾਦ ਜੀ ਲੈ ਟੈਪ ਕਰਦੇ
ਆਹੋ ਠੀਕ ਹੈ ਨਾ, ਨਾਮ ਵੀ ਲਿਖਦੇ ਸਾਰੇ ਥੱਲੇ ਜ਼ਮੀਨ ਤੇ ਬੈਠੇ ਆ, ਤੀਲੀ ਫੜ ਕੇ ਨਾਂ ਲਿਖੀ ਗਏ ਥੱਲੇ MS ਹਾਂ ਹੈ। ਤੀਲੀ ਨਾਲ ਹੋਰ ਕੀ ਕਰਨ ਦੇ ਆ? ਤੀਲੀ ਨਾਲ ਹੋਰ ਵੀ ਬੜੇ ਕੰਮ ਆ। ਤਾਂ ਜੀ ਨਵੀਂ ਮਾਚਿਸ ਫੜ ਕੇ ਨਾ, ਹੁਣ ਕਹੀਏ ਨਾ ਮਾਚਿਸ ਬੜਾਤੇ, ਮਾਚਿਸ ਦਾ ਇੱਕ ਵੀ ਉਹ ਤੁਸੀਂ ਉਹ ਜਿਹੜੀ ਇੰਗਲਿਸ਼ ਕਹਿੰਦੇ ਸੈਕੀ ਹੈ, ਉਹ ਮਾਚਿਸ ਪਤਾ ਵਾ ਉਹਨੂੰ ਭਰੀ ਹੈ ਮਾਚਿਸ ਫੇਰ ਕਰੂਗਾ। ਆਹੋ ਹਾਂ ਮੈਂ ਤੇਰੀ ਗੱਲ ਨਾਲ ਨਾ ਖੜਕਾ ਕੇ ਖੜਕਾਏਗਾ, ਜਿਹੜਾ ਜਿਹਨੂੰ ਮਰਜ਼ੀ ਫੜਾਏਗਾ ਉਹਦਾ ਤਲਕ ਹੈ ਨਹੀਂ, ਉਹ ਖੜਕਾ ਕੇ ਅੱਗੇ ਫੜਾਏਗਾ। ਉਹ ਫੜਨ ਵਾਲਾ ਵੀ ਖੜਕਾਉਂਦਾ, ਕਿੰਨੀਆਂ ਗਾ ਇਹਦੇ ਚ ਫੜਨ ਵਾਲਾ ਵੀ ਖੜਕਾਉਂਦਾ। ਯਾਰ ਹੁਣ ਕੰਮ ਦੱਸੋ ਕਿਹੜੇ ਕਿਹੜੇ ਹੋ ਸਕਦੇ ਤੀਲੀਆਂ ਨਾਲ? ਨਹੀਂ ਆਹੀ ਆ ਸਾਜੀ, ਜਿੰਨੇ ਗੁਨਾਹ ਹੋ ਗਏ। ਨਹੀਂ ਬਹੁਤ ਕੰਮ ਬਹੁਤ। ਹੋਰ ਦੱਸਾਂ ਇੱਕ, ਹਾਂਜੀ ਅਕਸਰ ਕਿਲ ਠੋਕਣਾ ਹੋਵੇ ਨਾ, ਗੱਡੀ ਨਾ ਲੱਭੇ ਤੇ ਤੀਲੀ ਉੱਥੇ ਜਾਂ ਗੱਡੀ ਖੁੱਲੀ ਹੋ ਜੇ ਲੂਜ਼, ਉਹਦੀਆਂ ਸਾਈਡਾਂ ਤੇ ਤੀਲੀਆਂ ਠੋਕ ਕੇ ਨਾ ਕਿੰਨੀਆਂ ਬੜੀਆਂ, 8 ਫਿਰ ਉਹਦੇ ਵਿੱਚ ਇੰਜ ਕਰ ਵਿੱਚ ਨਟ ਕੱਸੇ ਜਾਂਦਾ। ਪੈਕਿੰਗ ਦੇਣੀ ਹੈ। ਹਾਂਜੀ ਹਾਂ ਹਾਂਜੀ 8 ਹੋ ਗਏ। ਕਮੈਂਟਾਂ 'ਚ ਵੇਖੀ ਕਿੰਨੇ ਜਣੇ ਆਪਾਂ ਹੁਣ ਸੋਚਣ ਦੇ ਨਾ ਤੇ ਜ਼ੇਨ 'ਚ ਨਹੀਂ 8 ਹੋ ਗਈਆਂ। ਲਓ ਜੀ, ਜਿਹੜੀਆਂ ਅਸੀਂ 8 ਦੱਸ ਦਿੱਤੀਆਂ ਨੇ ਨਾ, ਇਹਨਾਂ ਤੋਂ ਇਲਾਵਾ ਦੱਸਣਾ ਤੀਲੀ ਨਾਲ ਹੋਰ ਕਿਹੜਾ ਕਿਹੜਾ ਕੰਮ ਹੁੰਦਾ ਨਾਰਮਲ ਘਰਾਂ ਦੇ ਵਿੱਚ ਜਿਹੜਾ ਯੂਜ਼ ਹੁੰਦਾ। ਹਵਾ ਵੀ ਕੱਢਦੇ ਨੇ ਸਾਰੀ ਤੀਲੀ ਨਾਲ। ਹਾਂ ਤੀਲੀ ਨਾਲ ਉਹਦੇ ਵਾਲ ਨੂੰ ਇੰਨਾ ਮੋਟਰਸਾਈਕਲ ਦੀ ਸਾਈਕਲ ਦੀ ਹਾਂ ਇਹ ਵੀ ਕਰਤਾ, ਇਹਨੇ ਦੱਸਤਾ ਯਾਰ, ਉਹਨਾਂ ਵਾਸਤੇ ਵੀ ਕੁਝ ਰਹਿੰਦੇ ਹੁਣ। ਨੋ ਹੋ ਗਏ। ਆਹੋ ਚਲੋ ਜੀ, ਲੋ ਜੀ ਨਾਦਰੇ, ਹਾਂਜੀ ਗੁੱਜਰ ਬਾਜੇ ਜੀ ਆਓ 10 ਪੂਰੇ ਕਰ ਦਿਓ ਨਾ। ਓ ਯਾਰ ਦੱਸਣਾ ਮੈਂ ਕਰਦਾ ਤੀਲੀ ਦੇ ਨਾਲ ਸ਼ਾਇਦ ਚੈੱਕ ਕਰੀ ਜਾਂ ਨਹੀਂ ਕਰ ਗਿਆ। ਹਾਂਜੀ ਯੈਸ ਜੀ, ਉਹ ਮਿੱਠੇ ਲੈ ਚੈੱਕੀ ਤੂੰ ਨਾਲ ਗੱਲ ਚੈੱਕ ਕੀਤਾ ਸੀ। ਹਾਂਜੀ ਹਾਂਜੀ ਉਹ ਬਚਪਨ 'ਚ ਛੋਟੇ ਹੁੰਦੇ ਨਾ, ਅੰਮੀ ਹੁਣੀ ਉਹਦੇ ਨਾਲ ਸੁਰਮਾ ਵੀ ਪਾ ਦਿੰਦੇ ਸੀ ਲਪੇਟ ਕੇ। ਤੀਲੀ ਨਾਲ? ਸੜੀ ਹੋਈ ਤੀਲੀ ਨਾਲ, ਅੱਧੀ ਸੜੀ ਹੁੰਦੀ ਸੀ ਤੇ ਅੱਧੀ ਪਿੱਛੋਂ ਚਿੱਟੀ ਨਹੀਂ ਨਹੀਂ ਬੇਟੇ, ਛੋਟੇ ਪੈਂਦਾ ਹੋਣਾ ਵਾ, ਕਿੰਨਾ ਤੰਗ ਹੋਇਆ ਯਾਰ, ਕਿੰਨਾ ਜਮਾ ਕਸ਼ਮਾ। ਛੋਟੇ ਵਾਲੀ ਰਿਵਾਜ ਆ ਇੱਧਰ। ਸਾਜੀ ਜਨਮਨ ਮੇਰੇ ਅੱਛਾ ਯਾਰ, ਉਹ ਤੇਰੇ ਹੁੰਦਾ ਸੀ ਨਾ ਉਹ ਜਦੋਂ ਵੀ, ਲੇਕਿਨ ਉਹ ਨਹੀਂ ਇਦਾਂ ਨਹੀਂ ਹੁੰਦਾ, ਜਿਹੜੀ ਨਾਰਮਲ ਯੂਜ਼ਿੰਗ ਅੱਜ ਵੀ ਹੋ ਰਹੀ ਹੈ। ਸਾਜੀ ਸੜੀ ਹੋਈ ਤੀਲੀ ਸੁਰਮੇ 'ਚ ਦੁਰਾਣੀ ਦੇ ਵਿੱਚ। ਉਹ ਕਰ ਲੈ ਯਾਰ, 10 ਕਰ ਲੈ ਮੇਰੀ ਖੈਰ ਜੋ ਸਾਜੀ ਤਾਲੀਆਂ 'ਚ ਦੇਖ ਨਾ, ਤਾਲੀਆਂ 'ਚ ਦੇ ਕੇ ਹੈਂ? ਤੋੜ ਕੇ ਤਾਲੀਆਂ 'ਚ ਦੇ ਕੇ ਤੁਲਸੀ ਪਾ ਦਿੰਦੇ ਹੁੰਦੇ। ਹਾਂ ਲੈ ਲਓ ਦਿਲ ਢਾ ਦਿਲ ਢਾ ਦੋ ਦਿਲ ਦਾ ਦੋ ਉਹਦੇ ਉਹਨੇ ਢਾਇਆ ਵੇ ਕਹਿਤਾ ਕਿਦਾਂ। ਅਕਸਰ ਲੋਕ ਇਹ ਭੁੱਲ ਜਾਂਦੇ। ਇਹ ਪੁੱਛ ਲੈਂਦੇ ਨੇ 10 ਜੱਗ ਵਾਲਿਆਂ ਨੂੰ ਕੀ ਕਹੀਏ। ਇੱਕ ਬਰੀਕ ਜਿਹਾ ਗਲਾਸ ਫੜ ਕੇ ਨਾ, ਹਾਂਜੀ ਤੀਲੀ ਦੇ ਨਾਲ ਤਾਂ ਠੋਕ ਵੀ ਰਹਿੰਦੇ ਕੁਛ। ਦਿਲ ਬਣਾਓ ਯਾਰ। ਮੈਂ ਵੈਸੇ ਕਦੇ ਦੇਖਿਆ ਨਹੀਂ, ਲੇਕਿਨ ਪਰਲਨ ਨੇ ਦੱਸਿਆ। ਲੇਕਿਨ ਬਾਕੀ ਸਾਰਿਆਂ ਨੇ ਦੇਖਿਆ ਬੜੀ